ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਿਸਰ ਦਾ ਵਿਰਸਾ ਬਿਸਰ ਦੇ ਵਿਰਸੇ ਪ੍ਰੋਗਰਾਮ ਦੇ ਵਿੱਚ ਕੁਝ ਕੁ ਹਫ਼ਤਿਆਂ ਤੋਂ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਇਲੈਕਸ਼ਨ ਦੇ ਵਿੱਚ ਕੀ ਕੁਛ ਹੋਣਾ ਆ, ਕੌਣ ਕੌਣ ਖੜਾ ਆ, ਤੁਹਾਡੇ ਇਲਾਕੇ ਦੇ ਲੋਕ ਖੜੇ ਹੈਗੇ ਆ, ਪ੍ਰੈਪੋਜੀਸ਼ਨਾਂ ਦੀ ਗੱਲ ਕਰਦੇ ਹੈਗੇ ਆ, ਤੁਹਾਡੇ ਆਪੋ ਆਪਣੇ ਇਲਾਕੇ ਦੇ ਵਿੱਚ ਵੀ ਉਹ ਹੋਣਗੀਆਂ। ਕੀ ਕੁਛ ਪਾਸ ਕਰਵਾ ਲਿਆ ਜਾਂਦਾ ਆ ਜਾਂ ਤੁਸੀਂ ਪਾਸ ਕਰ ਦਿੰਦੇ ਆ ਜਾਂ ਤੁਸੀਂ ਫੇਲ ਕਰ ਦਿੰਦੇ ਆ, ਉਹਦੀ ਗੱਲਬਾਤ ਕਰ ਰਹੇ ਹਾਂ। ਅਤੇ ਬਾਕੀ ਵੋਟ ਦੀ ਗੱਲ ਕਰ ਰਹੇ ਹਾਂ ਕਿ ਜੇ ਤੁਸੀਂ ਸਿਟੀਜ਼ਨ ਹੋ ਅਮਰੀਕਾ ਦੇ ਅਤੇ ਵੋਟ ਤੁਹਾਡੀ ਬਹੁਤ ਕੀਮਤੀ ਆ। ਵੋਟ ਨੂੰ ਤੁਸੀਂ ਜ਼ਰੂਰ ਪਾਉਣਾ ਆ ਕਿਉਂਕਿ ਤੁਸੀਂ ਅਗਲਾ ਪ੍ਰੈਜ਼ੀਡੈਂਟ ਚੁਣਨਾ ਆ 4 ਸਾਲ ਲਈ। ਉਸ ਦੀ ਗੱਲਬਾਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ 'ਚ ਵੈਸੇ ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾਂ ਹੋਰ ਕਈ ਤੁਹਾਡੇ ਕੋਲ ਸਾਧਨ ਹੋਣਗੇ ਜਿਨ੍ਹਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ 'ਚ ਵੈਸੇ ਨੂੰ ਸੁਣਦੇ ਹੋ। ਇਸ ਦੇ ਪ੍ਰੋਗਰਾਮ ਜਿਹੜੇ ਰਿਪੀਟ ਆ ਉਹ ਵੀ ਫੋਨ 'ਤੇ ਜਾ ਕੇ ਜਾਂ ਉਹ ਪੋਡਕਾਸਟ ਦੇ ਵਿੱਚ ਵੀ ਪਾ ਦਿੱਤੇ ਜਾਂਦੇ ਆ। ਸਪੈਸ਼ਲੀ ਜਦੋਂ ਇਲੈਕਸ਼ਨ ਦੀ ਗੱਲ ਹੁੰਦੀ ਆ ਅਤੇ ਜਿਹੜੀਆਂ ਪ੍ਰਪੋਜੀਸ਼ਨਾਂ ਦੀ ਗੱਲ ਕਰਦੇ ਆ ਉਹ ਅਸੀਂ YouTube ਦੇ ਉੱਤੇ ਵੀ ਚਾੜ੍ਹ ਦਿੰਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਕਈ ਵਾਰੀ ਮੈਂ ਦੇਖਦੀ ਹਾਂ ਕਿ ਕਾਫੀ ਜਿਹੜੇ ਪੜ੍ਹੇ ਲਿਖੇ ਲੋਕ ਵੀ ਆ ਨਾ ਉਹ ਉਹਨਾਂ ਨੇ ਅਨਡਿਸਾਈਡਡ ਛੱਡੀਆਂ ਆ। ਜਦੋਂ ਕਿਤੇ ਵੀ ਉਹ ਕਿਸੇ ਦੀ ਸਪੋਰਟ ਕਰਦੇ ਆ ਜਾਂ ਕਿਤੇ ਵੀ ਉਹ ਲਿਖਦੇ ਆ ਕਿ ਅਸੀਂ ਇਸ ਚੀਜ਼ ਨੂੰ ਸਪੋਰਟ ਕਰਦੇ ਹਾਂ, ਜਿਹੜੀਆਂ ਕਾਫੀ ਕਹਿੰਦੇ ਡੇਂਜਰਸ ਹੁੰਦੀਆਂ ਜਿਨ੍ਹਾਂ ਦੀ ਅਸੀਂ ਕੱਲ੍ਹ ਵੀ ਗੱਲ ਕੀਤੀ ਆ। ਬਹੁਤ ਸਾਰੇ ਲੋਕ ਉਹਨਾਂ ਨੂੰ ਅਨਡਿਸਾਈਡਡ ਛੱਡਦੇ ਆ। ਸੋ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਲੱਗ ਜਾਂਦਾ ਆ ਕਿ ਇਹ ਹਾਨੀਕਾਰਕ ਹੈਗੀਆਂ ਤਾਂ ਉੱਥੇ ਨੋ ਕਰ ਲਿਆ ਕਰੋ ਜੇ ਤੁਹਾਨੂੰ ਸਮਝ ਆ ਜਾਂਦੀ ਹੈ। ਜਦੋਂ ਸਾਡੇ ਨਾਲ ਰਵੀ ਸ਼ੇਰਗਿੱਲ ਜੀ ਵੀ ਗੱਲ ਕਰਦੇ ਆ ਜਿਨ੍ਹਾਂ ਨੇ ਕਾਫੀ ਟਾਈਮ ਤੋਂ ਹੁਣ ਉਹ ਉਹਨਾਂ ਨੂੰ ਦੇਖ ਰਹੇ ਸੀ, ਪੜ੍ਹ ਰਹੇ ਸੀ, ਉਹਨਾਂ ਦੇ ਫਾਇਦੇ ਕੀ ਆ, ਨੁਕਸਾਨ ਕੀ ਆ, ਉਹ ਦੱਸ ਰਹੇ ਸੀ। ਇਸ ਦੇ ਵਿੱਚ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਯੈਸ ਪਾਉਣੀ ਆ ਜਾਂ ਤੁਸੀਂ ਨੋ ਪਾਉਣੀ ਆ। ਉਹ ਆਪਣੇ ਦਿਮਾਗ ਦੇ ਨਾਲ ਅਸੀਂ ਸੋਚਣਾ ਆ ਕਿ ਕਿਹੜੀ ਲੋਕਾਂ ਲਈ ਠੀਕ ਆ, ਕਿਹੜੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਲਈ ਚੀਜ਼ ਠੀਕ ਆ ਤਾਂ ਅਸੀਂ ਉਹਨਾਂ ਨੂੰ ਪਾਸ ਕਰ ਦਈਏ। ਕਿਉਂਕਿ ਜਦੋਂ ਚੀਜ਼ ਇੱਕ ਵਾਰੀ ਪਾਸ ਹੋ ਜਾਂਦੀ ਹੈ ਨਾ ਉਹਨੂੰ ਮੁੜ ਕੇ ਫਿਰ ਵਾਪਸ ਲਿਆਉਣਾ ਬੜਾ ਔਖਾ ਹੁੰਦਾ ਆ। ਸੋ ਹੁਣ ਇਹ ਸੋਚ ਸਮਝ ਕੇ ਤੁਸੀਂ ਯੈਸ ਨੋ ਕਰਨੀ ਆ, ਜਿੱਤ ਵੀ ਕਰਨੀ ਹੈਗੀ ਆ, ਜਾਂ ਤੁਸੀਂ ਵੋਟ ਪਾਉਣੀ ਆ ਜਾਂ ਜਿਹੜੀਆਂ ਪ੍ਰਪੋਜੀਸ਼ਨਾਂ ਆ ਉਹ ਪਾਸ ਕਰਨੀਆਂ ਫੇਲ ਕਰਨੀਆਂ ਆ, ਉਹ ਤੁਹਾਡੇ 'ਤੇ ਆ ਕਿ ਤੁਸੀਂ ਕੀ ਕਰਨਾ ਹੈ। ਅਸੀਂ ਤਾਂ ਤੁਹਾਨੂੰ ਦੱਸ ਹੀ ਰਹੇ ਹਾਂ, ਅਸੀਂ ਤੁਹਾਡਾ ਹੱਥ ਫੜ ਕੇ ਕਿਸੇ ਦਾ ਵੋਟ ਨਹੀਂ ਪਵਾ ਰਹੇ, ਸਿਰਫ ਅਤੇ ਸਿਰਫ ਤੁਸੀਂ ਉਹਨਾਂ 'ਤੇ ਯੈਸ ਨੋ ਕਰਨਾ ਆ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਰਵੀ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਤੁਹਾਡਾ ਕਿ ਤੁਸੀਂ ਇੰਨੀ ਸਟੱਡੀ ਕਰਕੇ ਤਾਂ ਇਹਨਾਂ ਚੀਜ਼ਾਂ ਨੂੰ ਸਾਡੇ ਤੱਕ ਲੈ ਕੇ ਆਉਂਦੇ ਆ। ਸਾਡੇ ਨਾਲ ਜੁੜ ਚੁੱਕੇ ਨੇ ਸੰਦੀਪ ਸਿੰਘ ਜੀ। ਸੰਦੀਪ ਸਿੰਘ ਜੀ ਸਵਾਗਤ ਹੈ। ਹਾਂਜੀ, ਸੰਸਾਰ ਕਰ ਸਰੋਤਾ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਰਵੀ ਜੀ ਕਿਹੜੀਆਂ ਕਿਹੜੀਆਂ ਪ੍ਰਪੋਜੀਸ਼ਨਾਂ ਰਹਿ ਗਈਆਂ ਸੀ ਜਿਨ੍ਹਾਂ 'ਤੇ ਅਸੀਂ ਗੱਲ ਕਰਨੀ ਸੀ? ਪਿਛਲੇ 2 ਵਾਰੀ ਆਪਾਂ 2 ਤਰੀਕੇ ਦੀਆਂ 2 ਟਾਈਪ ਦੀਆਂ ਪ੍ਰਪੋਜੀਸ਼ਨਾਂ ਕਵਰ ਕਰ ਚੁੱਕੇ ਹਾਂ। ਇੱਕ ਜਿਹੜੀਆਂ ਪ੍ਰਾਪਰਟੀ ਦੇ ਨਾਲ ਤੇ ਪ੍ਰਾਪਰਟੀ ਟੈਕਸ ਨਾਲ ਸੰਬੰਧ ਰੱਖਦੀਆਂ ਸਨ ਤੇ ਦੂਜੀਆਂ ਕ੍ਰਾਈਮ ਤੇ ਇੱਕ ਹੋਰ ਆਪਾਂ ਗੱਲ ਕੀਤੀ ਪ੍ਰਪੋਜੀਸ਼ਨ ਖਾਸ ਹੈ, ਉਹ ਵੀ ਗੱਲ ਕਰ ਚੁੱਕੇ ਹਾਂ। ਮੈਂ ਰਿਪੀਟ ਤੇ ਕੋਈ ਵੀ ਕਰ ਸਕਦਾ ਪਰ ਮੈਂ ਕਿਹਾ ਚਾਹੀਦਾ ਕਿ ਪਹਿਲਾਂ ਆਪਾਂ ਦੂਜੀਆਂ ਪੂਰੀਆਂ ਕਰ ਲਈਏ। ਹਾਂਜੀ, ਉਹ ਪੂਰੀਆਂ ਕਰ ਲਈਏ ਜੀ ਜੀ। ਤੇ ਮੈਂ ਫਿਰ ਸ਼ੁਰੂ ਤੋਂ ਹੀ ਨਾ 14 ਤੋਂ ਸ਼ੁਰੂ ਹੁੰਦੀਆਂ ਨੇ, 25 ਤੱਕ ਜਾਂਦੀਆਂ ਨੇ ਜੀ, ਤੇ ਮੈਂ ਉੱਥੋਂ ਸ਼ੁਰੂ ਕਰ ਲੈਂਦੇ ਹਾਂ ਤੇ ਜਿਹੜੀਆਂ ਕਰ ਚੁੱਕੀਆਂ ਮੈਂ ਸਕਿਪ ਕਰ ਦੂੰਗਾ। ਠੀਕ ਹੈ ਤੇ ਆਪਾਂ ਗਾਣ ਨਾਲ ਹਾਂਜੀ ਠੀਕ ਹੈ ਤੇ ਠੀਕ ਹੈ ਇਸ ਤਰ੍ਹਾਂ ਤੇ ਇੱਦਾਂ ਹੀ ਕਰ ਲੈਂਦੇ। ਇਹ ਪ੍ਰੋਪੋਜੀਸ਼ਨ ਦੇ ਵਿੱਚ ਹਰ ਇਲੈਕਸ਼ਨ 'ਚ 2 ਤਰੀਕੇ ਦੀਆਂ ਪ੍ਰੋਪੋਜੀਸ਼ਨ ਹੁੰਦੀਆਂ। ਇੱਕ ਤੇ ਲਾਅ ਬਣਾਉਣ ਵਾਲੀਆਂ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਇੱਕ ਹੁੰਦੀਆਂ ਨੇ ਬੌਂਡ ਇਸ਼ੂ ਕਰਨ ਲਈ, ਯਾਨੀ ਕਿ ਜਦੋਂ ਸਟੇਟ ਮੇਜਰ ਕੋਈ ਮਨੀ ਬਾਰੋ ਕਰਨਾ ਚਾਹੁੰਦੀ ਆ, ਲੋਨ ਲੈਣਾ ਚਾਹੁੰਦੀ ਤੇ ਬੌਂਡ ਐਤਕੀ ਸਿਰਫ ਇੱਕ ਹੀ ਹੈ ਇਸ ਬੈਲਟ ਤੇ, ਪ੍ਰੋਪੋਜੀਸ਼ਨ 14 ਉਹ ਬੌਂਡ ਆ। ਇਹ ਸਟੇਟ ਕਹਿ ਰਹੀ ਹੈ ਕਿ ਅਸੀਂ ਲੋਨ ਲੈਣਾ ਚਾਹੁੰਦੇ ਹਾਂ ਜਿਹਦੀ ਕਿ ਟੋਟਲ ਕਾਸਟ ਇੰਟਰਸਟ ਪਾ ਕੇ ਬਣੇਗੀ $7.8 ਬਿਲੀਅਨ, ਯਾਨੀ ਕਿ ਆਲਮੋਸਟ $8 ਬਿਲੀਅਨ ਜੀ, ਵਿਚ ਇਜ਼ ਪ੍ਰੀਟੀ ਬਿਗ, ਕਾਫੀ ਵੱਡੀ ਅਮਾਊਂਟ ਹੈ। ਤੇ ਇਹ ਲੈਣਾ ਇਸ ਕਰਕੇ ਹੈ ਕਿ ਇੱਕ ਬੜੀ ਇੱਕ ਐਡਵਾਂਸ ਰਿਸਰਚ ਹੈਗੀ ਹੈ ਮੈਡੀਕਸ ਵਿੱਚ ਇਸ ਵੇਲੇ, ਜਿਹਨੇ ਸਟੈਮ ਸੈਲ ਤੇ ਇਹ ਉਹਦੇ ਲਈ ਰਿਸਰਚ ਤੇ ਸਪੈਂਡ ਕਰਨ ਲਈ ਮਨੀ ਖਰਚਣ ਇਹ ਬੌਂਡ ਲੈਣਾ ਚਾਹੁੰਦੀ ਹੈ ਸਟੇਟ। ਇਹਦੀ ਛੋਟੀ ਜਿਹੀ ਬੈਕਗਰਾਊਂਡ ਇਹ ਹੈ ਕਿ ਅੱਜ ਤੋਂ ਕੋਈ 16 ਸਾਲ ਪਹਿਲਾਂ ਦੀ ਗੱਲ ਹੈ ਤੇ ਸਟੈਮ ਸੈਲ ਦੀ ਰਿਸਰਚ ਚੱਲ ਰਹੀ ਸੀ। ਜਿਹੜੀ ਵੱਡੀ ਇਹੋ ਜਿਹੀ ਰਿਸਰਚ ਹੁੰਦੀ ਹੈ ਨੋਰਮਲੀ ਉਹਨੂੰ ਫੈਡਰਲ ਗਵਰਨਮੈਂਟ ਪੈਸੇ ਪੇ ਕਰਦੀ ਆ, ਸਟੇਟਸ ਨੋਰਮਲੀ ਨਹੀਂ ਕਰਦੀਆਂ ਤੇ ਸਾਰੇ ਮੁਲਕ ਨੂੰ ਫਾਇਦਾ ਹੁੰਦਾ
ਕਦੀ ਕੋਈ ਟਾਈਮਿੰਗ ਗੱਲ ਹੀ ਆ ਵੀ ਕਦੀ ਕੋਈ ਸਟੇਟ ਵੀ ਪੈਸੇ ਦਾ ਖਰਚੇ ਇਹਦੀ ਐਡਵਾਂਸ ਜੀ। ਉਦੋਂ ਇਹ ਹੋਇਆ ਸੀ ਵੀ ਇਹ ਸਟੈਮ ਸੈੱਲ ਦੀ ਰਿਸਰਚ ਜਿਹੜੀ ਆ ਇਹਦੇ ਤੇ ਬੜਾ ਉਸ ਵੇਲੇ ਵਿਵਾਦ ਚੱਲਦਾ ਸੀ ਕਿ ਬਈ ਇਹਨੂੰ ਗਲਤ ਵੀ ਵਰਤਿਆ ਜਾ ਸਕਦਾ, ਯਾਨੀ ਕਿ ਜਿਹਦੇ ਵਿੱਚ ਕਿ ਕਲੋਨ ਕਰਕੇ ਬਾਡੀਆਂ ਬਣਾਉਣੀਆਂ, ਬੰਦਾ ਬਣਾ ਲੈਣਾ, ਇਹੋ ਜਿਹੇ ਕੰਮ ਤੇ ਬੜੇ ਡੇਂਜਰਸ ਕੰਮ ਵੀ ਹੋ ਸਕਦੇ ਆ। ਤੇ ਇੱਥੇ ਕਾਫੀ ਉਸ ਵੇਲੇ ਕਨਫਿਊਜ਼ਨ ਸੀਗੀ, ਕਾਫੀ ਝਗੜਾ ਸੀਗਾ। ਉਸ ਵੇਲੇ ਜੋਰਜ ਡਬਲਿਊ ਬੁਸ਼ ਪ੍ਰੈਜ਼ੀਡੈਂਟ ਸੀ ਤੇ ਉਹਨੇ ਉਹ ਜਿਹੜੀ ਸੀਗੀ ਜਿਹੜੀ ਰਿਸਰਚ ਸੀ ਉਹਨੂੰ ਪੈਸੇ ਦੇਣੇ ਬੰਦ ਕਰਤੇ ਸੀ। ਤੇ ਕੈਲੀਫੋਰਨੀਆ 'ਚ ਬੜਾ ਕਈ ਲੋਕਾਂ ਨੇ ਕਿਹਾ ਵੀ ਇਹ ਗਲਤ ਗੱਲ ਹੈ, ਜ਼ਰੂਰ ਹੋਣੀ ਚਾਹੀਦੀ ਹੈ। ਤੇ ਫਿਰ ਕੈਲੀਫੋਰਨੀਆ ਨੇ ਕਿਹਾ ਵੀ ਅਸੀਂ ਬਾਂਡ ਲੈ ਕੇ ਤੇ ਫੰਡ ਕਰਦੇ ਹਾਂ। ਤੇ ਉਸ ਵੇਲੇ ਕੈਲੀਫੋਰਨੀਆ ਸਟੇਟ ਨੇ $3 ਬਿਲੀਅਨ ਦਾ ਬਾਂਡ ਲਿਆ, ਜੇ ਤੇ ਮੁੜ ਕੇ ਇੰਟਰਸਟ ਪਾ ਕੇ ਨੋਰਮਲੀ ਦੁਗਣਾ ਹੋ ਜਾਂਦਾ ਖਰਚਾ ਟੋਟਲ ਇੰਟਰਸਟ ਪਾ ਕੇ। ਜੇ $3 ਬਿਲੀਅਨ ਦਾ ਸੀਗਾ ਮਤਲਬ $6 ਬਿਲੀਅਨ ਲਾਤੇ ਹੋਣਗੇ ਜੀ। ਤੇ ਉਹ ਚੱਲਦਾ ਰਿਹਾ। ਹੁਣ ਉਹ ਪੈਸੇ ਮੁੱਕ ਗਏ ਤੇ ਹੁਣ ਇਹ ਫੇਰ ਬਾਂਡ ਇੱਕ ਨਵਾਂ ਇਸ਼ੂ ਕਰਨਾ ਚਾਹੁੰਦੇ ਆ, ਇਹ ਇਹਦਾ ਕਾਰਨ ਹੈ। ਅੱਛਾ, ਹੁਣ ਗੱਲ ਇਹ ਹੈ ਕਿ ਇਨ ਦ ਮੀਨ ਟਾਈਮ ਹੁਣ ਫੈਡਰਲ ਲੈਵਲ ਤੇ ਉਹ ਰਿਸਰਚ ਚੱਲ ਰਹੀ ਹੈ। ਹੁਣ ਉਹ ਜਿਹੜੀ ਫੰਡ ਬੰਦ ਹੋਏ ਸੀ ਉਹ ਬੰਦ ਨਹੀਂ ਹੈਗੇ ਤੇ ਉਹ ਫੰਡਿੰਗ ਹੋ ਰਹੀ ਹੈ। NIH ਜਿਹੜਾ ਬੜੀ ਵੱਡੀ ਇੰਸਟੀਟਿਊਟ ਹੈ ਈਸਟ ਕੋਸਟ ਤੇ, ਜਿਹੜੀ ਸਾਰੀ ਰਿਸਰਚ ਕਰਦੀ ਆ, ਪੈਸੇ ਦਿੰਦੀ, ਉਹ ਕਰ ਰਹੀ ਆ। ਸੋ ਕੁਐਸਚਨ ਇਹ ਉੱਠਦਾ ਕਿ ਕੀ ਕੈਲੀਫੋਰਨੀਆ ਸਟੇਟ ਨੂੰ ਇੱਥੇ ਪੈਸੇ ਖਰਚਣ ਦੀ ਲੋੜ ਹੈ? ਤੇ ਦੂਸਰਾ ਕੁਐਸਚਨ ਇਹ ਉੱਠਦਾ ਕਿ ਜਿਹੜੇ ਪਹਿਲਾਂ $3 ਬਿਲੀਅਨ ਤੇ ਪਲੱਸ ਇੰਟਰਸਟ ਜਿਹੜਾ ਖਰਚਿਆ ਹੈ ਉਹਦਾ ਕੀ ਨਤੀਜਾ ਨਿਕਲਿਆ, ਨਹੀਂ ਕੀ ਫਾਇਦਾ ਨਿਕਲਿਆ? ਤੇ ਜਿਹੜੀ ਦੋਵੇਂ ਸਾਈਡਸ ਨੇ ਜਿਹੜੇ ਚਾਹੁੰਦੇ ਨੇ ਪੈਸੇ, ਉਹ ਨੇ ਜਿਹੜੇ ਕਿ ਜਿਹਨਾਂ ਨੂੰ ਮਨੀ ਦੀ ਲੋੜ ਹੈ, ਯਾਨੀ ਕਿ ਰਿਸਰਚ ਯੂਨੀਵਰਸਿਟੀਆਂ ਨੇ, ਲੈਬਸ ਨੇ, ਉਹ ਤੇ ਉਹ ਮੰਗ ਰਹੇ ਨੇ ਪੈਸੇ। ਤੇ ਕੁਝ ਉਹਨਾਂ ਦੇ ਫਿਰ ਪੋਲੀਟੀਸ਼ੀਅਨ ਉਹਨਾਂ ਦੀ ਇਮਦਾਦ ਕਰਨ ਵਾਲੇ ਹੁੰਦੇ ਆ, ਉਹ ਕਹਿ ਰਹੇ ਆ। ਲੇਕਿਨ ਜਿਹੜੇ ਲੋਕ ਇਹਦੇ ਅਗੇਂਸਟ ਨੇ ਉਹ ਕਹਿੰਦੇ ਨੇ ਕਿ ਰਿਸਰਚ ਫੈਡਰਲ ਲੈਵਲ ਤੇ ਹੋ ਰਹੀ ਹੈ ਤੇ ਇਹ ਜਿਹੜੇ $3 ਬਿਲੀਅਨ ਆਲਰੇਡੀ ਖਰਚ ਹੋ ਚੁੱਕੇ ਨੇ, ਇਹਦਾ ਕੋਈ ਖਾਸ ਚੰਗਾ ਨਤੀਜਾ ਹੁਣ ਤੀ ਨਹੀਂ, ਯਾਨੀ ਕਿ ਕੋਈ ਬਹੁਤ ਵੱਡੀ ਉਹਨਾਂ ਨੇ ਕੋਈ ਅਕਾਂਪਲਿਸ਼ਮੈਂਟ ਨਹੀਂ ਕੀਤੀ। ਨਾਲੇ ਤੁਹਾਨੂੰ ਇਹ ਸੋਚਣ ਦੀ ਲੋੜ ਹੈ ਕਿ ਬਈ ਸਟੇਟ ਉੱਤੇ ਇਸ ਵੇਲੇ ਕਾਫੀ ਉਧਾਰ ਆ ਆਲਰੇਡੀ। ਕੈਲੀਫੋਰਨੀਆ ਦੀ ਸਟੇਟ ਤੇ ਲੋਕਲ ਗਵਰਨਮੈਂਟ ਦੇ ਅਗਰ ਬਾਂਡ ਆਪਾਂ ਸਾਰੇ ਜੋੜ ਲਈਏ, $560 ਬਿਲੀਅਨ ਦਾ ਉਧਾਰ ਇਸ ਸਟੇਟ ਦੇ ਉੱਤੇ ਆ, ਸਟੇਟ ਪਲੱਸ ਲੋਕਲ, ਹਾਂਜੀ, ਸਿਟੀਜ਼ ਪਾ ਕੇ, ਕਾਉਂਟੀਜ਼ ਪਾ ਕੇ। ਇਟਸ ਅ ਹਿਊਜ ਅਮਾਊਂਟ ਆਫ ਮਨੀ। ਤੇ ਜੋ ਇਸ ਵੇਲੇ ਕੰਡੀਸ਼ਨ ਆ ਇਕਾਨਮੀ ਦੀ, ਬਜਟ 'ਚ ਬਹੁਤ ਘਾਟਾ ਪੈ ਰਿਹਾ, ਪੈਸੇ ਹੈ ਨਹੀਂ ਸਟੇਟ ਕੋਲ। ਤੇ ਜੇ ਜਿਸ ਤਰ੍ਹਾਂ ਇਕਾਨਮੀ ਇੱਦਾਂ ਹੀ ਅਗਰ ਬੰਦ ਰਹੀ 1 ਸਾਲ ਹੋਰ ਤੇ ਇਹਨਾਂ ਨੂੰ ਟੈਕਸ ਵਧਾਉਣੇ ਪੈਣੇ ਆ, ਲੋਕਾਂ ਕੋਲ ਪੈਸੇ ਹੈ ਨਹੀਂ ਟੈਕਸ ਦਾ ਦੇਣੇ ਉਹਨਾਂ ਨੇ। ਸੋ ਇਟਸ ਨਾਟ ਅ ਗੁੱਡ ਟਾਈਮ ਪੈਸੇ ਖਰਚਣ ਲਈ। ਯਾਨੀ ਕਿ ਅਗਰ ਤੁਹਾਡੇ ਘਰ 'ਚ ਇੱਕ ਸਿਚੁਏਸ਼ਨ ਹੋਵੇ ਤੇ ਤੁਸੀਂ ਇਸ ਵੇਲੇ ਉਧਾਰ ਨਹੀਂ ਲਓਗੇ। ਸੋ ਜਿਹੜੇ ਲੋਕ ਇਹਦੇ ਅਗੇਂਸਟ ਨੇ ਉਹ ਕਹਿੰਦੇ ਨੇ ਵੀ ਦਿਸ ਇਜ਼ ਰੋਂਗ, ਡੋਂਟ ਡੂ ਇਟ, ਇਹ ਪੈਸੇ ਖਰਚਣ ਦਾ ਫਾਇਦਾ ਕੋਈ ਨਹੀਂ, ਫੈਡਰਲ ਗਵਰਨਮੈਂਟ ਨੂੰ ਕਰਨ ਦਿਓ ਤੇ ਸਾਨੂੰ ਨਹੀਂ ਖਰਚਣੇ। ਸੋ ਇਹ ਦੋਵੇਂ ਸਾਈਡਾਂ ਨੇ ਇਹਦੀਆਂ, ਹਰ ਕੋਈ ਬੰਦਾ ਖੁਦ ਸੋਚ ਸਕਦਾ ਕਿ ਕੀ ਬੈਸਟ ਹੈ, ਪਰ ਇਹੋ ਹੀ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਕਿ ਦੋਵੇਂ ਸਾਈਡਾਂ ਇਹਨੀਆਂ। ਹਾਂਜੀ, ਠੀਕ ਹੈ। ਫਿਰ ਪ੍ਰੋਪੋਜੀਸ਼ਨ 15 ਸੀਗੀ, ਆਪਾਂ ਗੱਲ ਕੀਤੀ ਸੀ। ਇਹ ਉਹ ਆ ਜਿਹੜੀ ਪ੍ਰੋਪੋਜੀਸ਼ਨ 13 ਦਾ ਜਿਹੜਾ ਫਾਇਦਾ ਸੀਗਾ ਕਮਰਸ਼ੀਅਲ ਪ੍ਰਾਪਰਟੀ ਕੋਲੋਂ ਖਤਮ ਕਰ ਰਹੀ ਆ। ਇਹਦੇ ਬਾਰੇ ਆਪਾਂ ਕਾਫੀ ਗੱਲ ਕਰ ਰਹੇ ਹਾਂ ਵੀ ਇਹਦੇ ਨਾਲ ਕਮਰਸ਼ੀਅਲ ਪ੍ਰਾਪਰਟੀਜ਼ ਦੇ ਜਿਹੜੇ ਓਨਰ ਨੇ ਉਹਨਾਂ ਦੇ ਟੈਕਸ ਵੱਧ ਜਾਣੇ ਆ, ਤੇ ਜਿਹੜੇ ਉਹਨਾਂ ਨੂੰ ਰੈਂਟ ਕਰਦੇ ਆ, ਜਿੰਨੇ ਬਿਜ਼ਨਸ ਚੱਲਦੇ ਆ, ਸਮਾਲ ਬਿਜ਼ਨਸ, ਵੱਡੇ ਵੀ ਪਰ ਸਮਾਲ ਵੀ, ਜਿਹਨਾਂ ਦੇ ਵਿੱਚ ਆਪਣੇ ਸਰੋਤੇ ਕਾਫੀ ਹੈਗੇ ਆ, ਉਹਨਾਂ ਦਾ ਖਰਚਾ ਵੱਧ ਜਾਣਾ ਤੇ ਇਕਾਨਮੀ ਅੱਗੇ ਮਾੜੀ ਆ, ਬਿਜ਼ਨਸ ਨੂੰ ਅੱਗੇ ਘਾਟੇ ਪੈਣ ਡਏ ਆ, ਬੜੀ ਮਾੜੀ ਚੀਜ਼ ਆ। ਇਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਜਿਹੜੀ ਮੁੜ ਕੇ ਅਗਲੀ ਸੀ ਪ੍ਰੋਪੋਜੀਸ਼ਨ 16, ਇਹਦੇ ਬਾਰੇ ਆਪਾਂ ਪਿਛਲੀ ਵਾਰੀ ਗੱਲ ਕੀਤੀ ਹੈ। ਇਹ ਬੜੀ ਅਹਿਮੀਅਤ ਵਾਲੀ ਇੱਕ ਪ੍ਰੋਪੋਜੀਸ਼ਨ ਹੈ, ਬਹੁਤਾ ਫਾਰ ਰੀਚਿੰਗ, ਬਹੁਤ ਦੇਰ ਤੱਕ ਇਹਦਾ ਅਸਰ ਹੋਣ ਵਾਲੀ ਚੀਜ਼ ਆ। ਇਹਦੇ ਬਾਰੇ ਵੀ ਆਪਾਂ ਗੱਲ ਕਰ ਰਹੇ ਹਾਂ ਪਿਛਲੀ ਵਾਰੀ। ਇਹ ਆ ਰਿਜ਼ਰਵੇਸ਼ਨ ਸਿਸਟਮ, ਕੋਟਾ ਸਿਸਟਮ, ਜਿਹਨੂੰ ਅਫਰਮੇਟਿਵ ਐਕਸ਼ਨ ਕਹਿੰਦੇ ਆ, ਉਹਦੇ ਬਾਰੇ ਆ। ਜੇ ਆਪਣੇ ਕੋਲ ਟਾਈਮ ਹੋਇਆ ਆਪਾਂ ਵਾਪਸ ਆ ਕੇ ਬਾਰੇ ਹੋਰ ਗੱਲ ਕਰ ਸਕਦੇ ਹਾਂ, ਜਾਂ ਸ਼ਾਇਦ ਕੋਈ ਨਾ ਕਾਲ ਕਰਕੇ ਕਰਨਾ ਚਾਹਵੇ ਆਪਾਂ ਕਰ ਸਕਦੇ ਹਾਂ, ਪਰ ਆਪਾਂ ਥੋੜੇ ਸਕਿਪ ਕਰ ਦਿੰਦੇ ਹਾਂ। ਠੀਕ ਹੈ। ਅਗਲੀ ਹੈ ਜੀ ਪ੍ਰੋਪੋਜੀਸ਼ਨ 17 ਜਿਹੜੀ ਸੀ ਕਿ ਜਿਹੜੇ ਕ੍ਰਿਮੀਨਲਸ ਹਾਲੇ ਉਹਨਾਂ ਦੀ ਕੈਦ ਦੀ ਸਜ਼ਾ ਪੂਰੀ ਨਹੀਂ ਮੁੱਕੀ ਲੇਕਿਨ ਪਰੋਲ ਤੇ ਬਾਹਰ ਆ ਜਾਂਦੇ ਆ, ਕੀ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਵੋਟ ਪਾਉਣ ਦਾ? ਇਹ ਵੀ ਆਪਾਂ ਗੱਲ ਕਰ ਰਹੇ ਹਾਂ ਮੰਡੇ ਨੂੰ। ਅਗਲੀ ਆ 18, ਤੇ ਇਹਦੇ ਬਾਰੇ ਆਪਾਂ ਪਹਿਲਾਂ ਗੱਲ ਨਹੀਂ ਕੀਤੀ, ਇਹ ਹੁਣ ਕਰ ਲੈਂਦੇ ਹਾਂ ਜੀ। ਉਹ ਇਹ ਹੈ ਕਿ ਇਹ ਕੋਈ ਨਿਕਸਨ ਦੇ ਟਾਈਮ ਦੀ ਗੱਲ ਆ। ਯੈਸ, ਨਿਕਸਨ ਦੇ ਟਾਈਮ 72-73 ਦੀ ਗੱਲ ਆ। ਉਦੋਂ ਪਹਿਲੀ ਵਾਰੀ, ਉਦੋਂ ਪਹਿਲਾਂ 21 ਸਾਲ ਦੀ ਉਮਰ ਹੋਣੀ ਚਾਹੀਦੀ ਸੀ ਵੋਟ ਪਾਉਣ ਲਈ ਜੀ, ਤੇ ਉਸ ਵੇਲੇ ਘਟਾ ਕੇ 18 ਕਰ ਦਿੱਤੀ। ਤੇ ਉਹ ਵਾਸਤੇ ਕਾਨਸਟੀਟਿਊਸ਼ਨ ਚੇਂਜ ਕਰਨੀ ਪਈ ਸੀ, ਅਮਰੀਕਨ ਕਾਨਸਟੀਟਿਊਸ਼ਨ, ਜਿਹੜਾ ਕਿ ਬੜਾ ਵੱਡਾ ਸਟੈਪ ਆ, ਬਹੁਤ ਵੱਡਾ ਸਟੈਪ ਹੈ ਕਾਨਸਟੀਟਿਊਸ਼ਨ ਚੇਂਜ ਕਰਨੀ। ਲੇਕਿਨ ਗੱਲ ਇਹ ਸੀ ਉਹ ਵੀਅਤਨਾਮ ਦੀ ਵਾਰ ਚੱਲ ਰਹੀ ਸੀ ਤੇ ਬੜਾ ਰੌਲਾ ਸੀਗਾ ਵੀ ਅੱਧੀ ਕੰਟਰੀ ਦੇ ਅਗੇਂਸਟ ਸੀਗੀ, ਯੰਗ ਲੋਕੀ ਪ੍ਰੋਟੈਸਟ ਕਰ ਰਹੇ ਸੀ ਕਿ ਅਸੀਂ ਨਹੀਂ ਲੜਨਾ ਚਾਹੁੰਦੇ ਵੀਅਤਨਾਮ ਜਾ ਕੇ। ਤੇ ਉਸ ਵੇਲੇ ਕਈ ਲੋਕਾਂ ਨੇ ਕਿਹਾ ਵੀ ਭਾਵੇਂ ਤੁਸੀਂ ਅਗਰੀ ਕਰੋ ਜਾਂ ਨਾ ਕਰੋ ਵੀਅਤਨਾਮ ਵਾਰ ਨਾਲ, ਪਰ ਇਹ ਤੇ ਗੱਲ ਸਹੀ ਹੈ ਨਾ ਕਿ ਜਿਹੜਾ ਬੰਦਾ 18 ਸਾਲ ਦਾ ਤੁਸੀਂ ਉਹਨੂੰ ਲਿਜਾ ਕੇ
ਤੇ ਫੌਜ 'ਚ ਤੇ ਉਹਨੂੰ ਵਾਰ 'ਤੇ ਭੇਜ ਰਹੇ ਹੋ ਵੀਅਤਨਾਮ ਵੀ ਜਾ ਕੇ ਆਪਣੀ ਕੰਟਰੀ ਲਈ ਲੜ ਕੇ ਮਰ, ਪਰ ਉਹਨੂੰ ਘਰ ਵੋਟ ਪਾਉਣ ਦੀ ਆਗਿਆ ਨਹੀਂ। ਇਹ ਤੇ ਗੱਲ ਬੜੀ ਗਲਤ ਆ। ਠੀਕ ਹੈ, ਜੇ ਅਗਰ ਉਹ ਵੋਟ ਨਹੀਂ ਪਾ ਸਕਦਾ ਜੀ ਪੋਲੀਟਿਕਸ ਦੇ ਵਿੱਚ, ਚੂਜ਼ ਨਹੀਂ ਕਰ ਸਕਦਾ ਪ੍ਰੈਜ਼ੀਡੈਂਟ ਕੌਣ ਆ, ਤੇ ਇਹਦਾ ਮਤਲਬ ਉਹਦਾ ਕੋਈ ਕੰਟਰੋਲ ਨਹੀਂ। ਉਹ ਤੇ ਜਿਹੜਾ ਦੂਜਾ ਬੰਦਾ ਉਹਨੂੰ ਜਿੱਤ ਕੇ ਤੇ ਉਹਨੂੰ ਭੇਜ ਦੇਵੇ ਵਾਰ 'ਚ। ਸੋ ਇਹ ਸਭ ਨੇ ਅਗਰੀ ਕੀਤਾ ਵੀ ਹਾਂ ਇਹ ਗੱਲ ਠੀਕ ਹੈ ਵੀ 18 ਸਾਲ ਤੇ ਕਰ ਦਿਓ। ਸੋ 18 ਸਾਲ ਦੀ ਹੋ ਗਈ। ਸੋ ਉਹ 'ਚ ਕੋਈ ਹੁਣ ਕੋਈ ਉਹ 'ਚ ਕੋਈ ਕੁਐਸਚਨ ਨਹੀਂ ਗਾ, ਕੋਈ ਝਗੜਾ ਨਹੀਂ ਗਾ, ਬੜੀ ਸੈਟਲ ਹੋਈ ਗੱਲ ਆ। ਇਹ ਹੁਣ ਕੈਲੀਫੋਰਨੀਆ 'ਚ ਕੀ ਕਰਨਾ ਚਾਹੁੰਦੇ ਆ, ਕਹਿੰਦੇ ਕਿ ਤੁਹਾਨੂੰ ਪਤਾ ਕਿ ਇੱਥੇ ਆਪਣੇ ਇਲੈਕਸ਼ਨਾਂ 2 ਵਾਰੀ ਹੁੰਦੀਆਂ ਨੇ ਸਾਲ 'ਚ, ਇੱਕ ਵਾਰੀ ਜੂਨ 'ਚ ਤੇ ਇੱਕ ਵਾਰੀ ਨਵੰਬਰ 'ਚ। ਜਿਹੜੀ ਨਵੰਬਰ ਦੀ ਇਲੈਕਸ਼ਨ ਹੈ ਉਹਨੂੰ ਕਿਹਾ ਜਾਂਦਾ ਜਨਰਲ ਇਲੈਕਸ਼ਨ, ਤੇ ਜਿਹੜੀ ਦੂਸਰੀ ਹੁੰਦੀ ਹੈ ਉਹ ਥੋੜੀ ਛੋਟੀ ਇਲੈਕਸ਼ਨ ਗਿਣੀ ਹੈ, ਕਿਉਂਕਿ ਉਹ ਜੂਨ ਵਾਲੀ ਇਲੈਕਸ਼ਨ 'ਚ ਮੋਸਟਲੀ ਪ੍ਰਾਇਮਰੀਜ਼ ਹੁੰਦੀਆਂ ਨੇ ਜਦੋਂ ਵੱਡੀ ਇਲੈਕਸ਼ਨ ਹੋਵੇ, ਤੇ ਜਾਂ ਜੇ ਪ੍ਰਾਇਮਰੀ ਉਹ ਸਾਲ ਵੀ ਨਾ ਹੋਵੇ ਉਹੋ ਜਿਹਾ, ਤੇ ਜਿਹੜੇ ਛੋਟੇ ਮੋਟੇ ਕੇਸ ਹੁੰਦੇ ਆ ਉਹ ਹੁੰਦੇ ਉਹਦੇ 'ਚ। ਪਰ ਕਈ ਵਾਰੀ ਉਹਦੇ 'ਚ ਵੀ ਪ੍ਰੋਪੋਜੀਸ਼ਨਾਂ ਕਾਫੀ ਇੰਪੋਰਟੈਂਟ ਆ ਜਾਂਦੀਆਂ ਜੂਨ ਵਾਲੀ ਪ੍ਰਾਇਮਰੀ ਇਲੈਕਸ਼ਨ। ਇਹ ਪ੍ਰੋਪੋਜੀਸ਼ਨ ਇਹ ਕਹਿ ਰਹੀ ਹੈ ਕਿ ਅਗਰ ਬੰਦੇ ਨੇ 18 ਸਾਲ ਦੇ ਹੋ ਜਾਣਾ ਹੈ ਨਵੰਬਰ ਤੱਕ, ਤੇ ਭਾਵੇਂ ਉਹਦੀ ਉਮਰ 17 ਹੀ ਹੋਵੇ ਜੂਨ 'ਚ, ਤੇ ਉਹਨੂੰ ਵੋਟ ਪਾਉਣ ਦੀ ਆਗਿਆ ਦਿੱਤੀ ਜਾਵੇ। ਯਾਨੀ ਕਿ 17 ਸਾਲ ਦਾ ਲੜਕਾ ਜਾਂ ਲੜਕੀ ਵੀ ਵੋਟ ਪਾ ਸਕੇਗਾ। ਤੇ ਹੁਣ ਕੁਐਸਚਨ ਇਹ ਉੱਠਦਾ ਕਿ ਮੇਬੀ ਦੈਟਸ ਨਾਈਸ, ਠੀਕ ਆ, ਪਰ ਜੇ ਉਹ 6 ਮਹੀਨੇ ਰਹਿੰਦੇ ਤੇ ਵੇਟ ਕਿਉਂ ਨਹੀਂ ਕਰ ਲੈਂਦੇ ਵੀ ਏਡੀ ਕਿਹੜੀ ਗੱਲ ਆ, ਰਾਈਟ? ਕੋਈ ਖਾਸ ਇਹਦੀ ਕੋਈ ਰੀਜ਼ਨ ਹੀ ਨਹੀਂ ਦਿਸਦੀ। ਪਰ ਯਾਨੀ ਕਿ ਫਾਇਦਾ ਤਾਂ ਉਹੀ ਆ ਵੀ ਉਹ ਬੰਦੇ ਨੇ ਪਾਉਣੀ ਆ ਨਵੰਬਰ 'ਚ, ਚਲੋ ਉਹਨੂੰ ਜੂਨ 'ਚ ਵੀ ਪਾਉਣ ਦਿਓ, ਹੋਰ ਇਹਦਾ ਕੋਈ ਰੀਜ਼ਨ ਨਹੀਂ ਮੈਨੂੰ ਦੱਸਦਾ। ਤੇ ਜਿਹੜੇ ਲੋਕ ਇਹਦੇ ਅਗੇਂਸਟ ਨੇ ਉਹ ਕਹਿੰਦੇ ਨੇ ਕਿ ਵੀ ਠੀਕ ਹੈ ਵੀ ਉਹ ਛੋਟੀ ਇਲੈਕਸ਼ਨ ਹੁੰਦੀ ਆ ਤੇ ਅਸਲ 'ਚ ਜਨਰਲ ਇਲੈਕਸ਼ਨ ਵੱਡੀ ਹੁੰਦੀ ਆ, ਲੇਕਿਨ ਕਈ ਵਾਰੀ ਜੂਨ ਵਾਲੀ ਇਲੈਕਸ਼ਨ 'ਚ ਵੀ ਬੜੇ ਵੱਡੇ ਮਸਲੇ ਹੁੰਦੇ ਆ। ਤੇ ਜੇ ਸਾਰੀ ਕੰਟਰੀ 18 ਸਾਲ 'ਚ ਕਰਦੀ ਹੈ ਤੇ ਆਪਾਂ ਨੂੰ 17 ਦੀ ਕਰਨ ਦੀ ਕੀ? ਸੋ ਇਹੋ ਜਿਹੇ 2 ਪੱਖ ਨੇ, ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਸ ਪ੍ਰੋਪੋਜੀਸ਼ਨ, ਪਰ ਜਿੱਦਾਂ ਕਿਸੇ ਦਾ ਠੀਕ ਲੱਗੇ ਤੁਸੀਂ ਸੋਚ ਸਕਦੇ ਹੋ। ਪਰ ਇਹ 'ਚ ਕੋਈ ਹੋਰ ਕੋਈ ਪੇਚੀਦਾ ਗੱਲ ਨਹੀਂ, ਇਹ 'ਚ ਕੋਈ ਕੀ ਹੋਈ ਗੱਲ ਨਹੀਂ, ਇਹ ਬੜੀ ਸਿੰਪਲ ਜੀ ਗੱਲ ਆ ਕਿ 17 ਸਾਲ ਦਾ ਲੜਕਾ ਜਾਂ ਲੜਕੀ ਕੀ ਵੋਟ ਪਾ ਸਕਦਾ ਜੇਕਰ ਉਹਨਾਂ ਨੇ ਨਵੰਬਰ ਤੱਕ 18 ਦਾ ਹੋ ਜਾਣਾ, ਤਾਂ ਕਰਕੇ, ਯਾਨੀ ਕਿ 17.5 ਦਾ ਸਮਝ ਲਓ। ਅੱਛਾ, ਇਹ ਹੋ ਗਈ ਜੀ ਪ੍ਰੋਪੋਜੀਸ਼ਨ। ਫਿਰ ਪ੍ਰੋਪੋਜੀਸ਼ਨ 19 ਬਾਰੇ ਆਪਾਂ ਕਾਫੀ ਗੱਲ ਕੀਤੀ ਸੀ, ਬੜੀ ਕੰਪਲੈਕਸ ਸੀਗੀ ਇਹ ਪ੍ਰਾਪਰਟੀ ਟੈਕਸ ਬਾਰੇ। ਜਦੋਂ ਬਜ਼ੁਰਗ ਕੋਈ ਗੁਜ਼ਰਦਾ ਤੇ ਆਪਣੀ ਪ੍ਰਾਪਰਟੀ ਬੱਚਿਆਂ ਨੂੰ ਦਿੰਦਾ ਤੇ ਉਹਦੇ ਪ੍ਰਾਪਰਟੀ ਟੈਕਸ ਦਾ ਕੀ ਹੁੰਦਾ, ਇਹਦੇ ਬਾਰੇ ਆਪਾਂ ਕਾਫੀ ਗੱਲ ਕੀਤੀ ਤੇ ਇਹ ਆਪਾਂ ਕਰ ਚੁੱਕੇ ਹਾਂ। ਅਗਲੀ ਸੀ ਪ੍ਰੋਪੋਜੀਸ਼ਨ ਨੰਬਰ 20 ਇਹ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਕਿ ਲੇਟਲੀ ਪਿਛਲੇ 10 ਸਾਲਾਂ ਤੋਂ ਕੈਲੀਫੋਰਨੀਆ 'ਚ ਕਾਫੀ ਕ੍ਰਾਈਮ ਦੇ ਲਾਅ ਜਿਹੜੇ ਹੈਗੇ ਆ ਉਹ ਨਰਮਈ ਦੇ ਵਿੱਚ ਲਿਆਂਦੇ ਜਾ ਰਹੇ ਆ, ਤੇ 2 ਪ੍ਰੋਪੋਜੀਸ਼ਨਾਂ ਪਾਸ ਹੋਈਆਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਕਾਫੀ ਕ੍ਰਿਮੀਨਲ ਕਰਨੇ ਸ਼ੁਰੂ ਕਰਤੇ ਸੀ ਪੰਚਾਂ। ਇਹ ਪ੍ਰੋਪੋਜੀਸ਼ਨ ਉਹਨੂੰ ਪਿਛਾਂਹ ਨੂੰ ਮੋੜ ਕੇ ਸਖਤੀ ਕਰਨਾ ਚਾਹੁੰਦੀ ਹੈ ਕਿ ਨਹੀਂ, ਕਈ ਤਰੀਕੇ ਦੇ ਕ੍ਰਿਮੀਨਲ ਨਹੀਂ ਨਿਕਲਣੇ। ਇਹਦੇ ਬਾਰੇ ਵੀ ਆਪਾਂ ਗੱਲ ਪਿਛਲੀ ਮੰਡੇ ਨੂੰ ਕਾਫੀ ਕੀਤੀ। ਅਗਲੀ ਹੈਗੀ ਆ 21, ਇਹ ਸੀਗੀ ਰੈਂਟ ਕੰਟਰੋਲ ਦੀ। ਇਹਦੀ ਗੱਲ ਆਪਾਂ ਪਿਛਲੇ ਵੀ ਕਾਫੀ ਡੂੰਘਾਈ 'ਚ ਕੀਤੀ ਕਿ ਰੈਂਟ ਕੰਟਰੋਲ ਸਾਰੀ ਸਟੇਟ 'ਚ ਆਲਰੇਡੀ ਹੋ ਚੁੱਕਾ, ਇਹ ਪ੍ਰੋਪੋਜੀਸ਼ਨ ਨੂੰ ਹੋਰ ਵੀ ਸਖਤ ਕਰਨਾ ਚਾਹੁੰਦੀ ਆ, ਤੇ ਉਹਦੇ ਦੋਵੇਂ ਪਹਿਲੂ ਆਪਾਂ ਕਾਫੀ ਸੋ ਇਹ ਵੀ ਸਕਿਪ ਕਰ ਦਿੰਦੇ ਆ। ਅਗਲੀ ਫਿਰ ਆਉਂਦੀ ਆ ਪ੍ਰੋਪੋਜੀਸ਼ਨ 22 22 ਨੰਬਰ। ਇਹਦੇ ਬਾਰੇ ਆਪਾਂ ਪਹਿਲਾਂ ਗੱਲ ਨਹੀਂ ਕੀਤੀ ਹੈ, ਔਰ ਕਾਫੀ ਇੰਟਰਸਟਿੰਗ ਪ੍ਰੋਪੋਜੀਸ਼ਨ ਆ। ਔਰ ਅਗਰ ਤੁਸੀਂ ਅਟੈਂਸ਼ਨ ਪੇ ਕਰ ਰਹੇ ਹੋ ਐਡਸ ਨੂੰ, ਐਡਵਰਟਾਈਜ਼ਮੈਂਟ ਕਮਰਸ਼ੀਅਲ ਰੇਡੀਓ ਤੇ ਟੀਵੀ ਦੇ ਬਹੁਤ ਤੁਹਾਨੂੰ ਦੇਖਣ ਨੂੰ ਮਿਲਣਗੇ, ਸਾਡੇ ਮੇਲ ਬਾਕਸ ਵੀ ਦੇ ਕਈ ਫਲਾਇਰ ਆ ਰਹੇ ਹੋਣੇ ਆ। ਤੇ ਇਹ ਇੱਕ ਬੜਾ ਵੱਡਾ ਮਸਲਾ ਹੈ ਜਿਹੜਾ ਕਿ ਬੜੇ ਚਿਰ ਦਾ ਚੱਲ ਰਿਹਾ, ਤੇ ਆਪਣੇ ਲੋਕ ਜਿਹੜੇ ਟਰੱਕ ਚਲਾਉਂਦੇ ਨੇ ਜਾਂ ਟੈਕਸੀ ਚਲਾਉਂਦੇ ਨੇ ਉਹ ਜਾਣਦੇ ਨੇ ਵੀ ਗੱਲ ਕੀ ਹੋ ਰਹੀ ਹੈ। ਹਾਲਾਂਕਿ ਇਹਦਾ ਅਸਰ ਟਰੱਕ ਡਰਾਈਵਰ ਜਾਂ ਟੈਕਸੀ ਡਰਾਈਵਰ ਤੇ ਕੋਈ ਨਹੀਂ, ਟੈਕਸੀ ਡਰਾਈਵਰ ਤੇ ਤਾਂ ਹੈ, ਸੌਰੀ ਟੈਕਸੀ ਡਰਾਈਵਰ ਤੇ ਤਾਂ ਹੋਵੇਗਾ, ਹਾਂਜੀ, ਪਰ ਟਰੱਕ ਡਰਾਈਵਰ ਤੇ ਨਹੀਂ। ਉਹ ਇਹ ਗੱਲ ਹੈ ਕਿ ਆਪਣੇ ਇੱਥੇ ਟੈਕਸ ਦੇ ਕਾਰਨ ਕਰਕੇ 2 ਤਰੀਕੇ ਨਾਲ ਬੰਦਾ ਕੰਮ ਕਰਦਾ ਕਿਸੇ ਲਈ, ਜਾਂ ਐਜ਼ ਐਨ EMPLOYEE ਯਾਨੀ ਕਿ ਪੂਰਾ ਮੁਲਾਜ਼ਮ, ਤੇ ਜਾਂ ਐਜ਼ ਏ ਕਾਂਟਰੈਕਟਰ। ਜਿਹੜਾ ਕਾਂਟਰੈਕਟਰ ਆ ਉਹਨੂੰ ਜਿਹੜੀ ਕੰਪਨੀ ਆ ਉਹਨੂੰ EMPLOYEE ਨਹੀਂ ਸਮਝਦੀ, ਉਹਦੇ ਕਰਕੇ ਫਿਰ ਉਹਨੂੰ ਕੋਈ ਬੈਨੀਫਿਟ ਨਹੀਂ ਮਿਲਦੇ। ਸਿਕ ਲੀਵ ਹੋ ਗਈ ਜਾਂ ਹੈਲਥ ਇੰਸ਼ੋਰੈਂਸ ਹੋ ਗਈ, ਹੌਲੀਡੇਜ਼ ਹੋ ਗਏ, ਇਹ ਉਹਨਾਂ ਨੂੰ ਨਹੀਂ ਮਿਲਦੇ। ਲੇਕਿਨ ਦੂਜੇ ਬੰਨੇ ਉਹ ਬੰਦੇ ਨੂੰ ਖੋਲਿਆ ਕਿ ਭਾਵੇਂ ਜੇ ਉਹਦੇ ਲਈ ਕਰ ਰਿਹਾ ਕਿਸੇ ਹੋਰ ਲਈ ਵੀ ਕਰ ਲਏ, ਤੀਜੇ ਲਈ ਕਰ ਲਵੇ, ਜੇ 20 ਘੰਟੇ ਕਰਨਾ ਚਾਹੁੰਦਾ 20 ਕਰ ਲਵੇ, 40 ਕਰਨੇ 40 ਕਰ ਲਏ, ਜ਼ਿਆਦਾ ਕਰਨੇ ਜ਼ਿਆਦਾ ਕਰ ਲਵੇ। ਯਾਨੀ ਕਿ ਉਹ ਬੰਦਾ ਖੁਦ ਆਪਣੇ ਆਪ 'ਚ ਇੱਕ ਬਿਜ਼ਨਸਮੈਨ ਆ ਤੇ ਉਹ ਕਾਂਟਰੈਕਟ ਕਰਦਾ। ਜਿਹੜੇ ਆਪਣੇ ਲੋਕ ਉਹਨੂੰ ਕਈ ਵਾਰੀ 1099 ਕਹਿ ਦਿੰਦੇ ਆ। 1099 ਟੈਕਸ ਦਾ ਫਾਰਮ ਆ, ਤੇ ਜਦੋਂ ਸਾਲ ਦੇ ਬਾਅਦ ਇੰਪਲੋਇਰ ਨੇ IRS ਨੂੰ ਦੱਸਣਾ ਹੈ ਵੀ ਇਹਨੂੰ ਕਿੰਨੀ ਮਨੀ ਪੇ ਕੀਤੀ ਗਈ,
ਤੇ ਕਾਂਟਰੈਕਟਰ ਨੂੰ 1099 ਦਿੰਦੇ ਆ, EMPLOYEE ਨੂੰ ਮਿਲਦਾ W2। ਸੋ ਆਪਣੇ ਲੋਕ ਕਾਫੀ ਸਮਝਦੇ ਨੇ ਇਸ ਗੱਲ ਨੂੰ, W2 ਤੇ 1099। ਅੱਛਾ, ਹੁਣ ਕੈਲੀਫੋਰਨੀਆ ਦੇ ਵਿੱਚ ਲੇਬਰ ਲਾਅ ਜਿਹੜੇ ਨੇ ਇਹ ਬੜੇ ਚਿਰ ਦੇ ਇਸ ਚੀਜ਼ ਦੇ ਉੱਤੇ ਫਿਕਰਮੰਦ ਸਨ, ਕੈਲੀਫੋਰਨੀਆ ਸਟੇਟ ਗਵਰਨਮੈਂਟ, ਕਿ ਕਈ ਕੰਪਨੀਆਂ ਨੇ ਉਹ ਆਪਣੇ EMPLOYEES ਨੂੰ ਕੱਢ ਕੇ ਤੇ ਕਾਂਟਰੈਕਟਰ ਹਾਇਰ ਕਰ ਲੈਂਦੀ, ਕਿਉਂਕਿ ਇੱਕ ਟਿਪੀਕਲ ਜਿਹੜਾ EMPLOYEE ਹੈ ਉਹਦਾ ਅਗਰ ਉਹਨੂੰ ਮੰਨ ਲਓ ਵੀ ਮਹੀਨੇ ਦਾ 10,000 ਮਿਲਦਾ ਹੈ ਤੇ ਕੰਪਨੀ ਦਾ ਐਡੀਸ਼ਨਲ ਐਕਸਪੈਂਸ ਕੋਈ ਕਮ ਸੇ ਕਮ 3,000 ਹੋਰ ਹੁੰਦਾ ਉਹਨੂੰ ਰੱਖਣ ਦਾ, EMPLOYEE ਰੱਖਣ ਨੂੰ। EMPLOYEE ਸਮਝਦਾ ਮੈਨੂੰ 10 ਮਿਲ ਰਿਹਾ, ਲੇਕਿਨ ਕੰਪਨੀ ਉਹਨੂੰ ਐਕਚੁਅਲੀ 13,000 ਦੇ ਰਹੀ ਹੈ, 14,000 ਦੇ ਰਹੀ ਹੈ, ਕਿਉਂਕਿ ਹੈਲਥ ਇੰਸ਼ੋਰੈਂਸ ਵਗੈਰਾ ਸਭ ਕੁਝ ਅਗਰ ਤੁਸੀਂ ਜੋੜ ਲਓ ਤੇ ਸੋਸ਼ਲ ਸਿਕਿਉਰਿਟੀ, ਮੈਡੀਕੇਅਰ ਸਭ ਕੁਝ, ਤੇ ਟਿਪੀਕਲੀ 25-30%, 35% ਐਡੀਸ਼ਨਲ ਕਾਸਟ EMPLOYER ਨੂੰ। ਦੂਜੀ ਗੱਲ ਹੈ ਕਿ ਅਗਰ ਬੰਦਾ EMPLOYEE ਹੈ ਤੇ ਅਗਰ ਉਹਨੂੰ EMPLOYER ਫਾਇਰ ਕਰਨਾ ਚਾਹਵੇ ਤੇ ਉੱਥੇ ਬਹੁਤ ਰਿਸਟ੍ਰਿਕਸ਼ਨਸ ਨੇ ਕਿ ਤੂੰ ਆਹ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ। ਜਿਹੜਾ ਕਾਂਟਰੈਕਟਰ ਆ ਉਹਦੇ ਨਾਲ ਕੋਈ ਝੰਜਟ ਨਹੀਂ, ਕੰਮ ਕਰਨਾ ਤੇ ਕਰਨਾ, ਜੇ ਨਹੀਂ ਕਰਨਾ ਤੇ ਉਹਨੂੰ ਕੋਈ ਵੀ ਭਾਈ ਤੇਰੀ ਸੇਵਾ ਦੀ ਹੋਰ ਲੋੜ ਨਹੀਂ, ਗੱਲ ਮੁੱਕ ਜਾਂਦੀ ਆ। ਸੋ ਜਿਹੜਾ EMPLOYER ਆ ਉਹ ਟਿਪੀਕਲੀ ਪ੍ਰੈਫਰ ਕਰਦਾ ਹੈ ਕਿ ਮੈਨੂੰ ਉਹ ਇੰਨੇ ਝੰਜਟ ਨਾ ਪੈਣ, ਤੇ ਉਹ ਕਈ EMPLOYEES ਨੂੰ, ਇਹ 20 ਸਾਲ ਪਹਿਲਾਂ ਗੱਲ ਕਾਫੀ ਚੱਲਣੀ ਸ਼ੁਰੂ ਹੋਈ ਜਦੋਂ ਇੱਥੇ ਸਿਲਿਕਨ ਵੈਲੀ 'ਚ ਕਾਫੀ ਚੱਲਦੀ ਸੀ ਤੇ ਕਾਫੀ ਲੇ ਆਫ ਵਗੈਰਾ ਹੋਈਆਂ, ਤੇ ਮੁੜ ਕੇ ਉਹਨਾਂ ਨੇ ਉਸੇ ਬੰਦੇ ਨੂੰ ਬਾਅਦ 'ਚ ਕਾਂਟਰੈਕਟਰ ਹਾਇਰ ਕਰ ਲੈਣਾ। ਤੇ ਉਹ ਤਾਂ ਫਿਰ ਗਲਤ ਗੱਲ ਸੀ ਵੀ, ਤੇ ਇੱਕ ਬੰਦੇ ਨੂੰ ਕੱਢ ਦਿੰਦੇ ਆ, ਮੁੜ ਕੇ 6 ਮਹੀਨਿਆਂ ਬਾਅਦ ਉਹਨੂੰ ਕਹਿੰਦੇ ਆ ਵੀ ਤੂੰ ਕਾਂਟਰੈਕਟ ਤੋਂ ਆ ਜਾ, ਤੇਰਾ ਮਤਲਬ ਵੀ ਜਾਬ ਤੇ ਹੈਗੀ ਸੀ, ਤੁਸੀਂ ਇਹਦਾ ਮਤਲਬ ਉਹਨੂੰ ਤਾਂ ਕੱਢਿਆ ਕਿ ਤੁਸੀਂ ਪੈਸੇ ਸੇਵ ਕਰ ਸਕੋ। ਸੋ ਇਸ ਗੱਲ ਤੇ ਕਾਫੀ ਉਦੋਂ ਚੱਲਦਾ ਰਿਹਾ ਵਿਵਾਦ 15-20 ਸਾਲ ਪਹਿਲਾਂ, ਤੇ ਬੜੇ ਸਖਤ ਲਾਅ ਕੈਲੀਫੋਰਨੀਆ ਨੇ ਪਾਸ ਕੀਤੇ ਕਿ ਬਈ ਤੁਸੀਂ ਇਸ ਕੰਮ ਲਈ ਕਦੀ ਵੀ ਕਿਸੇ EMPLOYEE ਨੂੰ ਨਹੀਂ ਕੱਢ ਸਕਦੇ ਕਿ ਉਹਨੂੰ ਕੱਢ ਕੇ ਤੇ ਮੁੜ ਕੇ ਕਾਂਟਰੈਕਟਰ ਹਾਇਰ ਕਰ ਲਓ। ਦੈਟਸ ਨਾਟ ਰਾਈਟ। ਸੋ ਇਹ ਆਲਰੇਡੀ ਲਾਅ ਆ। ਜਦੋਂ ਮੈਂ ਕੰਮ ਕਰਦਾ ਰਿਹਾ ਤਾਂ ਮੈਂ ਜਿੰਨੇ ਬੰਦੇ ਹਾਇਰ ਕੀਤੇ ਜਾਂ ਕਈਆਂ ਨੂੰ ਜੇ ਕੱਢਣਾ ਪੈਂਦਾ ਸੀ ਤਾਂ ਮੈਨੂੰ ਬਹੁਤ ਇਹ ਖਿਆਲ ਰੱਖਣਾ ਪੈਂਦਾ ਸੀ ਕਿ ਭਾਵੇਂ ਇਹ ਨਹੀਂ ਕਹਿ ਮੈਨੇਜਰ, ਜੇ ਮੈਂ ਨਹੀਂ ਵੀ ਕਿਸੇ ਬੰਦੇ ਨੂੰ ਲੇ ਆਫ ਕਰਨਾ ਚਾਹੁੰਦਾ, ਅਗਰ ਮੈਨੂੰ ਕਰਨਾ ਪੈ ਗਿਆ ਕਿਉਂ ਕੰਪਨੀ ਕਹਿ ਰਹੀ ਆ, ਤੇ ਮੁੜ ਕੇ ਉਹ ਬੰਦਾ ਮੇਰੇ ਕੋਲ ਆਏ ਕਹਿੰਦਾ ਯਾਰ ਕੋਈ ਜੌਬ ਮੈਨੂੰ ਫਿਰ ਹਾਇਰ ਕਰ ਲਾ, ਤੇ ਮੇਰੇ ਕੋਲ ਕਾਂਟਰੈਕਟਰ ਲਈ ਮਨੀ ਹੈਗੀ ਹੈ, ਲੇਕਿਨ EMPLOYEE ਹਾਇਰ ਕਰਨ ਲਈ ਮੈਨੂੰ ਕੰਪਨੀ ਅਲਾਉ ਨਹੀਂ ਕਰ ਰਹੀ, ਪਰ ਮੈਂ ਉਸ ਬੰਦੇ ਨੂੰ ਉਹਨੂੰ ਕਾਂਟਰੈਕਟਰ ਨਹੀਂ ਸੀ ਬੁਲਾ ਸਕਦਾ, ਕਮ ਸੇ ਕਮ 6 ਮਹੀਨੇ ਲੰਘਣੇ ਪੈਂਦੇ ਸੀਗੇ, ਅਦਰਵਾਈਜ਼ ਸਾਡੇ ਤੇ ਸੂ ਹੋ ਸਕਦਾ ਸੀਗਾ ਸਟੇਟ ਗਵਰਨਮੈਂਟ ਦਾ। ਸੋ ਇਹਦੇ ਬਾਰੇ ਕਾਫੀ ਸਖਤ ਲਾਅ ਆਲਰੇਡੀ ਹੈਗੇ ਆ। ਅੱਛਾ, ਹੁਣ ਠੀਕ ਹੈ ਹੈਗੇ ਤੇ ਨੇ, ਪਰ ਲੇਕਿਨ ਕਈ ਇੰਡਸਟਰੀਜ਼ ਇਹੋ ਜਿਹੀਆਂ ਨੇ, ਉਹ ਸਾਰੀ ਇੰਡਸਟਰੀਆਂ ਬਦਲ ਗਈਆਂ ਇਸ ਤਰੀਕੇ ਨਾਲ ਕਿ ਲੋਕੀ ਕਾਂਟਰੈਕਟਰ ਵਰਤਣੇ ਉਹਨਾਂ ਨੇ ਸ਼ੁਰੂ ਕਰਤੇ। ਟਰੱਕਿੰਗ ਇੰਡਸਟਰੀ ਵਿੱਚ ਬੜੀ ਵੱਡੀ ਚੀਜ਼ ਹੈ। ਟਰੱਕਿੰਗ 'ਚ ਬਹੁਤ ਸਾਰੇ ਹੁਣ ਲੋਕ ਜਿਹੜੇ ਟਰੱਕ ਐਕਚੁਅਲ ਡਰਾਈਵਰ ਨੇ, ਉਹ ਉਹਨਾਂ ਨੂੰ ਓਨਰ ਆਪਰੇਟਰ ਕਿਹਾ ਜਾਂਦਾ ਹੈ, ਤੇ ਉਹ ਕਾਂਟਰੈਕਟਰ ਨੇ, ਉਹ EMPLOYEE ਨਹੀਂ। ਤੇ ਕੰਪਨੀ ਕੋਲ ਅਗਰ 50 ਟਰੱਕ ਨੇ ਤੇ ਉਹ 'ਚੋਂ 10 ਭਾਵੇਂ EMPLOYEE ਹੋਣ ਤੇ 40 ਸ਼ਾਇਦ ਕਾਂਟਰੈਕਟਰ ਹੋਣ, ਜਿਹਨਾਂ ਨੂੰ ਓਨਰ ਆਪਰੇਟਰ ਕਿਹਾ ਜਾਂਦਾ। ਆਪਣੇ ਟਰੱਕਿੰਗ ਵਾਲੇ ਸਭ ਸਮਝਦੇ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ, ਤੇ ਉਹ 1099 ਤੇ ਸਟੇਟ ਆਫ ਕੈਲੀਫੋਰਨੀਆ ਨੇ ਇਹ ਪਾਲਿਸੀ ਬਣਾ ਲਈ ਕੁਝ ਸਾਲ ਪਹਿਲਾਂ ਕਿ ਬਈ ਅਸੀਂ ਹੋਰ ਸਖਤੀ ਕਰ ਦੇਣੀ ਇਸ ਗੱਲ ਤੇ ਕਿ ਅਗਰ ਇਹ ਬੰਦਾ ਜਿਹਨੂੰ ਤੁਸੀਂ ਕਾਂਟਰੈਕਟਰ ਕਹਿ ਰਹੇ ਹੋ, ਜੇ ਉਹ ਕੰਮ ਉਹ ਕਰ ਰਿਹਾ ਹੈ ਜਿਹੜਾ ਕਿ ਤੁਹਾਡਾ ਅਸਲੀ ਸੈਂਟਰਲ ਕੰਮ ਹੈ ਤੁਹਾਡੇ ਪ੍ਰੋਫੈਸ਼ਨ ਦਾ, ਜਿਵੇਂ ਤੁਸੀਂ ਟਰੱਕਿੰਗ ਕੰਪਨੀ ਆ, ਡਰਾਈਵ ਕਰਨਾ ਟਰੱਕ ਨੂੰ, ਇਹ ਬੜਾ ਮੇਨ ਮਕਸਦ ਤੇ ਟਰੱਕਿੰਗ ਕੰਪਨੀ ਦਾ ਇਹੋ ਹੀ ਹੈ ਨਾ ਕਿ ਡਰਾਈਵ ਕਰਕੇ ਟਰੱਕ ਨੂੰ ਇੱਥੋਂ ਚੁੱਕ ਕੇ ਤੇ ਉੱਥੇ ਲੈ ਜਾਓ। ਤੇ ਜੇਕਰ ਬੰਦਾ ਉਹ ਕੰਮ ਕਰ ਰਿਹਾ ਤੇ ਉਹਨੂੰ ਤੁਸੀਂ ਕਾਂਟਰੈਕਟਰ ਨਾ ਰੱਖੋ, ਉਹਨੂੰ ਤੁਸੀਂ EMPLOYEE ਕਹਿਣਾ ਪਿਆ। ਜੇਕਰ ਤੁਸੀਂ ਟਰੱਕਿੰਗ ਕੰਪਨੀ ਆ ਤੇ ਤੁਸੀਂ ਇੱਕ ਅਕਾਊਂਟੈਂਟ ਹਾਇਰ ਕਰਦੇ ਆ, ਅਕਾਊਂਟਿੰਗ ਦਾ ਕੰਮ ਤੁਹਾਡਾ ਨਹੀਂ, ਤੁਸੀਂ ਉਹਦੇ ਇੱਕ ਪ੍ਰੋਫੈਸ਼ਨਲ ਆ, ਉਹ ਅਗਰ ਕਾਂਟਰੈਕਟਰ ਹੋਵੇ ਤੇ ਕੋਈ ਗੱਲ ਨਹੀਂ। ਅਗਰ ਤੁਸੀਂ ਜੈਨੇਟਰ ਹਾਇਰ ਕਰਦੇ ਆ, ਉਹ ਅਗਰ ਕਾਂਟਰੈਕਟਰ ਹੈ ਕੋਈ ਗੱਲ ਨਹੀਂ, ਤੁਹਾਨੂੰ EMPLOYEE ਰੱਖਣ ਦੀ ਲੋੜ ਨਹੀਂ। ਲੇਕਿਨ ਜਿਹੜਾ ਬੰਦਾ ਇੱਕ ਸੈਂਟਰਲ ਕੰਮ ਕਰ ਰਿਹਾ ਤੁਹਾਡੇ ਪ੍ਰੋਫੈਸ਼ਨ ਦਾ, ਤੁਹਾਡੀ ਇੰਡਸਟਰੀ ਦਾ, ਉਹਨੂੰ ਤੁਸੀਂ ਕਾਂਟਰੈਕਟਰ ਨਹੀਂ ਬਣਾ ਸਕਦੇ। ਤੇ ਦੋ ਹੋਰ ਵੀ ਕੇਸ ਨੇ ਕਿ ਜਿਹੜੀ ਕੋਈ ਏਡੀ ਵੱਡੀ ਗੱਲ ਨਹੀਂ ਸੀ, ਉਹ ਇਹ ਸੀ ਕਿ ਤੁਸੀਂ ਕਾਂਟਰੈਕਟਰ ਦੇ ਆਵਰ ਨਹੀਂ ਸੈੱਟ ਕਰ ਸਕਦੇ। ਜੇਕਰ ਤੁਸੀਂ ਆਵਰ ਸੈੱਟ ਕਰਦੇ ਆ ਦੈਨ ਹੀ ਇਜ਼ ਐਨ EMPLOYEE। ਜੇਕਰ ਤੁਸੀਂ ਇਹਨੂੰ ਕਹਿੰਦੇ ਵੀ ਇੱਥੇ ਕਰ ਉੱਥੇ ਕਰ, ਯਾਨੀ ਕਿ ਟੋਟਲੀ ਕੰਟਰੋਲ ਸੁਪਰਵਾਈਜ਼ ਪੂਰਾ ਕਰ ਰਹੇ ਆ, ਫਿਰ ਉਹ ਬੰਦਾ ਕਾਂਟਰੈਕਟਰ ਨਹੀਂ ਕਿਹਾ ਜਾਵੇਗਾ, ਉਹ EMPLOYEE ਹੋਵੇਗਾ। ਸੋ ਇਹਨਾਂ ਦੇ 2-3 ਟੈਸਟ ਸੀ, ਉਹਦਾ ਕਾਫੀ ਦੇਰ ਝਗੜਾ ਚੱਲਦਾ ਰਿਹਾ, ਤੇ ਜਿਹੜੀ ਸਟੇਟ ਸੁਪਰੀਮ ਕੋਰਟ ਆ ਉੱਥੇ ਤੇ ਚਲਾ ਗਈ, ਉਹ ਕੇਸ ਚਲਾ ਗਿਆ ਪਿਛਲੇ ਸਾਲ, ਤੇ ਸਟੇਟ ਸੁਪਰੀਮ ਕੋਰਟ ਨੇ ਕੈਲੀਫੋਰਨੀਆ ਦੀ ਗਵਰਨਮੈਂਟ ਦੀ ਸਾਈਡ ਲੈ ਕੇ ਤੇ ਉਹ ਪਾਸ ਕਰਤਾ। ਹੁਣ ਉਹ ਕੇਸ ਸੁਪਰੀਮ ਕੋਰਟ ਜਾਣਾ ਟਰੱਕਿੰਗ ਦਾ, ਕਿਉਂਕਿ ਟਰੱਕਿੰਗ ਇੱਕ ਬੜੀ ਸਪੈਸ਼ਲ ਇੰਡਸਟਰੀ ਹੈ, ਉਹ ਟਰੱਕਿੰਗ ਇੰਟਰਸਟੇਟ। ਜੇ ਤੇ ਇੱਕ ਟਰੱਕਿੰਗ ਕੰਪਨੀ ਸਿਰਫ ਕੈਲੀਫੋਰਨੀਆ ਚੱਲਦੀ ਆ, ਫਿਰ ਤੇ ਕੈਲੀਫੋਰਨੀਆ ਨੂੰ ਹੱਕ ਹੈ ਕਿ ਜੋ ਮਰਜ਼ੀ ਲਾਅ ਬਣਾਵੇ। ਇਹ 'ਚ ਲਾਅ ਕਲੀਅਰ ਹੈ ਵੀ ਤੁਸੀਂ ਪਸੰਦ ਕਰੋ ਜਾਂ ਨਾ ਕਰੋ, ਜੋ ਕੈਲੀਫੋਰਨੀਆ ਸਟੇਟ ਲਾਅ ਪਾਸ ਕਰੇਗੀ ਤੁਹਾਨੂੰ ਮੰਨਣਾ ਪਵੇਗਾ। ਲੇਕਿਨ ਅਗਰ ਤੁਸੀਂ ਇੱਕ ਇੰਟਰਸਟੇਟ ਕੰਪਨੀ ਆ, ਤੁਹਾਡੇ ਟਰੱਕ ਇੱਥੋਂ ਚੱਲ ਕੇ ਐਟਲਾਂਟਾ ਜਾਂਦੇ ਆ ਜਾਂ ਸਿਆਟਲ ਜਾਂਦੇ ਆ, ਉਹ ਟਰੱਕਿੰਗ ਜਿਹੜੀ ਆ ਉਹ ਫੈਡਰਲ ਗਵਰਨਮੈਂਟ ਦੇ ਕੰਟਰੋਲ ਥੱਲੇ ਆ। ਸੋ ਇਹ ਕੇਸ ਟਰੱਕਰ ਦਾ ਜਿਹੜਾ ਆ ਉਹ ਇਸ ਵੇਲੇ ਕੋਰਟ 'ਚ ਇਸ ਕਰਕੇ ਆ ਕਿ ਉਹ ਹੁਣ ਸੁਪਰੀਮ ਕੋਰਟ ਜਾਵੇਗਾ, ਉਹ ਝਗੜਾ ਨਹੀਂ ਮੁੱਕਿਆ ਹਾਲੇ। ਇਨਫੈਕਟ
ਫੈਡਰਲ ਜੱਜ ਨੇ ਸਟੇ ਦੇ ਦਿੱਤਾ ਸੀਗਾ ਤੇ ਅਦਰਵਾਈਜ਼ ਇਹਨਾਂ ਨੇ ਲਾਗੂ ਕਰਤਾ ਸੀ ਲਾਅ। ਉਹ ਫੈਡਰਲ ਜੱਜ ਨੇ ਥੱਲੇ ਸੈਨ ਡਿਏਗੋ ਸਟੇ ਦੇ ਦਿੱਤਾ ਤੇ ਉਹਦੇ ਬਾਅਦ ਇਸ ਵੇਲੇ ਹਾਲੇ ਵੀ ਓਨਰ ਆਪਰੇਟਰ ਠੀਕ ਹੈ, ਚੱਲ ਰਿਹਾ। ਲੇਕਿਨ ਅਗਰ ਉਹ ਦੂਜੇ ਬੰਨੇ ਆ ਗਿਆ ਕੇਸ ਦੀ ਡਿਸੀਜਨ ਸੁਪਰੀਮ ਕੋਰਟ ਜਾ ਕੇ ਤੇ ਫਿਰ ਹਾਲੇ ਵੀ ਸਭ ਕੁਝ ਖਤਮ ਹੋ ਸਕਦਾ ਓਨਰ ਆਪਰੇਟਰ ਦਾ ਕੰਮ। ਇਹ ਇੱਕ ਬੜਾ ਕੰਪਲੈਕਸ ਟਾਪਿਕ ਹੈ, ਆਪਾਂ ਇਸ ਵੇਲੇ ਬਹੁਤੀ ਉਸ ਬੰਨੇ ਨਹੀਂ ਜਾਂਦੇ, ਮੈਂ ਸਿਰਫ ਤੁਹਾਨੂੰ ਬੈਕਗਰਾਊਂਡ ਦੇ ਰਿਹਾ ਤੇ ਕਿਉਂਕਿ ਇਹ ਇੱਕ ਬੜਾ ਵੱਡਾ ਮਸਲਾ ਤਾਂ ਮੈਂ ਚਾਹੁੰਦਾ ਸਾਰੇ ਸਟਿੰਕਟਰ ਸਮਝ ਲੈਣ ਇਸ ਗੱਲ ਨੂੰ। ਹਾਂਜੀ ਜੀ। ਅੱਛਾ, ਦੂਜੇ ਪਰ ਜਿਹੜਾ ਅਸਰ ਹੈ ਇਸ ਲਾਅ ਦਾ ਇਹ ਸਿਰਫ ਟਰੱਕਰਸ ਉੱਤੇ ਹੀ ਨਹੀਂ ਹੋਰ ਲੋਕਾਂ ਤੇ ਵੀ ਹੈ ਤੇ ਇੱਕ ਬੜੀ ਵੱਡੀ ਇੰਡਸਟਰੀ ਹੈ ਜਿੱਥੇ ਬਹੁਤ ਜ਼ਿਆਦਾ ਅਸਰ ਮਾੜਾ ਪਿਆ ਇਮੀਡੀਏਟਲੀ। ਉਹ ਆ ਜਿਹੜੇ ਆਪਣੇ ਰਾਈਡ ਸ਼ੇਅਰਿੰਗ ਕੰਪਨੀਆਂ ਨੇ, ਊਬਰ ਤੇ ਲਿਫਟ। ਹੁਣ ਆਪਾਂ ਸਭ ਜਾਣਦੇ ਹਾਂ ਊਬਰ ਤੇ ਲਿਫਟ, ਇਹਨਾਂ ਕੰਪਨੀਆਂ ਨੇ ਟੈਕਸੀ ਬਿਜ਼ਨਸ ਟੋਟਲੀ ਚੇਂਜ ਕਰਤਾ। ਇਹ ਦੋ ਕੰਪਨੀਆਂ, ਇਹ ਬੇ ਏਰੀਆ ਦੀਆਂ ਕੰਪਨੀਆਂ ਨੇ ਦੋਵੇਂ, ਇਹ ਟੈਕਨੋਲੋਜੀ ਕੰਪਨੀਆਂ ਨੇ, ਇਹ ਟੈਕਸੀ ਕੰਪਨੀਆਂ ਨਹੀਂ ਗਈਆਂ। ਤੇ ਉਹਨਾਂ ਦਾ ਕਲੇਮ ਹੈ ਕਿ ਵੀ ਜਿਹੜਾ ਡਰਾਈਵਰ ਹੈ ਸਾਡਾ ਸਾਰਾ ਬਿਜ਼ਨਸ ਮਾਡਲ ਹੀ ਹੈ, ਅਸੀਂ ਇੱਕ ਨਵੀਂ ਚੀਜ਼ ਇਨਵੈਂਟ ਕੀਤੀ ਹੈ ਕਿ ਨਵੇਂ ਤਰੀਕੇ ਨਾਲ ਕਿਸੇ ਬੰਦੇ ਨੂੰ ਰਾਈਡ ਲੈਣ ਦੀ ਲੋੜ ਆ ਕਿਤੇ ਜਾਣ ਦੀ। ਉਹ ਜਾਂ ਤਾਂ ਟੈਕਸੀ ਕਾਲ ਕਰ ਸਕਦਾ, ਬੜੀ ਖੁਸ਼ੀ ਨਾਲ ਕਰ ਲਓ, ਪਰ ਇੱਕ ਹੋਰ ਤਰੀਕਾ ਹੈ ਕਿ ਇੱਕ ਉਹ ਕਿਸੇ ਆਪਣੇ ਗੁਆਂਢੀ ਨੂੰ ਅਗਰ ਕਹੇ ਵੀ ਹਾਂ ਵੀ ਮੈਨੂੰ ਰਾਈਡ ਦੇ ਜਿਹੜੇ ਲੋਕੀ ਆਮ ਕਰਦੇ ਸੀਗੇ ਜੀ, ਉਹ ਜਿਹੜਾ ਜ਼ਰੀਆ ਹੈ ਉਹਦੇ ਵਾਸਤੇ ਅਸੀਂ ਇੱਕ ਐਡਾ ਸੋਹਣਾ ਪ੍ਰੋਗਰਾਮ ਬਣਾਇਆ ਹੈ ਵੀ ਜਿਹੜੇ ਲੋਕ ਰਾਈਡ ਦੇਣੀ ਚਾਹੁੰਦੇ ਆ ਤੇ ਜਿਹੜੇ ਲੋਕ ਰਾਈਡ ਲੈਣੀ ਚਾਹੁੰਦੇ ਆ ਅਸੀਂ ਉਹਨਾਂ ਨੂੰ ਜੋੜਤਾ ਆਪਣੇ ਪ੍ਰੋਗਰਾਮ ਨਾਲ। ਅਸੀਂ ਸਿਰਫ ਇਹ ਕਰ ਰਹੇ ਹਾਂ, ਅਸੀਂ ਹਾਇਰ ਨਹੀਂ ਕਿਸੇ ਨੂੰ ਕਰ ਰਹੇ, ਅਸੀਂ ਡਾਇਰੈਕਟਲੀ ਕਿਸੇ ਨੂੰ ਰਾਈਡ ਨਹੀਂ ਦੇ ਰਹੇ, ਅਸੀਂ ਟੈਕਸੀ ਸਰਵਿਸ ਨਹੀਂ। ਉਹਨਾਂ ਦਾ ਇਹ ਕਲੇਮ ਹੈ। ਜੀ, ਸਟੇਟ ਆਫ ਕੈਲੀਫੋਰਨੀਆ ਕਹਿੰਦੀ ਕਿ ਨਹੀਂ ਇਹ ਗੱਲ ਨਹੀਂ, ਅਸਲ 'ਚ ਤਾਂ ਸਰਵਿਸ ਤੇ ਇਹੋ ਹੀ ਹੈ ਨਾ ਵੀ ਬੰਦੇ ਨੂੰ ਰਾਈਡ ਮਿਲ ਰਹੀ ਆ। ਅਗਰ ਬਿਜ਼ਨਸ ਰਾਈਡ ਦਾ ਹੈ ਤੇ ਉਹ ਬੰਦਾ ਰਾਈਡ ਦੇ ਰਿਹਾ ਤੇ ਫਿਰ ਉਹ EMPLOYE ਹੈ ਸਾਡੇ ਲਾਅ ਦੇ ਹਿਸਾਬ ਨਾਲ। ਤੇ ਊਬਰ ਨੇ ਤੇ ਲਿਫਟ ਨੇ ਵੀ ਕੇਸ ਪਹਿਲਾਂ ਕੋਰਟ 'ਚ ਕੀਤਾ, ਉੱਥੇ ਹਾਰ ਗਏ ਤੇ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਫਿਰ ਲੋਕਾਂ ਕੋਲ ਲੈ ਕੇ ਜਾਵਾਂਗੇ ਵੀ ਸਾਡੀ ਕੰਪਨੀ ਦਾ ਆਊਟ ਆਫ ਬਿਜ਼ਨਸ ਹੋ ਜਾਵੇਗੀ ਕਿ ਅਗਰ ਤੁਸੀਂ ਸਾਡੇ ਡਰਾਈਵਰਾਂ ਨੂੰ EMPLOYE ਬਣਾਤਾ ਤੇ ਸਾਡਾ ਬਿਜ਼ਨਸ ਮਾਡਲ ਕੰਮ ਨਹੀਂ ਕਰਨਾ, ਲੋਕੀ ਕੰਮ ਨਹੀਂ ਕਰ ਸਕਣਗੇ। ਹਰ ਕੋਈ the only way it works is this way। ਸੋ ਇਹ ਪ੍ਰੋਪੋਜੀਸ਼ਨ ਊਬਰ ਤੇ ਲਿਫਟ ਨੇ ਪਾਈ ਹੈ ਤੇ ਉਹ ਬਹੁਤ ਪੈਸੇ ਖਰਚ ਕਰ ਰਹੇ ਨੇ ਇਹਦੇ ਉੱਤੇ, ਉਹਨਾਂ ਕੋਲ ਮਨੀ ਹੈਗੀ ਹੈ ਤੇ ਉਹ ਲਾ ਰਹੇ ਨੇ ਤੇ ਤੁਹਾਨੂੰ ਇੰਨੀ ਐਡਵਰਟਾਈਜ਼ਮੈਂਟ ਤੇ ਕਮਰਸ਼ੀਅਲ ਸੁਣਨ ਨੂੰ ਮਿਲ ਰਹੇ ਆ। ਪਰ ਇਸ ਗੱਲ ਤੇ ਆ ਕੇ ਗੱਲ ਰੁਕਦੀ ਹੈ ਕਿ ਜੇਕਰ ਤੁਸੀਂ ਫੀਲ ਕਰਦੇ ਆ ਵੀ ਇਹ ਜਿਹੜੇ ਵਰਕਰ ਨੇ ਜਿਹੜੇ ਚਲਾਉਂਦੇ ਨੇ ਊਬਰ ਜਾਂ ਲਿਫਟ ਵੀ ਇਹਨਾਂ ਦੇ ਨਾਲ ਇਹਨੂੰ ਜਿਹੜੀ ਕੰਪਨੀ ਆ ਅਬਿਊਜ਼ ਕਰ ਰਹੀ ਹੈ ਇਹਨਾਂ ਨੂੰ ਤੇ ਇਹਨੂੰ EMPLOYE ਬਣਨਾ ਚਾਹੀਦਾ, ਇਹਨਾਂ ਨੂੰ ਬੈਨੀਫਿਟ ਮਿਲਣੇ ਚਾਹੀਦੇ ਆ, ਹੈਲਥ ਇੰਸ਼ੋਰੈਂਸ, ਸਿਕ ਲੀਵ ਵਗੈਰਾ, ਓਵਰ ਟਾਈਮ, ਸਭ ਕੁਝ, ਤੇ ਫਿਰ ਤੇ ਤੁਸੀਂ ਇੱਥੇ ਯੈਸ ਦੀ ਵੋਟ ਪਾਓ ਵੀ ਇਹ ਕੰਪਨੀਆਂ ਗਲਤ ਨੇ ਤੇ ਇਹ ਧੱਕਾ ਕਰ ਰਹੀਆਂ ਨੇ EMPLOYEਜ਼ ਦੇ ਨਾਲ। ਦੂਜੇ ਬੰਨੇ ਅਗਰ ਤੁਸੀਂ ਇਹ ਫੀਲ ਕਰਦੇ ਆ ਕਿ ਬਈ ਇਹਨਾਂ ਦੋ ਕੰਪਨੀਆਂ ਨੇ ਇੱਕ ਪੂਰਾ ਬਿਜ਼ਨਸ ਚੇਂਜ ਕਰਤਾ, ਉਹ ਬੜੀ ਚੰਗੀ ਸਰਵਿਸ ਪੇ ਪ੍ਰੋਵਾਈਡ ਕਰ ਰਹੇ ਆ, ਜਿਹੜੇ ਵੀ ਤੁਸੀਂ ਬੰਦੇ ਨਾਲ ਗੱਲ ਕਰੋ 90-95% ਲੋਕੀ ਸਭ ਦਾ ਪੋਜ਼ਿਟਿਵ ਬਿਲੀਫ ਹੈ ਕਿ ਵੀ ਇਹ ਦੋ ਕੰਪਨੀਆਂ ਚੰਗੀ ਸਰਵਿਸ ਦੇ ਰਹੀਆਂ। ਤੇ ਉਹ ਕੰਪਨੀਆਂ ਕਲੇਮ ਕਰਦੀਆਂ ਨੇ ਸਾਡੇ 80% ਡਰਾਈਵਰ ਜਿਹੜੇ ਨੇ ਉਹ ਪ੍ਰੈਫਰ ਕਰਦੇ ਨੇ ਕੰਟਰੈਕਟਰ, ਕਿਉਂਕਿ ਉਹ ਜਦੋਂ ਜੀ ਕਰੇ ਉਹ ਔਨ ਕਰਦੇ ਐਪ ਤੇ ਜੇਕਰ ਤੇਰਾ ਟਾਈਮ ਮਿਲ ਗਿਆ ਤੇ ਉਹ ਕਹਿੰਦੇ ਹਾਂ ਮੈਂ 2 ਘੰਟੇ ਕੰਮ ਕਰਕੇ ਤੇ 4 ਪੈਸੇ ਬਣਾ ਲੈਣਾ ਤੇ ਜਾਂ ਜਿਹੜੇ ਮਰਜ਼ੀ ਆਵਰ, ਦਿਨ ਦੇ ਵੇਲੇ, ਸ਼ਾਮ ਦੇ ਵੇਲੇ, ਰਾਤ ਦੇ ਵੇਲੇ, ਤੇ ਦੇ ਲਾਈਕ ਇਟ ਦਿਸ ਵੇ। ਤੇ ਵੀ ਤੁਸੀਂ ਸਾਨੂੰ ਕਿਉਂ ਕਹਿ ਰਹੇ ਹੋ ਉਹਨਾਂ ਡਰਾਈਵਰਾਂ ਨੂੰ? ਜੇ ਤੇ ਸਾਡੇ ਡਰਾਈਵਰ ਕਹਿੰਦੇ ਹੋਣ ਵੀ ਅਸੀਂ ਬੜੇ ਦੁਖੀ ਆ ਤੇ ਫਿਰ ਤੇ ਇੱਕ ਗੱਲ ਹੋਈ ਵੀ ਤੁਸੀਂ ਕਿਹੜੀ ਪ੍ਰੋਬਲਮ ਸੋਲਵ ਕਰ ਰਹੇ ਹੋ? ਸਾਡੇ ਡਰਾਈਵਰ ਵੀ ਖੁਸ਼ ਨੇ ਤੇ ਸਾਡੇ ਕਸਟਮਰ ਵੀ ਖੁਸ਼ ਨੇ ਤੇ ਤੁਸੀਂ ਕਿਉਂ ਸਾਨੂੰ ਖਰਾਬ ਕਰਦੇ ਹੋ? ਸੋ ਜੇਕਰ ਤੁਸੀਂ ਇਸ ਗੱਲ ਨੂੰ ਬਲੀਵ ਕਰਦੇ ਹੋ ਤੇ ਤੁਸੀਂ ਚਾਹੁੰਦੇ ਹੋ ਵੀ ਊਬਰ ਜਾਂ ਲਿਫਟ ਜਿਹੜੀ ਸਰਵਿਸ ਹੈ ਖਤਮ ਨਾ ਹੋ ਜਾਵੇ, ਤੁਹਾਨੂੰ ਫਿਰ ਨੋ ਵੋਟ ਪਾਉਣੀ ਚਾਹੀਦੀ ਹੈ ਤੇ ਅਪਲਾਈ ਸਿਰਫ ਇਹਨਾਂ ਤੇ ਹੀ ਹੁੰਦਾ ਹੈ। ਇੱਕ ਨਾਲ ਇਹਨਾਂ ਨੇ ਊਬਰ, ਲਿਫਟ ਤੇ ਪਲੱਸ ਜਿਹੜੀ ਡਿਲੀਵਰੀ ਸਰਵਿਸ ਉਹਨਾਂ ਨੇ ਐਡ ਕੀਤੀ ਹੋਈ ਹੈ ਨਾ ਦੋਵਾਂ ਕੰਪਨੀਆਂ ਨੇ, ਜਿਹੜੀ ਕਿ ਅੱਜ ਕੱਲ੍ਹ ਵਾਇਰਸ ਕਰਕੇ ਬੜੀ ਜ਼ਰੂਰੀ ਚੀਜ਼ ਬਣੀ ਹੋਈ ਹੈ। ਫੂਡ ਡਿਲੀਵਰੀ, ਗਰੋਸਰੀ ਤੋਂ ਆਪਣਾ ਫਾਸਟ ਫੂਡ ਵਗੈਰਾ, ਰੈਸਟੋਰੈਂਟ ਤੋਂ, ਉਹ ਵੀ ਇਹਦੇ ਥੱਲੇ ਆਉਂਦੇ ਨੇ। ਸੋ ਇਹ ਪ੍ਰੋਪੋਜੀਸ਼ਨ ਬੜੀ ਉਹਨਾਂ ਨੇ ਸਪੈਸੀਫਿਕਲੀ ਸਿਰਫ ਇਹਨਾਂ ਕੰਪਨੀਆਂ ਲਈ ਪੇਸ਼ ਕੀਤੀ। ਟਰੱਕਿੰਗ ਦਾ ਇਹਦਾ ਕੋਈ ਤਾਲੁਕ ਨਹੀਂ। ਹਾਂਜੀ ਰਵੀ ਜੀ, ਇੱਥੇ ਇੱਕ ਹੈਗਾ ਵੀ ਜੇ ਤਾਂ ਜਿਨ੍ਹਾਂ ਨੇ ਤਾਂ ਊਬਰ ਦੇ ਹੱਕ 'ਚ ਪਾਉਣੀ ਹੈਗੀ ਆ, ਉਹਨੇ ਯੈਸ ਕਰਨਾ ਹੈ ਜਾਂ ਨੋ ਕਰਨਾ ਹੈ? ਉਹਨਾਂ ਨੇ ਯੈਸ ਕਰਨਾ ਜੀ। ਠੀਕ ਹੈ, ਠੀਕ ਹੈ, ਠੀਕ ਹੈ। ਊਬਰ ਦੇ ਹੱਕ 'ਚ ਯੈਸ ਕਿ ਵੀ ਹਾਂ ਜਿਵੇਂ ਚੱਲ ਰਿਹਾ ਚੱਲਣ ਦਿਓ। ਠੀਕ, ਯਾਨੀ ਕਿ ਪ੍ਰੋਪੋਜੀਸ਼ਨ ਕਹਿੰਦੀ ਹੈ ਕਿ ਜਿਹੜੀ ਇਹ ਕੰਪਨੀਆਂ, ਜਿਹੜਾ ਇਹ ਬਿਜ਼ਨਸ ਹੈ ਰਾਈਡ ਸ਼ੇਅਰ ਦਾ ਤੇ ਡਿਲੀਵਰੀ, ਜਿਹਨਾਂ ਵਿੱਚ ਐਪ ਵਰਤੀ ਜਾਂਦੀ ਹੈ, ਜੀ, ਕੋਈ ਵੀ ਇਹੋ ਜਿਹਾ ਬਿਜ਼ਨਸ ਜਿਹਦੇ 'ਚ ਐਪ ਵਰਤੀ ਜਾਂਦੀ ਹੈ ਤੇ ਜਿਹੜੀ ਕੰਪਨੀ ਆ ਉਸ ਇੱਕ ਪਲੇਟਫਾਰਮ, ਇੱਕ ਐਪ ਮੁਹੱਈਆ ਕਰ ਰਹੀ ਆ, ਉਹ ਤੁਹਾਨੂੰ ਉਹ ਕਾਰ ਨਹੀਂ ਓਨ ਕਰਦੀ, ਉਹ ਡਰਾਈਵਰ ਨੂੰ ਨਹੀਂ ਓਨ ਕਰਦੀ, ਉਹ ਕੋਈ ਖਰਚਾ ਉਹਦਾ ਕਾਰ ਦੇ ਉੱਤੇ ਕੋਈ ਕੰਟਰੋਲ ਨਹੀਂਗਾ ਤੇ ਉਹੋ ਜਿਹੀ ਚੀਜ਼ ਨੂੰ ਐਗਜ਼ੈਂਪਟ ਕਰ ਦਿਓ ਇਸ ਲਾਅ ਤੋਂ। ਇਹ ਕਹਿ ਰਹੀ ਹੈ ਪ੍ਰੋਪੋਜੀਸ਼ਨ। ਸੋ ਯੈਸ ਦਾ ਮਤਲਬ ਕਿ ਊਬਰ ਦੇ ਹੱਕ 'ਚ ਤੇ ਨੋ ਦਾ ਮਤਲਬ ਕਿ ਊਬਰ ਦੇ ਅਗੇਂਸਟ ਤੇ ਊਬਰ ਤੇ ਲਿਫਟ ਮੋਸਟ ਲਾਈਕਲੀ। ਹਾਲਾਂਕਿ ਕੈਲੀਫੋਰਨੀਆ ਕੰਪਨੀਆਂ ਨੇ ਅਗਰ ਇਹ ਪਾਸ ਹੋ ਨਹੀਂ ਪਾਸ ਹੁੰਦੀ, ਫੇਲ ਹੋ ਜਾਂਦੀ ਆ ਤੇ
ਉਹ ਆਪਣਾ ਇੱਥੇ ਮੇਰੇ ਖਿਆਲ ਕੈਲੀਫੋਰਨੀਆ 'ਚ ਬਿਜ਼ਨਸ ਸ਼ਟ ਡਾਊਨ ਕਰ ਦੇਣਗੇ। ਜੀ 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 ਬਿਲਕੁਲ, ਦੋਹਾਂ ਪਾਸਿਆਂ ਤੋਂ ਜ਼ੋਰ ਲੱਗਾ ਹੋਇਆ। ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਜੀ ਸੰਦੀਪ ਸਿੰਘ ਜੀ। ਹਾਂਜੀ, ਕੋਈ ਨਹੀਂ, ਫਿਰ ਬ੍ਰੇਕ ਤੋਂ ਬਾਅਦ 'ਚ ਆਪਾਂ ਕਰ ਲੈਂਦੇ ਗੱਲ, ਕਿਉਂਕਿ ਇਹਦੇ ਉੱਤੇ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਇਫੈਕਟ ਵੱਡੀਆਂ ਕੰਪਨੀਆਂ ਨੂੰ ਇਕੱਲਾ ਨਹੀਂ ਕਰ ਰਿਹਾ ਤੇ ਕਿਹਨੂੰ ਕਿਹਨੂੰ ਕਰ ਰਿਹਾ। ਇਹ 'ਚ ਮੈਂ ਥੋੜ੍ਹੀ ਜਿਹੀ ਡਿਟੇਲ ਕਰ ਲੈਂਦੇ ਹਾਂ, ਆਪਾਂ ਆਉਂਦੇ ਫਿਰ ਬ੍ਰੇਕ ਤੋਂ ਬਾਅਦ ਕਰ। ਠੀਕ ਹੈ ਜੀ, ਠੀਕ ਹੈ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜਿਓ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਹੈ ਜੀ ਬਿਸਤਰ ਦਾ ਵਿਰਸਾ, ਜਿਸ ਦੇ ਵਿੱਚ ਅਸੀਂ ਗੱਲ ਇਲੈਕਸ਼ਨ ਹੋ ਰਹੀ ਆ ਉਸ ਦੇ ਵਿੱਚ ਪ੍ਰਪੋਜੀਸ਼ਨਾਂ ਆ ਉਹ ਪਾਸ ਹੋ ਗਈਆਂ ਅਤੇ ਸਾਡੇ ਗਲ ਪੈ ਗਈਆਂ। ਜੇ ਫੇਲ ਹੋ ਗਈਆਂ ਤਾਂ ਲੋਕ ਬਚ ਗਏ। ਕਈ ਚੀਜ਼ਾਂ ਪਾਸ ਕਰਨੀਆਂ ਪੈਂਦੀਆਂ ਹੁੰਦੀਆਂ ਅਤੇ ਕਈਆਂ ਨੂੰ ਤੁਹਾਨੂੰ ਨੋ ਵੀ ਕਹਿਣਾ ਪੈਂਦਾ ਹੁੰਦਾ। ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਸਮਝ ਲੱਗਦੀ ਆ ਕਿ ਉਹ ਨਾਗਰਿਕਾਂ ਦੇ ਫਾਇਦੇ ਦੇ ਵਿੱਚ ਹੈਗੀਆਂ ਆ, ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਯੈਸ ਨੋ ਕਰਨੀ ਆ। ਤੁਹਾਡੀ ਮਰਜ਼ੀ ਆ ਤੁਹਾਨੂੰ ਕਿਸ ਤਰ੍ਹਾਂ ਸਮਝ ਲੱਗਦੀ ਆ। ਕੋਸ਼ਿਸ਼ ਕਰਾਂਗੇ ਕਿ ਲਾਗੇ ਜਾ ਕੇ ਇੱਕ ਵਾਰੀ ਫਿਰ ਥੋੜ੍ਹਾ ਉਹਨੂੰ ਬਰੀਫ ਦੇ ਵਿੱਚ ਦੱਸ ਦਈਏ, ਪਰ ਇਸ ਵੇਲੇ ਪੂਰੀ ਤਰ੍ਹਾਂ ਤੁਹਾਨੂੰ ਐਕਸਪਲੇਨ ਕੀਤਾ ਜਾ ਰਿਹਾ ਆ, ਉਸ ਨੂੰ ਤੁਸੀਂ ਜ਼ਰੂਰ ਧਿਆਨ ਦੇ ਨਾਲ ਸੁਣਨਾ। ਰਵੀ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਸੰਦੀਪ ਸਿੰਘ ਜੀ। ਹਾਂਜੀ ਸਾਰਿਆਂ ਨੂੰ ਥੈਂਕ ਯੂ ਜੀ। ਹਾਂਜੀ, ਆਪਾਂ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਸੁਰਿੰਦਰ ਸਿੰਘ ਜੀ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਸੁਰਿੰਦਰ ਸਿੰਘ ਜੀ। ਬਿਲਕੁਲ ਜੀ। ਵਾਹਿਗੁਰੂ ਸਾਹਿਬ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਫਤਿਹ। ਰਵੀ ਸਿੰਘ ਦੇ ਨਾਲ ਪ੍ਰਾਪੋ ਇਹ ਜਿਹੜੀ ਇਲੈਕਸ਼ਨ ਹਰ ਇੱਕ ਨੂੰ ਨਾ ਚੱਕਰ ਜਾ ਇਹਦੇ ਵਿੱਚ ਤੇ ਬਿਲਕੁਲ ਇਹ ਨਹੀਂ ਰਿਪਬਲਿਕਨ ਆ ਕਿ ਜਿੱਦਾਂ ਇਹਨਾਂ ਨੇ ਨਾ ਬਹੁਤ ਸੋਹਣੇ ਤਰੀਕੇ ਨਾਲ ਇਲੈਬੋਰੇਟ ਕਰਕੇ ਤੇ ਇਸੇ ਵਿੱਚ ਤਾਂ ਮੈਂ ਨਾ ਸਾਫ਼ ਕਰ ਬਈ ਕਿਸੇ ਬੇਸ਼ੱਕ ਡੈਮੋਕ੍ਰੇਟ ਉਹਨਾਂ 'ਚ ਬਲੀਵ ਰੱਖਦੇ ਇਹਦੇ ਜਿੱਦਾਂ ਰਵੀ ਸਿੰਘ ਨੂੰ ਦੱਸਿਆ ਆ ਇਹਦੀਆਂ ਵੈਲਿਊ ਵੀ ਇਹਦੇ ਨਾਲ ਸਾਨੂੰ ਹੁਣ ਦੂਜਾ ਜੇ ਟੌਪਿਕ ਕੀਤਾ ਨਹੀਂ ਪਰ ਮੇਰੇ ਕੋਲ ਨਹੀਂ ਹੋਇਆ, ਮੈਂ ਕਹਿ ਦਿੰਦਾ ਕਿ ਐਸ ਜਿਹੜੇ ਸਾਡੀਆਂ ਅਨਫੋਰਚੂਨੇਟ ਇਹ ਮੁੱਦਿਆਂ ਨੂੰ ਬਿਲ ਇੱਕ ਪਾਸੇ ਕਰਕੇ ਉਹਨਾਂ ਦਾ ਕੀ ਕੰਮ ਹੈਗਾ ਵੀ ਟਰੰਪ ਨੇ ਪਹਿਲਾਂ ਤੇ ਦੂਸਰਿਆਂ ਦਾ ਇਹ ਹੈਗਾ ਕੰਮ ਪਤਾ ਨਹੀਂ ਵੀ ਕਿੱਦਾਂ ਪਿਛਲੀ ਵਾਰੀ ਉਦੋਂ ਜਿਹੜੀ ਰਿਪਬਲਿਕਨ ਉਹ ਵੀ ਨਹੀਂ, ਪਰ ਲੋਕਾਂ ਨੇ ਸਾਡੀਆਂ ਜ਼ਰੂਰਤਾਂ ਸੀ ਉਹ ਸੀਗੀਆਂ ਤਿੰਨ। ਸਭ ਤੋਂ ਵੱਡੀ ਦੂਸਰੀ ਸਾਡੀ ਵਰਲਡ ਟ੍ਰੇਡ ਦੇ ਤੇ ਉਸ ਕਰਕੇ ਬਹੁਤ ਕਿਵੇਂ ਮਾਸਕਰਾ ਜੇ ਗਨ ਲਾ ਇਨਫੋਰਸਮੈਂਟ ਅਨਫੋਰਚੂਨੇਟਲੀ ਨਾ ਹੁਣ ਜਦੋਂ ਟਰੰਪ ਆਇਆ ਤੇ ਉਹਨੇ ਬਿਲਕੁਲ ਇਹਨਾਂ ਮੁੱਦਿਆਂ ਨੂੰ ਟੱਚ ਕੀਤਾ। ਹਾਂ ਸੱਚ ਇੱਕ ਓਬਾਮਾ ਇਹ ਸੀਗੇ। ਹੁਣ ਤੁਸੀਂ ਦੇਖੋ ਕਿ ਜੇ ਤੁਸੀਂ ਨਾ ਇੰਪਾਰਸ਼ੀਅਲ ਹੋ ਕਿਸੇ ਨਾਲ ਬਾਇਸ, ਤੁਸੀਂ ਦੇਖੋ ਬਈ ਇਹਦੇ ਵਿੱਚ ਨਾ ਆਪਣੀ ਸਾਰਿਆਂ ਦੀ ਆਪਣੀ ਰਾਏ। ਮੈਂ ਸਮਝਦਾ ਆ ਕਿ ਜੋ ਪਾਲਿਸੀਆਂ ਜਿਹੜੀਆਂ ਸੀ ਨਾ ਜੀ ਆਪਣੀ ਡੈਮੋਕ੍ਰੇਟ ਦੀਆਂ ਉਹਨਾਂ ਨੇ ਆਪ ਹੁਣ ਤੁਸੀਂ ਓਬਾਮਾ ਕੇਅਰ ਦੇ ਉੱਤੇ ਜਿੱਦਣ ਓਬਾਮਾ ਕੇਅਰ ਆ ਗਈ ਆ ਉਸ ਤੋਂ ਬਾਅਦ ਹੀ ਰਿਪਬਲਿਕਨ ਉਹਨਾਂ ਦਾ ਕਹਿਣਾ ਹੀ ਸੀਗਾ ਕਿਉਂਕਿ ਉਹ ਲੈ ਕੇ ਆਏ ਸੀ ਓਬਾਮਾ ਨੇ ਖੁਦ ਇਹ ਕਹਿੰਦੇ ਰਹੇ, ਪ੍ਰੋਮਿਸ ਕਰਦੇ ਰਹੇ ਕਿ ਵੀ ਇਹਦੇ ਵਿੱਚ ਹੁਣ ਤਾਈਆਂ ਅਸੀਂ ਠੀਕ ਕਰਾਂਗੇ। ਜਦੋਂ ਆਇਆ ਆਪਣਾ ਟਰੰਪ ਤੇ ਇਹਨੇ ਪਹਿਲਾਂ ਇਹਨਾਂ ਓਬਾਮਾ ਕੇਅਰ ਨੂੰ ਫੰਡ ਦੀ ਕਿਉਂਕਿ ਇਹਨੇ ਪ੍ਰੋਮਿਸ। ਹੁਣ ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਮੈਂ ਰਿਪਬਲਿਕਨ ਆ ਜਾਂ ਮੈਂ ਓਬਾਮੇ ਨੇ ਆਪਣੇ ਟਰੰਪ ਦੀਆਂ ਜਿਹੜੀ ਇਹਦੇ ਵਿੱਚ ਮੈਨੀਫੈਸਟੋ ਉਹ ਕੱਲੇ ਮੁੱਦੇ ਲਿਆ ਕੇ ਸ਼ੁਰੂ ਕਰ ਦਿੱਤੇ ਆਉਂਦੇ। ਹੁਣ ਕੀ ਕੀਤਾ ਕਿ ਦੂਸਰੇ ਪਾਸੇ ਤੁਸੀਂ ਹੈਰਾਨ ਹੋ, ਰਵੀ ਸਿੰਘ ਉਹਨਾਂ ਨੂੰ ਪਤਾ ਹੋਣਾ ਚੰਗੀ ਤਰ੍ਹਾਂ ਓਬਾਮਾ ਕੇਅਰ ਰਿਪੀਲ ਹੋ ਜਾਣੀ ਸੀਗੀ ਜੇ ਜੌਨ ਮਕੇਨ ਨਾ ਵੋਟ। ਹੁਣ ਸੋਚੋ ਜੌਨ ਮਕੇਨ ਕੌਣ ਸੀ? ਉਹਦਾ ਪ੍ਰੋਬਲਮ ਕੀ ਕਿ ਸਾਡੇ ਕੋਲ ਕੋਈ ਸਬਸਟੀਟਿਊਟ ਨਹੀਂ ਤਿਆਰ ਕਰ ਸਕਦੇ ਜਾਂ ਅਸੀਂ ਉਹ ਠੀਕ ਨਹੀਂ ਕਰ ਸਕਦੇ ਤੇ ਇਸ ਕਰਕੇ ਫਿਰ ਕੀ ਹੋਇਆ ਉਹ ਜਿਹੜੇ ਸੀ ਉਹ ਕਹਿੰਦੇ ਵੀ ਠੀਕ ਆ ਜਿੰਨਾ ਚਿਰ ਚੱਲਦੀ ਆ ਨਾ ਇਹਨੂੰ ਚੱਲਣ ਤੇ ਦੇਸ਼ ਭਗਤੀ ਕਹਿ ਲਓ। ਜਦੋਂ ਹੁਣ ਉਹ ਜੌਨ ਮਕੇਨ ਰਿਹਾ ਵੀ ਨਹੀਂ, ਬੁੱਢਾ ਹੋ ਜਾਂਦਾ ਤੇ ਬਿਮਾਰ ਹੋ ਜਾਂਦਾ, ਉਹ ਫਿਰ ਉਹਨੂੰ ਆਪਣੀ ਰੂਹ ਦੀ ਗੱਲ ਵੀ ਦੇਖਦਾ। ਉਹ ਕਹਿੰਦਾ ਬੇਸ਼ੱਕ ਮੈਂ ਰਿਪਬਲਿਕਨ ਆ ਕੁਛ ਆ। ਹੁਣ ਰਿਪਬਲਿਕਨਾਂ ਦੇ ਕੋਲੋਂ ਤਿਆਰ ਨਹੀਂ ਪਲਾਨ ਜਿਹੜੀ ਕਿ ਸਬਸਿਡੀ ਓਬਾਮਾ। ਦੂਸਰੀ ਬਦਕਿਸਮਤੀ ਕੀ ਹੋਈ ਕਿ ਦੂਜੇ ਮੁੱਦੇ ਜਿਹੜੇ ਸੀ ਆਪਣੇ ਚੱਲ ਰਹੇ ਹੈਗੇ ਇਸ ਵੇਲੇ ਇਮੀਗ੍ਰੇਸ਼ਨ ਦਾ, ਵਰਲਡ ਟ੍ਰੇਡ ਦਾ ਤੇ ਲਾਅ, ਉਹ ਇੰਨੇ ਹਾਵੀ ਹੋ ਗਏ ਤੇ ਉਧਰ ਦਾ ਉਹ ਮੌਕਾ ਹੀ ਨਹੀਂ ਮਿਲਿਆ ਵਾਈਟ ਹਾਊਸ ਨੂੰ ਉਸ ਪਾਸੇ ਜਾਣ ਦਾ ਓਬਾਮਾ ਕੇਅਰ ਬਾਰੇ। ਤੇ ਹੁਣ ਇਹਨਾਂ ਨੇ ਕੀ ਕੀਤਾ ਹੁਣ ਤੁਸੀਂ ਦੇਖੋ ਸੀ ਉਹਨਾਂ ਨੇ ਨਾ ਉਹ ਕਹਿੰਦੇ ਦੁੱਖ ਦੀ ਰਗ ਛੇੜਦੇ ਆ। ਗੱਲ ਕੀ ਆ, ਮੈਂ ਗੱਲ ਬਹੁਤ ਕਿਉਂਕਿ ਰਵੀ ਸਿੰਘ ਹੁਣੀ ਆ, ਦੀਪ ਸਿੰਘ ਹੁਣੀ ਆ, ਇਹ ਤਿਆਰੀ ਕਰਦੇ ਆ। ਮੈਂ ਤਾਂ ਸਿਰਫ ਇੱਕ ਆਮ ਆ ਵੋਟਰਾਂ ਵੱਲੋਂ ਇਹਨਾਂ ਦੀਆਂ ਗੱਲਾਂ ਆਪਾਂ ਜ਼ਿਆਦਾ ਸੁਣ। ਮੈਂ ਜਿਹੜੀ ਆਪਣੀ ਗੱਲ ਆ ਉਹ ਦੱਸਦੀ ਆ ਕਿ ਕੰਮ ਇੱਦਾਂ ਦਾ ਆਪਾਂ ਨਾ ਕਰੀਏ ਕਿ ਜਿਹੜੀਆਂ ਪਲਾਨਾਂ ਪਹਿਲਾਂ ਚੱਲਦੀਆਂ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਿਰੇ ਚੜ੍ਹ ਜਾਣ। ਅਨਫੋਰਚੂਨੇਟਲੀ ਕਹਿੰਦੇ ਜਦੋਂ ਨਵੀਂ ਪਾਰਟੀ ਉਹ ਬਸ ਇਸ ਗੱਲ ਦੇ ਉੱਤੇ ਲੱਗੀ ਆ। ਸੋ ਸਤਿਗੁਰੂ ਹੀ ਰਾਖਾ ਆ ਕਿ ਸਾਡੇ ਪੋਲੀਟਿਕਸ ਇਹ ਸਾਨੂੰ ਜੇ ਤਾਂ ਇਹਨਾਂ ਨੇ ਬਚਾਉਣਾ ਆ ਤੇ ਰੱਬ ਦਾ ਵਾਸਤਾ ਆਹ ਖੇਡ ਖੇਡਣੀ ਹਟ ਜਾਓ ਕਿ ਲੱਤਾਂ ਖਿਚਾਇਆ
ਬਾਕੀ ਸੋ ਇਸ ਤਰੀਕੇ ਦੇ ਨਾਲ ਆ। ਬਾਕੀ ਵੋਟਰ ਆ ਨੇ ਨਾ ਆਪਣੀ ਸਾਨੂੰ ਐਜੂਕੇਟ ਕਰਕੇ ਹਟਣਾ ਆ ਤੇ ਪਲੀਜ਼ ਫੂਡ ਕਰ ਤੇ ਆਪਾਂ ਰਲ ਕੇ 2 ਹਫ਼ਤੇ ਆ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਲਈ ਲੰਘ ਜਾ ਤੇ ਸਾਡਾ ਕੋਈ ਵੀ ਆਵੇ ਉਹ ਜਿਹੜਾ ਆ ਉਹ ਬਹੁਮਤ ਨਾਲ ਆਵੇ ਤੇ ਸਾਨੂੰ ਸਾਰਿਆਂ ਨਾਲ ਗਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਹਾਂਜੀ ਮੈਂ ਥੋੜਾ ਜਿਹਾ ਕਰਦਾ ਇੱਥੇ ਬੜੀ ਸਿਆਣੀ ਗੱਲ ਕਹੀ ਜਿਹਨਾਂ ਨੇ ਮੈਂ ਸਿਰਫ ਕੁਇਕਲੀ ਇੰਨਾ ਹੀ ਕਹਿਣਾ ਚਾਹੁੰਦਾ ਕਿ ਬੜੀ ਸਿਆਣੀ ਗੱਲ ਹੈ। ਵਾਕਈ ਇਸ ਵੇਲੇ ਦੋਵੇਂ ਪਾਰਟੀਆਂ ਇਹੋ ਜਿਹੀ ਝਗੜੇ ਦੇ ਲੈਵਲ ਤੇ ਪਹੁੰਚੀਆਂ ਹੋਈਆਂ ਨੇ ਕਿ ਮੈਂ ਪਹਿਲਾਂ ਕਦੀ ਨਹੀਂ ਆਪਣੀ ਜ਼ਿੰਦਗੀ 'ਚ ਵੇਖਿਆ ਤੇ ਜਿਹੜੇ ਪਹਿਲਾਂ ਦੇ ਵੀ ਮੈਂ ਕਿਹਾ ਤੁਹਾਨੂੰ ਆਲਮੋਸਟ ਸਿਵਲ ਵਾਰ ਦੇ ਟਾਈਮ ਤੇ ਜਾ ਕੇ ਤੁਹਾਨੂੰ ਇਹਦੇ ਨਾਲ ਦੀ ਬਰਾਬਰ ਦੀ ਚੀਜ਼ ਦਿਸੇਗੀ ਤੇ ਇੰਨੀ ਮਾੜੀ ਇੰਨੀ ਜਿੱਦਾਂ ਚਾਮ ਚੜਿੱਕਾਂ ਹੁੰਦੀਆਂ ਨਾ ਲੜਦੀਆਂ ਇਹੋ ਜਿਹੀ ਸਿਚੁਏਸ਼ਨ ਪੈਦਾ ਹੋਈ। ਹਾਂਜੀ ਬਹੁਤ ਹੀ ਮਾੜੀ ਗੱਲ ਹੈ। ਜੀ ਸੰਦੀਪ ਸਿੰਘ ਜੀ ਕੁਝ ਕਹਿਣਾ ਸੀ? ਹਾਂਜੀ ਮੈਂ ਤੇ 1-2 ਗੱਲਾਂ ਐਡ ਕਰਨੀਆਂ ਸੀ ਜੀ। ਤੇ ਆਪਣੀ ਜਿਹੜੇ ਕਹਿ ਸੀ ਓਬਾਮਾ ਕੇਅਰ ਤੇ ਉਹਦੇ ਵਿੱਚ ਜੀ ਪਹਿਲੀ ਗੱਲ ਤੇ ਇੱਕ ਸੀਗੀ ਕਹਿੰਦੇ ਸੀ ਕਿ ਮੇਨ ਉਹਨਾਂ ਦਾ ਮੁੱਦਾ ਉਦੋਂ ਸੀਗਾ ਕਿ ਜਿਹੜੇ ਓਬਾਮਾ ਕੇਅਰ ਆ ਇਹਦੇ ਵਿੱਚ ਤੁਸੀਂ ਆਪਣਾ ਤੁਹਾਡਾ ਡਾਕਟਰ ਤੁਸੀਂ ਰੱਖ ਸਕਦੇ ਹੋ, ਤੁਸੀਂ ਆਪਣੀ ਇੰਸ਼ੋਰੈਂਸ ਰੱਖਦੇ ਹੋ, ਤੁਸੀਂ ਪਲਾਨ ਆਪਣੀ ਰੱਖ ਸਕਦੇ ਹੋ, ਤੁਹਾਡਾ ਕੁਛ ਨਹੀਂ ਚੇਂਜ ਹੋਊਗਾ। ਤੇ ਉਹ ਤੁਸੀਂ ਆਪ ਸੋਚਣਾ ਜਾਏ ਕਿ ਤੁਸੀਂ ਤੁਹਾਨੂੰ ਉਹੀ ਡਾਕਟਰ ਮਿਲਿਆ ਬਾਅਦ ਵਿੱਚ ਤੇ ਉਹੀ ਤੁਹਾਨੂੰ ਪਲਾਨ ਮਿਲਿਆ ਤੇ ਉਹੀ ਇੰਸ਼ੋਰੈਂਸ ਮਿਲੀ। ਇਸ ਕਰਕੇ ਇਹ ਤੁਸੀਂ ਆਪਣਾ ਸੋਚਣਾ ਕਿ ਉਹ ਠੀਕ ਆ ਗਲਤ ਆ। ਪਰ ਆ ਜਿਹੜਾ ਤੁਸੀਂ ਬੇਸਿਕ ਗਿਗ ਵਰਕਰ ਕਹਿ ਦਿੰਦੇ ਆ ਤੇ ਇਹਨਾਂ ਬਾਰੇ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਆਪਣੇ ਡਿਲੀਵਰੀ ਸਰਵਿਸ ਤੇ ਊਬਰ ਦੀ ਤੇ ਹਾਂਜੀ ਊਬਰ ਵਾਲੇ ਤੇ ਡਿਲੀਵਰੀ ਸਰਵਿਸ ਵਿੱਚ DoorDash ਹੈਗਾ, delivery.com ਹੈਗੀ ਆ, ਊਬਰ ਈਟਸ ਹੈਗਾ, ਹੋਰ ਕਈ ਨੇ। ਉਹਨਾਂ ਵਿੱਚ ਜੀ ਇਹ ਐਕਚੁਅਲੀ ਬਹੁਤ ਜ਼ਿਆਦਾ ਇਹ ਅਫੈਕਟ ਕਰੂਗਾ ਮਿਨੋਰਟੀਜ਼ ਨੂੰ। ਇਹ ਜੇ ਤੁਸੀਂ ਉੱਥੋਂ ਇਹ ਕੰਪਨੀਆਂ ਚਲੇ ਜਾਂਦੀਆਂ ਉਹ ਫਿਰ ਇਹ ਬਹੁਤ ਜ਼ਿਆਦਾ ਮਿਨੋਰਟੀਜ਼ ਨੂੰ ਅਫੈਕਟ ਕਰੂਗਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਇਹੋ ਜਿਹੇ ਨੇ ਜਿਨ੍ਹਾਂ ਨੇ ਥੋੜ੍ਹੀ ਐਕਸਟਰਾ ਇਨਕਮ ਬਣਾਉਣ ਲਈ ਉਹ ਦੂਜਾ ਕੰਮ ਵੀ ਕਰਦੇ ਨੇ ਪਰ ਉਹ ਐਕਸਟਰਾ ਇਨਕਮ ਬਣਾਉਣ ਲਈ ਉਹ ਘੰਟੇ ਲਾ ਆਉਂਦੇ ਨੇ। ਸਾਡੇ ਇੱਥੇ ਰੈਸਟੋਰੈਂਟ ਬਿਜ਼ਨਸ ਵਿੱਚ ਸਾਡੇ ਡਿਲੀਵਰੀ ਸਰਵਿਸਿਜ਼ ਕਈ ਆਉਂਦੀਆਂ ਨੇ ਤੇ ਉਹਨਾਂ ਵਿੱਚ ਉਹ ਹੈਗੇ ਨੇ ਉਹਨਾਂ ਦੇ ਵਿੱਚ ਰਿਟਾਇਰਡ ਹੋ ਗਏ ਜਾਂ ਡਿਸੇਬਿਲਿਟੀਜ਼ ਉਹਨਾਂ ਨੂੰ ਮਿਲ ਰਹੀ ਆ ਪਰ ਉਹ ਪੂਰੀ ਨਹੀਂ ਮਿਲਦੀ, ਉਹ ਥੋੜ੍ਹੇ ਘੰਟੇ ਕੰਮ ਕਰ ਸਕਦੇ। ਉਹਨਾਂ ਨੂੰ ਬਹੁਤ ਜਾਣਿਆਂ ਨੂੰ ਇਹਨਾਂ ਹੈਲਪ ਵੀ ਹੋਈ ਆ। ਨੋ ਡਾਊਟ ਕਿ ਇਹਦੇ ਨਾਲ ਜਿਹੜੇ ਜਿਨ੍ਹਾਂ ਦੀਆਂ ਟੈਕਸੀਜ਼ ਜਿਨ੍ਹਾਂ ਦੀਆਂ ਪਲੇਟ ਸੀਗੀਆਂ ਉਹ ਜਿਹੜੀਆਂ ਦੀ ਲੱਖ ਦਾ ਡਾਲਰ ਦੀ ਪਲੇਟ ਸੀਗੀ ਤੇ ਉਹਨਾਂ ਦੀ 20 ਹਜ਼ਾਰ ਦੀ ਰਹਿ ਗਈ ਆ, ਉਹ ਵੀ ਹੋਇਆ। ਪਰ ਇਹਦੇ ਵਿੱਚ ਤੁਸੀਂ ਆਪ ਸੋਚਣਾ ਕਿ ਇਹਦੇ ਵਿੱਚ ਜਿਹੜੀ ਮੋਸਟ ਜ਼ਿਆਦਾ ਕਮਿਊਨਿਟੀ ਦਾ ਜਿਹੜਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਫਾਇਦਾ ਵੀ ਹੋ ਰਿਹਾ ਵਾ ਕਿਉਂਕਿ ਇਹੋ ਜਿਹੇ ਜਿਹੜੇ ਹੈਗੇ ਨੇ ਕੰਪਨੀਜ਼ ਨੇ ਉਹ ਜੌਬ ਕ੍ਰੀਏਟ ਕਰ ਰਹੇ ਨੇ। ਇਹੋ ਜਿਹੀ ਮਤਲਬ ਜਿੱਦਾਂ ਇਹ ਹੁੰਦੀਆਂ ਕਿ ਪਰਮਾਨੈਂਟ ਜੌਬ ਨਹੀਂ ਹੁੰਦੀ ਪਰ ਇਹ ਹੁੰਦੀ ਆ ਜਿੱਦਾਂ ਕਹਿ ਦਿੰਦੇ ਆ ਕਿ ਇੱਕ ਜੌਬ ਤੋਂ ਦੂਜੀ ਜੌਬ ਤੇ ਜਾਣਾ ਹੋਵੇ ਤੇ ਵਿੱਚ ਜੇ ਤੁਹਾਨੂੰ ਖਰਚਾ ਜਿਹੜਾ ਤੁਸੀਂ ਚਲਾਉਣਾ ਵਾ ਉਹ ਚਲਾਉਣ ਲਈ ਇਹ ਜੌਬਸ ਹੈਗੀਆਂ। ਕਈਆਂ ਨੇ ਫੁੱਲ ਟਾਈਮ ਵੀ ਬਣਾਈਆਂ ਨੇ ਪਰ ਇਹ ਜੌਬਸ ਜਿਹੜੀਆਂ ਨੇ ਇਹ ਹੁਣ ਕਿਉਂਕਿ ਨੈਕਸਟ ਆਪਣੀ ਜਿਹੜੀ ਆ ਮੈਕਡੋਨਲਡਸ ਐਂਡ ਦੂਜੀਆਂ ਜਿਹੜੀਆਂ ਹੁੰਦੀਆਂ ਵਾ ਉਹਨਾਂ ਉੱਤੋਂ ਲੈ ਕੇ ਹੁਣ ਉਹ ਜਿਹੜੀਆਂ ਜੌਬਸ ਆ ਉੱਥੇ ਕਈ ਨਹੀਂ ਕੰਮ ਕਰ ਸਕਦੇ ਜਿਹੜੇ ਅਡਲਟ ਹੈਗੇ ਨੇ ਤੇ ਉਹ ਫਿਰ ਇਹ ਜਿਹੜੀਆਂ ਉਹਨਾਂ ਕੋਲ ਕਾਰਾਂ ਹੈਗੀਆਂ ਉਹ ਆਪਣੇ ਕੰਮ ਕਰ ਰਹੇ ਨੇ, ਡਿਲੀਵਰੀ ਦਾ ਕਰ ਰਹੇ ਨੇ। ਤੇ ਇਹ ਐਕਸਟਰਾ ਇਨਕਮ ਦੀ ਸੋਰਸ ਆ। ਇਹ ਜੇ ਤੁਹਾਡੀ ਉਸ ਕੰਪਨੀ ਚਲੇ ਜਾਂਦੀ ਆ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਮਿਨੋਰਟੀਜ਼ ਨੇ ਉਹਨਾਂ ਨੂੰ ਫਰਕ ਪੈਣਾ ਵਾ। ਬਹੁਤ ਜ਼ਿਆਦਾ ਜਿਹੜੇ ਨੇਬਰਹੁੱਡ 'ਚ ਜਿਹੜੇ ਲੋਕੀ ਰਹਿੰਦੇ ਨੇ ਉਹਨਾਂ ਨੂੰ ਫਰਕ ਪੈਣਾ ਵਾ। ਤੇ ਇਸ ਕਰਕੇ ਇਹ ਤੁਸੀਂ ਆਪਣਾ ਸੋਚਣਾ ਵਿਚਾਰਨਾ ਕਿ ਤੁਹਾਨੂੰ ਇਹ ਤੁਹਾਡੀ ਕਮਿਊਨਿਟੀ ਵਿੱਚ ਕੋਈ ਹੈਗਾ ਜਿਹਨੂੰ ਅਫੈਕਟ ਕਰੂਗਾ ਤੇ ਤੁਸੀਂ ਕਿੱਦਾਂ ਇਹਨੂੰ ਵੋਟ ਕਰਨੀ ਆ। ਤੇ ਕੰਪਨੀਆਂ ਤੇ ਉਹਨਾਂ ਨੇ ਫਿਰ ਡੈਫੀਨਿਟਲੀ ਉਹਨਾਂ ਨੇ ਚਲੇ ਜਾਣਾ ਕਿਉਂਕਿ ਉਹਨਾਂ ਨੂੰ ਜੇ ਉੱਥੇ ਨਹੀਂ ਉਹਨਾਂ ਦੇ ਪੈਸੇ ਬਣਨੇ ਤੇ ਉਹਨਾਂ ਨੇ ਚੈਰਿਟੀ ਤੇ ਹਾਂਜੀ ਤੇ ਗਾਂਵ ਆਉਂਦੇ ਆ ਜੀ ਦੂਜੇ। ਠੀਕ ਹੈ ਜੀ। ਅੱਛਾ ਜੀ ਅਗਲੀ ਪ੍ਰੋਪੋਜੀਸ਼ਨ ਹੈਗੀ ਆ ਨੰਬਰ 23 ਨੰਬਰ ਤੇ ਇਹ ਇੱਕ ਬੜੀ ਸਿਰਫ ਇੱਕ ਬਹੁਤ ਹੀ ਸਪੈਸ਼ਲ ਇੱਕੋ ਚੀਜ਼ ਤੇ ਫੋਕਸ ਕਰ ਰਹੀ ਹੈ ਚੀਜ਼। ਤੁਹਾਨੂੰ ਪਤਾ ਕਿ ਆਪਣੇ ਇੱਥੇ ਬਹੁਤ ਹੈਗੀਆਂ ਨੇ ਡਾਇਆਲਿਸਿਸ ਕਲੀਨਿਕ ਜੀ ਕਿਡਨੀ ਡਾਇਆਲਿਸਿਸ ਬਹੁਤ ਜ਼ਿਆਦਾ ਸਾਰੀ ਜਗ੍ਹਾ ਹੀ ਨੇ। ਹਾਂਜੀ ਇਹ ਇੱਕ ਦੁੱਖ ਵਾਲੀ ਗੱਲ ਹੈ ਲੇਕਿਨ ਕਿਡਨੀ ਡਿਜ਼ੀਜ਼ ਬਹੁਤ ਵਧੀ ਹੋਈ ਹੈ ਤੇ ਪਹਿਲਾਂ ਸਾਰੇ ਹਸਪਤਾਲ ਜਾਣਾ ਪੈਂਦਾ ਸੀ ਮੁੜ ਕੇ ਕਲੀਨਿਕ ਬਣ ਗਈਆਂ ਤੇ ਬਹੁਤ ਕਲੀਨਿਕ ਹੈਗੀਆਂ ਆਪਾਂ ਸਭ ਜਾਣਦੇ ਹਾਂ। ਹਰ ਕੋਈ ਕਿਸੇ ਨਾ ਕਿਸੇ ਨੂੰ ਜਾਣਦਾ ਜਿਹੜਾ ਕਿ ਡਾਇਆਲਿਸਿਸ ਤੇ ਲੱਗਾ ਹੋਇਆ। ਦੁੱਖ ਵਾਲੀ ਗੱਲ। ਅੱਛਾ ਉਹ ਜਿਹੜੇ ਉੱਥੇ ਕੰਮ ਕਰਦੇ ਨੇ ਟੈਕਨੀਸ਼ੀਅਨ ਇੱਕ ਨਰਸਿਸ ਨਹੀਂ ਮੈਡੀਕਲ ਨਹੀਂ ਜਿਹੜੇ ਯਾਨੀ ਕਿ ਟੈਕਨੀਸ਼ੀਅਨ ਨੇ ਘੱਟ ਲੈਵਲ ਦੇ ਛੋਟੇ ਲੋਅਰ ਲੈਵਲ ਦੇ ਉਹਨਾਂ ਦੀ ਜਿਹੜੀ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਬੜੀ ਵੱਡੀ ਯੂਨੀਅਨ ਹੈ ਇੱਥੇ SEI ਸਰਵਿਸ ਇੰਪਲੋਈਜ਼ ਬੜੀ ਪਾਵਰਫੁਲ ਯੂਨੀਅਨ। ਉਹ ਕੋਸ਼ਿਸ਼ ਕਰ ਰਹੇ ਸਨ ਵੀ ਉਹਨਾਂ ਨੂੰ ਯੂਨੀਅਨਾਈਜ਼ ਕਰਤਾ ਜਾਵੇ ਤੇ ਉਹ ਜਦੋਂ ਉਹਨਾਂ ਨਹੀਂ ਉਹ ਕਰ ਸਕੇ ਨੈਗੋਸ਼ੀਏਟ 2-3 ਸਾਲ ਦੀ ਗੱਲ ਹੈ ਬੜਾ ਚਿਰ ਰੌਲਾ ਪਿਆ ਰਿਹਾ ਉਹਨਾਂ ਦਾ ਆਪੋ 'ਚ। ਇੱਕ ਯੂਨੀਅਨ ਦੀ ਪ੍ਰੋਬਲਮ ਹੈ ਯੂਨੀਅਨ ਦੀ ਤੇ ਇੰਪਲੋਇਰ ਦੀ ਤੇ ਜਦੋਂ ਨਹੀਂ ਚੱਲਿਆ ਤੇ ਫਿਰ ਉਹ ਯੂਨੀਅਨ ਵਾਲਿਆਂ ਨੇ ਉਹਨਾਂ ਨੂੰ ਥ੍ਰੈਟ ਕੀਤਾ ਵੀ ਅਸੀਂ ਫਿਰ ਨਾ ਪ੍ਰੋਪੋਜੀਸ਼ਨ ਤੇ ਪਾ ਕੇ
ਤੇ ਅਸੀਂ ਰਿਕੁਆਇਰ ਕਰਾਂਗੇ ਕਿ ਉਹ ਯੂਨੀਅਨਾਈਜ਼ ਹੋਣ। ਤੇ ਇਹਨਾਂ ਪਿਛਲੀ ਇਲੈਕਸ਼ਨ 'ਚ ਪ੍ਰੋਪੋਜੀਸ਼ਨ ਪਾਈ ਤੇ ਮੈਂ ਤਾਂ ਕਹਿ ਰਿਹਾ ਬੜੀ ਇੱਕ ਫੋਕਸਡ ਜੀ ਚੀਜ਼ ਹੈ ਵੀ ਉਹ ਝਗੜਾ ਤੁਹਾਡਾ ਦੋਵਾਂ ਦਾ ਆ ਲੇਕਿਨ ਤੁਹਾਨੂੰ ਇਹੋ ਜਿਹੀ ਚੀਜ਼ ਇੱਥੇ ਨਹੀਂ ਲਿਆਉਣੀ ਚਾਹੀਦੀ ਪਰ ਆ ਗਈ ਐਨੀਵੇ। ਤੇ ਪਿਛਲੀ ਇਲੈਕਸ਼ਨ 'ਚ ਹੁਣ ਜਿਹੜੇ ਦੂਜੇ ਬੰਨੇ ਓਨਰ ਨੇ ਉਹਨਾਂ ਕਲੀਨਿਕਸ ਦੇ ਉਹਨਾਂ ਕੋਲ ਕਾਫੀ ਮਨੀ ਹੈ ਕਿਉਂਕਿ ਵੱਡੀਆਂ ਕੰਪਨੀਆਂ ਨੇ ਉਹ ਛੋਟੀਆਂ ਕੰਪਨੀਆਂ ਨਹੀਂ ਗਈਆਂ ਤੇ ਉਹਨਾਂ ਨੇ ਕਾਫੀ ਪੈਸੇ ਵੀ ਖਰਚੇ ਯੂਨੀਅਨ ਨੇ ਬਹੁਤ ਪੈਸੇ ਲਾਏ ਤੇ ਇਹ ਪ੍ਰੋਪੋਜੀਸ਼ਨ ਹੋ ਗਈ ਫੇਲ ਇਸ ਇਲੈਕਸ਼ਨ ਤੇ ਨਹੀਂ ਪਾਸ ਹੋਈ। ਹੁਣ ਉਸੇ ਯੂਨੀਅਨ ਨੇ ਇੱਕ ਹੋਰ ਤਰੀਕੇ ਨਾਲ ਇਹ ਇੱਥੇ ਲੈ ਕੇ ਆਂਦੀ ਹੈ ਤੇ ਝਗੜਾ ਉਹੀ ਆ। ਤੇ ਹੁਣ ਇਹ ਕਹਿ ਰਹੇ ਨੇ ਇਹ ਤਾਂ ਨਹੀਂ ਕਹਿ ਰਹੇ ਕਿ ਵੀ ਉਹਨਾਂ ਨੂੰ ਯੂਨੀਅਨਾਈਜ਼ ਹੋਣ ਦਿਓ। ਹੁਣ ਇਹਨਾਂ ਨੇ ਇਹ ਪ੍ਰਪੋਜ਼ ਇਹ ਕਰ ਰਹੇ ਨੇ ਕਿ ਵੀ ਹਰ ਕਲੀਨਿਕ ਦੇ ਵਿੱਚ ਡਾਕਟਰ ਉੱਥੇ ਹੋਣਾ ਚਾਹੀਦਾ ਆ ਆਲ ਦਾ ਟਾਈਮ। ਜਿੰਨਾ ਚਿਰ ਉਹ ਖੁੱਲੀ ਆ ਉਹਨਾਂ ਚ ਉੱਥੇ ਡਾਕਟਰ ਹੋਣਾ ਚਾਹੀਦਾ। ਅੱਜ ਜਿਹੜੀ ਰਿਕੁਆਇਰਮੈਂਟ ਹੈਗੀ ਆ ਕਿ ਉੱਥੇ ਇੱਕ ਮੈਡੀਕਲ ਡਾਇਰੈਕਟਰ ਜਿਹੜਾ ਕਿ ਮੈਡੀਕਲ ਡਿਗਰੀ ਵਾਲਾ ਆ ਉਹ ਹਰ ਕਲੀਨਿਕ ਦੇ ਉੱਤੇ ਸੁਪਰਵਾਈਜ਼ ਕਰਦਾ ਹੈ ਲੇਕਿਨ ਉਹਨੂੰ ਉੱਥੇ ਹੋਣ ਦੀ ਲੋੜ ਨਹੀਂ। ਯਾਨੀ ਕਿ ਮੰਨ ਲਓ ਕਿ ਇੱਕ ਮੈਡੀਕਲ ਡਾਇਰੈਕਟਰ ਜਿਹੜਾ ਆ ਜਿਹਦੇ ਕੋਲ MD ਡਿਗਰੀ ਆ ਉਹ ਸ਼ਾਇਦ 3 ਜਾਂ 4 ਜਾਂ 5 ਸੁਪਰਵਾਈਜ਼ ਕਰਦਾ ਹੋਵੇ 2 ਘੰਟੇ ਇੱਥੇ 2 ਘੰਟੇ ਉੱਥੇ ਹੀ ਹੈ। ਤੇ ਇਹ ਉਹਨਾਂ ਉੱਤੇ ਹੋਰ ਰਿਸਟ੍ਰਿਕਸ਼ਨ ਪਾਉਣ ਲਈ ਕਹਿ ਰਹੇ ਨੇ ਕਿ ਵੀ ਨਹੀਂ ਜਿਹੜਾ ਡਾਕਟਰ ਆ ਉਹਨੂੰ ਜਿੰਨਾ ਚਿਰ ਕਲੀਨਿਕ ਖੁੱਲੀ ਆ ਉਹਨਾਂ ਚਿਰ ਉਹਨੂੰ ਉੱਥੇ ਹੋਣਾ ਪਊ ਤੇ ਜੇ ਨਹੀਂ ਤੇ ਨਰਸ ਪ੍ਰੈਕਟੀਸ਼ਨਰ ਜਾਂ ਅਸਿਸਟੈਂਟ ਆਈ ਥਿੰਕ ਉਹਨੂੰ ਅਲਾਉ ਕਰਦੇ ਆ ਲੇਕਿਨ ਅੰਡਰ ਸਮ ਤੇ ਦੂਜੇ ਬੰਦੇ ਜਿਹੜੇ ਚਲਾ ਰਹੇ ਨੇ ਉਹ ਕਹਿੰਦੇ ਵੀ ਇੱਕ ਹੋਰ ਵੀ ਗੱਲ ਸੀ ਇਹਦੇ 'ਚ ਕਿ ਇਹਨਾਂ ਨੇ ਨਾਲ ਇਹ ਵੀ ਰਿਕੁਆਇਰ ਕੀਤਾ ਕਿ ਵੀ ਅਗਰ ਤੁਸੀਂ ਬੰਦ ਵੀ ਹੋਣਾ ਇੱਕ ਪਹਿਲਾਂ ਤਾਂ ਇੱਕ ਸਪੈਸ਼ਲ ਏਜੰਸੀ ਬਣੇਗੀ ਇਹਨੂੰ ਸੁਪਰਵਾਈਜ਼ ਕਰਨ ਲਈ ਕਿਉਂਕਿ ਇਸ ਵੇਲੇ ਡਿਪਾਰਟਮੈਂਟ ਆਫ ਹੈਲਥ ਕਰਦਾ ਪਰ ਨਹੀਂ ਇਹਦੇ ਨਾਲ ਇੱਕ ਨਵੀਂ ਇੱਕ ਸਪੈਸ਼ਲ ਏਜੰਸੀ ਬਣਾ ਦੇਣੀ ਔਰ ਉਹ ਅਗਰ ਤੁਸੀਂ ਮੰਨ ਲਓ ਤੁਸੀਂ ਕਲੀਨਿਕ ਆ ਤੁਸੀਂ ਕਹਿੰਦੇ ਮੈਂ ਨਹੀਂ ਚਲਾ ਸਕਦਾ ਤੁਸੀਂ ਨਵੇਂ ਰੂਲ ਪਾਤੇ ਮੇਰੇ ਕੋਲ ਨਹੀਂ ਡਾਇਰੈਕਟਰ ਫਿਜ਼ੀਸ਼ੀਅਨ ਹਾਇਰ ਕਰਕੇ ਤੇ ਮੈਂ ਇੱਥੇ ਰੱਖ ਕੇ ਤੇ ਮੈਂ ਤਾਂ ਨਹੀਂ ਕਰ ਸਕਦਾ ਤੇ ਮੈਂ ਸਾਡੇ ਕੋਲ ਪ੍ਰੋਫਿਟ ਨਹੀਂ ਬਣਦਾ ਅਸੀਂ ਬੰਦ ਕਰਨਾ ਚਾਹੁੰਦੇ ਹਾਂ। ਉਹਨਾਂ ਨੂੰ ਬੰਦ ਹੋਣ ਲਈ ਵੀ ਅਪਰੂਵਲ ਲੈਣੀ ਪੈਣੀ ਉਸ ਏਜੰਸੀ which is really too much for me ਕਿਉਂਕਿ ਤੁਸੀਂ ਬਿਜ਼ਨਸ ਨੂੰ ਬੰਦ ਵੀ ਨਹੀਂ ਹੋਣ ਦੇਣਾ। ਸੋ ਇੱਕ ਬੜੀ ਨਾ ਥੋੜੀ ਜੀ ਇੱਕ ਜਿਵੇਂ ਤੁਹਾਨੂੰ ਕਹਿ ਰਿਹਾ ਵੀ ਇੱਕ ਨਾਲ ਲੜਾਈ ਹੈ ਨਾ ਦੋ ਧਿਰਾਂ ਦੀ ਤੇ ਉਹ ਸਾਫ਼ ਇਹੋ ਜਿਹੀ ਗੱਲਾਂ ਤੋਂ ਜ਼ਾਹਰ ਹੋ ਜਾਂਦੀ ਹੈ। ਸੋ ਜੇਕਰ ਤੁਸੀਂ ਬਿਲੀਵ ਕਰਦੇ ਆ ਵੀ ਫਿਜ਼ੀਸ਼ੀਅਨ ਹੋਣ ਦੀ ਲੋੜ ਆ ਆਲ ਦਾ ਟਾਈਮ ਮੈਂ ਤੇ ਕੁਐਸਚਨ ਕਰੂੰਗਾ ਵੀ ਪਹਿਲਾਂ ਇਹ ਮੈਂ ਜਿੰਨਾ ਪੜ੍ਹਿਆ ਨਾ ਇਹਦੇ ਬਾਰੇ ਉੱਥੇ ਮੈਨੂੰ ਕਿਤੇ ਨਹੀਂ ਦਿਸਿਆ ਇਹ 'ਚ ਜਿੱਥੇ ਉਹਨਾਂ ਨੇ ਕਿਹਾ ਹੋਵੇ ਵੀ ਇਸ ਵੇਲੇ ਪ੍ਰੋਬਲਮ ਹੈ ਇਹਨਾਂ ਕਲੀਨਿਕਸ ਦੇ ਵਿੱਚ ਇੰਨੇ ਲੋਕ ਮਰ ਰਹੇ ਨੇ ਜਾਂ ਜੀ ਆਹ ਗੱਲ ਹੋ ਗਈ ਠੀਕ ਨਹੀਂ ਚੱਲ ਰਹੀਆਂ। ਨਹੀਂ ਕੋਈ ਵੱਡੀ ਪ੍ਰੋਬਲਮ ਨੇ ਬਹੁਤ ਵਾਰੀ ਜਾਣ ਦਾ ਮੌਕਾ ਮਿਲਿਆ ਆ। ਹਾਂਜੀ ਮੈਂ ਥੋੜਾ ਜਿਹਾ ਐਡ ਹੀ ਕਰ ਦਿੰਦਾ ਸੌਰੀ ਵਿੱਚ ਤੇ ਆਪਣਾ ਇਹ ਆ ਜੀ ਕਿ ਇਹ ਪ੍ਰੋਪੋਜੀਸ਼ਨ ਤੁਹਾਡੀਆਂ ਮੈਂ ਜਿੱਦਾਂ ਸੁਣ ਰਿਹਾ ਵਾਂ ਸਪੈਸ਼ਲੀ ਆਹ ਵਾਲੀ ਪ੍ਰੋਪੋਜੀਸ਼ਨ ਇਹ ਕਿੱਦਾਂ ਲੋਕਾਂ ਦਾ ਵੇਸਟ ਆਫ ਟਾਈਮ ਨਹੀਂ ਹੈਗਾ ਸਰ। ਇਹ ਲੋਕਾਂ ਦੀ ਜਿਹੜਾ ਐਕਚੁਅਲੀ ਇਹਨਾਂ ਨੂੰ ਚਾਹੀਦਾ ਸੀ ਇਹ ਤਾਂ ਕੰਮ ਜਿਹੜਾ ਪੇ ਲੈ ਰਹੇ ਜਿਨ੍ਹਾਂ ਨੇ ਜ਼ਿੰਦਗੀ ਭਰ ਦੀ ਰਿਟਾਇਰਮੈਂਟ ਲੈਣੀ ਆ ਲਾ ਮੇਕਰਸ ਨੇ ਇਹ ਉਹਨਾਂ ਦਾ ਕੰਮ ਸੀਗਾ ਕਿ ਉਹਨਾਂ ਨੇ ਡਿਸਾਈਡ ਕਰਨਾ। ਵਾਕਈ ਇੱਕ ਹੋਰ ਇਹ ਤੋਂ ਅਗਲੀ ਜਿਹੜੀ ਆ ਰਹੀ ਆ ਉਹ ਪ੍ਰੋਪੋਜੀਸ਼ਨ ਵੀ ਇਸੇ ਸਰਨਾਮੇ ਥੱਲੇ ਆਉਂਦੀ ਆ ਕਿ ਵੀ ਇਹ ਐਡੀ ਕੰਪਲੈਕਸ ਚੀਜ਼ ਜਾਂ ਐਡੀ ਸਪੈਸੀਫਿਕ ਚੀਜ਼ ਲੋਕਾਂ ਦੇ ਅੱਗੇ ਨਹੀਂ ਰੱਖਣੀ ਚਾਹੀਦੀ ਵੀ ਤੁਹਾਨੂੰ ਇਲੈਕਟ ਕਰਦੇ ਆ ਤੁਸੀਂ ਸੈਕਰਾਮੈਂਟੋ ਜਾਂਦੇ ਹੋ ਤੁਸੀਂ ਇਹ ਚੀਜ਼ ਨੂੰ ਜੋ ਠੀਕ ਆ ਰਿਜ਼ੋਲਵ ਕਰੋ ਤੇ ਸਾਨੂੰ ਸੋ ਮੈਂ ਤੇ ਉਹ ਸਮਝਦਾ ਲੇਕਿਨ ਮੈਨੂੰ ਇੰਨੀ ਗੱਲ ਹੈ ਕਿ ਮੈਨੂੰ ਡਾਇਰੈਕਟਲੀ ਐਕਸਪੀਰੀਅੰਸ ਨਹੀਂ ਅਗਰ ਕੋਈ ਮੈਨੂੰ ਦੱਸ ਸਕੇ ਕਿ ਬਈ ਹਾਂ ਬਈ ਐਕਚੁਅਲੀ ਜਿਹੜੇ ਕਲੀਨਿਕਸ ਨੇ ਇਹ ਬਹੁਤ ਮਾੜੇ ਤਰੀਕੇ ਨਾਲ ਰਨ ਹੋ ਰਹੀਆਂ ਡਾਕਟਰ ਜ਼ਰੂਰ ਹੋਣਾ ਚਾਹੀਦਾ ਆਲ ਦਾ ਟਾਈਮ ਕਈ ਮਾੜੇ ਕੇਸ ਹੋਏ ਆ ਜੇ ਤੇ ਇਹ ਗੱਲ ਹੈਗੀ ਆ ਫਿਰ ਤਾਂ ਮੈਂ ਕੋਈ ਇਹ ਵੀ ਮੰਨਣ ਨੂੰ ਤਿਆਰ ਹੈ ਵੀ ਹਾਂ ਕੋਈ ਗੱਲ ਹੈਗੀ ਆ ਲੇਕਿਨ ਜਿੰਨਾ ਕੋਈ ਮੈਂ ਪੜ੍ਹਿਆ ਇਹਦੇ ਬਾਰੇ ਮੈਨੂੰ ਦਿਸਿਆ ਨਹੀਂ ਉਹ ਕਲੇਮ ਨਹੀਂ ਕਰ ਸਕੇ ਸ਼ੋਅ ਨਹੀਂ ਕਰ ਸਕੇ। ਹਾਂਜੀ ਨਾਲੇ ਇੱਕ ਵੋਟਰ ਨੂੰ ਤੁਸੀਂ ਕਿੱਦਾਂ ਸਮਝਾਓਗੇ ਕਿ ਇਹ ਜਦ ਡਾਕਟਰ ਜਾ ਕੇ ਦੱਸੂਗਾ ਜੀ ਇਹ ਨਹੀਂ ਇਹ ਠੀਕ ਆ ਜਾਂ ਕੋਈ ਅਟਰਨੀ ਦੱਸੂਗਾ ਇੱਕ ਵੋਟਰ ਨੂੰ ਕਿੱਦਾਂ ਸਮਝਾਓਗੇ ਕਿ ਇਹ ਜਿਹੜੀਆਂ ਪ੍ਰੋਪੋਜੀਸ਼ਨ ਤਾਂ ਆ ਰਹੀਆਂ ਨੇ ਇਹ ਤਾਂ ਲਾਅ ਮੇਕਰ ਦਾ ਹੋਣਾ ਚਾਹੀਦਾ। ਕਹਿੰਦੇ ਹੁੰਦੇ ਕਿ ਡੈਮੋਕ੍ਰੇਸੀ ਇਜ਼ ਲਾਈਕ ਅ ਮੈਸੀ ਕਿ ਠੀਕ ਆ ਡੈਮੋਕ੍ਰੈਟਿਕ ਤਰੀਕੇ ਨਾਲ ਹੁੰਦਾ ਕਿ ਕਿ ਇੰਨੀ ਮੈਸੀ ਆ ਤੁਸੀਂ ਕਹਿ ਰਹੇ ਹੋ ਤੁਸੀਂ 2 ਭੇੜੀਏ ਨੂੰ ਕਹਿ ਰਹੇ ਹੋ ਕਿ ਤੁਸੀਂ ਲੈਮ ਨੂੰ ਦੱਸਣਾ ਕਿ ਅੱਜ ਡਿਨਰ 'ਚ ਕੀ ਆ 2 ਭੇੜੀਏ ਨੂੰ ਕਹਿ ਰਹੇ ਹੋ ਕਿ ਅੱਜ ਜਿਹੜੀ ਭੇਡ ਆ ਉਹਨੂੰ ਦੱਸਣਾ ਤੁਸੀਂ ਕਿ ਅੱਜ ਡਿਨਰ ਕੀ ਬਣਨਾ। ਇਹ ਹੁੰਦੀ ਹੈ ਡੈਮੋਕ੍ਰੇਸੀ ਤੇ ਉਹਦੇ ਵਿੱਚ ਤੁਸੀਂ ਆ ਪ੍ਰੋਪੋਜੀਸ਼ਨ ਜਿਹੜੀ ਹੈ ਸਪੈਸ਼ਲੀ ਮੈਂ ਤਾਂ ਹੈਰਾਨ ਆ ਕਿ ਇੰਨੀ ਜਿਹੜੀ ਕੰਪਲੈਕਸ ਹੈਗੀ ਆ ਇਹਦੀ ਹੈਗੀ ਆ ਗਿਗ ਵਰਕਰਸ ਦੀ ਹੈਗੀ ਆ ਦੂਜੀ ਹੈਗੀ ਇਹ ਉਹਨਾਂ ਨੂੰ ਸਟੇਟ ਮਤਲਬ ਉਹ ਰਿਸਪੋਂਸਿਬਿਲਿਟੀ ਕੋਈ ਲੈਣ ਨੂੰ ਤਿਆਰ ਹੀ ਨਹੀਂ ਫਿਰ ਉਹ ਲਾ ਮੇਕਰਸ ਕਾਹਦੇ ਨੇ ਆਈ ਮੀਨ they're just ਪੇ ਚੈੱਕ ਕਲੈਕਟਰ ਆਊਟ ਸਰ। ਬਿਲਕੁਲ ਤੁਸੀਂ ਕਹਿਣ ਲੱਗੇ ਸੀ ਭੈਣ ਜੀ ਕੁਝ ਇਹਦੇ ਬਾਰੇ। ਨਹੀਂ ਮੈਂ ਉਹ ਕਰਦੀ ਸੀ ਵੀ ਕਈ ਵਾਰ ਤੁਸੀਂ ਜਾਣਦੇ ਹੁੰਦੇ ਆ ਬਹੁਤ ਸਾਰੇ ਲੋਕਾਂ ਨੂੰ ਉਹ ਪੇਸ਼ੈਂਟ ਹੁੰਦੇ ਆ ਇਹਨਾਂ ਚੀਜ਼ਾਂ ਦੇ ਪਰ ਕਦੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਜਿਨ੍ਹਾਂ ਨੂੰ ਹੁੰਦੀ ਆ ਕੋਈ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਕਦੀ ਲੋ ਹੋ ਗਿਆ ਉਹ ਉੱਥੇ ਜਿਹੜੇ ਬੰਦੇ ਹੁੰਦੇ ਆ ਉਹ ਉਹਨੂੰ ਸੰਭਾਲ ਲੈਂਦੇ ਆ ਕੋਈ ਲੈਬ
ਲਾਈਫ ਥ੍ਰੈਟਨਿੰਗ ਕਿਤੇ ਕੋਈ ਹੋ ਜਾਏ ਤੇ ਉਹ ਐਂਬੂਲੈਂਸ ਬੁਲਾਉਂਦੇ ਆ। ਰਾਈਟ ਸੋ ਇਹੋ ਹੀ ਇਹਦੇ ਦੋ ਪਹਿਲੂ ਨੇ ਜੀ। ਮੈਨੂੰ ਤੇ ਲੱਗਦਾ ਜਿਵੇਂ ਭਾਈ ਸੰਦੀਪ ਹੋਣਾ ਹੁਣੇ ਕਿਹਾ, ਇਹ ਤੇ ਗੱਲ ਅਗਰ ਮੈਨੂੰ ਇਹ ਜਾਪੇ ਨਾ ਜੀ ਕਿ ਕੋਈ ਪ੍ਰੋਪੋਜੀਸ਼ਨ ਇਹ ਹੋਣੀ ਨਹੀਂ ਚਾਹੀਦੀ, ਕਿਉਂ ਤੁਸੀਂ ਲੈ ਕੇ ਆਂਦੀ ਆ, ਤੇ ਮੈਂ ਤਾਂ ਉਹਦੇ ਨੋ ਕਰ ਦਿੰਦਾ ਹੁੰਦਾ। ਅਦਰਵਾਈਜ਼ ਤੁਸੀਂ ਇਨਕਰੇਜ ਕਰ ਰਹੇ ਆ ਉਹਨਾਂ ਨੂੰ ਕਿ ਇਹੋ ਜਿਹੀਆਂ ਪ੍ਰੋਪੋਜੀਸ਼ਨਾਂ ਹੋਰ ਲਈ ਆਓ। ਸੋ ਇਹ ਸਿਰਫ ਮੇਰਾ ਆਪਣਾ ਵਿਚਾਰ ਆ। ਤੇ ਜਿਹੜੀ ਅਗਲੀ ਹੈ ਫਿਰ ਨੰਬਰ 24, ਉਹ ਅਖੀਰਲੀ ਆ। 25 ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਨੰਬਰ 24 ਜਿਹੜੀ ਆ ਉਹ ਵੀ ਇਸੇ ਤਰ੍ਹਾਂ ਦੀ ਹੈ, ਲੇਕਿਨ ਐਕਚੁਅਲੀ ਬਹੁਤ ਸੀਰੀਅਸ ਚੀਜ਼ ਜਿਹਦਾ ਕਿ ਆਪਣੇ ਸਾਰਿਆਂ ਉੱਤੇ ਬਹੁਤ ਅਸਰ ਪੈ ਰਿਹਾ। ਔਰ ਉਹ ਕਾਹਦੇ ਬਾਰੇ ਆ? ਉਹ ਹੈਗੀ ਆ ਤੁਹਾਡੀ ਆਨਲਾਈਨ ਡੇਟਾ ਇੰਟਰਨੈਟ ਉੱਤੇ। ਤੁਸੀਂ ਐਪ ਹੈ ਤੁਹਾਡੇ ਕੋਲ, ਫੇਸਬੁੱਕ ਆ, ਤੁਸੀਂ ਫੇਸਬੁੱਕ ਯੂਜ਼ ਕਰਦੇ ਆ, ਯਾਹੂ ਨੂੰ ਯੂਜ਼ ਕਰਦੇ ਹੋ, ਆਪਣੀ ਗੂਗਲ ਦੇ ਯੂਜ਼ ਕਰਦੇ ਹੋ। ਬਿਲਕੁਲ ਸਾਰਾ ਸੋਸ਼ਲ ਮੀਡੀਆ, ਜੀ ਸਾਰਾ ਜਿੰਨਾ ਸੋਸ਼ਲ ਮੀਡੀਆ। ਤੇ ਵੈਸੇ ਵੀ ਅਗਰ ਸੋਸ਼ਲ ਮੀਡੀਆ ਵੀ ਨਾ ਹੋਵੇ, ਹੋਰ ਤਰੀਕੇ ਨਾਲ ਤੁਸੀਂ ਕਿਸੇ ਦੀ ਵੈਬਸਾਈਟ ਯੂਜ਼ ਕਰਦੇ ਆ, ਮੰਨ ਲਓ ਤੁਸੀਂ ਗਰੋਸਰੀ ਲੈਣੇ ਆ ਸੇਫਵੇ ਵਟਐਵਰ, ਉਹ ਜਿਹੜਾ ਤੁਹਾਡਾ ਡੇਟਾ ਆ ਉਹਦੀ ਪ੍ਰਾਈਵੇਸੀ ਇੱਕ ਬੜਾ ਹੀ ਵੱਡਾ ਮਸਲਾ ਹੈ, ਬਹੁਤ ਹੀ ਵੱਡਾ ਮਸਲਾ ਹੈ, ਛੋਟੀ ਜੀ ਗੱਲ ਨਹੀਂ। ਕਿਉਂਕਿ ਇਸ ਵੇਲੇ ਕੰਪਨੀਆਂ ਵੇਖ ਰਹੇ ਹੋ, ਫੇਸਬੁੱਕ ਵਰਗੀਆਂ ਜਿਹੜੀਆਂ ਐਡੀਆਂ ਪਾਵਰਫੁਲ ਕੰਪਨੀਆਂ ਬਣ ਗਈਆਂ ਨੇ, ਇਹਨਾਂ ਦੀ ਟ੍ਰਿਲੀਅਨ ਡਾਲਰ ਦੀ ਵੈਲਿਊ, ਟ੍ਰਿਲੀਅਨ ਡਾਲਰ। ਦੁਨੀਆ ਦੇ ਵਿੱਚ ਦੋ ਹੱਥਾਂ ਤੇ ਗਿਣਨ ਵਾਲੀਆਂ ਕੰਟਰੀਆਂ ਨੇ ਜਿਨ੍ਹਾਂ ਕੋਲ ਟ੍ਰਿਲੀਅਨ ਡਾਲਰ ਦੀ ਟੋਟਲ GDP ਹੈ। ਜਿੰਨੀਆਂ ਪਾਵਰਫੁਲ ਇੱਕ ਕੱਲੀ ਕੰਪਨੀ ਹੋ ਗਈ। ਕੈਨ ਯੂ ਬਲੀਵ ਇਟ? ਇੱਕ ਕੰਪਨੀ ਦੀ ਵੈਲਿਊ ਆਮ ਮੁਲਕ ਨਾਲੋਂ ਮੇਰੇ ਖਿਆਲ ਸ਼ਾਇਦ 20 ਮੁਲਕ ਹੋਣ ਜਿਹੜੇ ਟ੍ਰਿਲੀਅਨ ਡਾਲਰ ਤੋਂ ਉੱਤੇ ਹੋਣ, ਇੰਨੇ ਵੀ ਨਹੀਂ ਹੋਣੇ, ਸ਼ਾਇਦ 12-15 ਹੀ ਹੋਣ। ਬਾਕੀ ਸਾਰੀ ਦੁਨੀਆ ਦੀਆਂ ਕੰਟਰੀਆਂ ਨਾਲੋਂ ਵੱਡੀਆਂ ਇਹ ਕੰਪਨੀਆਂ ਬਣ ਗਈਆਂ। ਕਿੱਦਾਂ ਬਣ ਗਈਆਂ ਨੇ? ਇਹ ਤੁਹਾਡਾ ਡੇਟਾ ਵਰਤ ਰਹੀਆਂ ਨੇ। ਕਿਉਂਕਿ ਹਰ ਕੋਈ ਬੰਦਾ ਕਹਿੰਦਾ ਵੀ ਆਹ ਬੜੀ ਸੋਹਣੀ ਗੱਲ ਹੈ ਵੀ ਆਹ ਜਿਹੜਾ ਗੂਗਲ ਮੈਪਸ ਆ, ਫ੍ਰੀ ਸਰਵਿਸ, ਡਾਇਰੈਕਸ਼ਨਾਂ ਫ੍ਰੀ ਮਿਲ ਰਹੀਆਂ। ਪਹਿਲਾਂ ਤੋਂ ਹੀ ਬੰਦੇ ਨੂੰ ਸਮਝ ਲੱਗਦੀ ਜਾਣਾ ਕਿੱਥੇ ਕਿਵੇਂ ਹੈ, ਕਿ ਥਾਂ ਤੇ ਮੈਪ ਲੱਭੋ, ਡਾਇਰੈਕਸ਼ਨਾਂ ਪੁੱਛੋ, ਹੁਣ ਵੇਖੋ ਸਭ ਕੁਝ ਠੀਕ ਹੋਣਾ। ਯਾਨੀ ਐਵਰੀਬਾਡੀ ਲਵਜ਼ ਇਟ, ਬਟ ਦ ਰੀਜ਼ਨ ਦੇ ਲਵ ਇਟ ਬਿਕਾਜ਼ ਫ੍ਰੀ। ਹਰ ਕੋਈ ਕਹਿੰਦਾ ਤੇ ਫ੍ਰੀ ਚੀਜ਼ ਮਿਲ ਰਹੀ ਹੈ। ਸੱਚਾਈ ਇਹ ਹੈ ਕਿ ਫ੍ਰੀ ਹੈ ਨਹੀਂ। ਉਹ ਤੁਹਾਨੂੰ ਇੱਕ ਹੋਰ ਤਰੀਕੇ ਨਾਲ ਪੈਸੇ ਬਣਾ ਰਹੇ ਨੇ। ਪੈਸੇ ਕਿਵੇਂ ਬਣਾ ਰਹੇ ਨੇ? ਉਹ ਤੁਹਾਡਾ ਜਿਹੜਾ ਡੇਟਾ ਆ ਉਹ ਸੈਲ ਕਰ ਰਹੇ ਨੇ ਕਿਸੇ ਹੋਰ ਨੂੰ। ਕਿਹਨੂੰ ਸੈਲ ਕਰ ਰਹੇ ਨੇ? ਜਿਹੜੇ ਮੁੜ ਕੇ ਤੁਹਾਨੂੰ ਐਡਵਰਟਾਈਜ਼ ਕਰਕੇ ਤੁਹਾਨੂੰ ਚੀਜ਼ਾਂ ਵੇਚਣ। ਅਜੇ ਮੈਂ ਤੁਹਾਨੂੰ ਦੱਸ ਦਿੰਦਾ ਕਾਹਨੂੰ ਸੈਲ ਕਰਦੇ ਜੀ। ਉਹ ਮੇਰੇ ਵਰਗੇ ਨੂੰ ਸੈਲ ਕਰਦੇ ਆ, ਰੈਸਟੋਰੈਂਟ ਵਾਲਿਆਂ ਨੂੰ ਸੈਲ ਕਰਦੇ ਆ। ਉਹ ਅਸੀਂ ਹੁਣ ਸਾਡੀ ਇੱਥੇ ਹੈਗੀ ਹੈ, ਮੇਰੇ ਵੀ ਐਕਚੁਅਲੀ ਟੈਕ ਕੰਪਨੀ ਆ, ਉਹਨੂੰ ਸੈਲ ਕਰਦੇ ਨੇ। ਉਹ ਦੱਸਦੇ ਨੇ ਜੀ ਕਿ ਤੂੰ ਕੀ ਚੀਜ਼ ਮਾਰਕੀਟ ਕਰਨੀ ਆ, ਉਹ ਕਿਹੜਾ ਬੰਦਾ ਕਿੰਨੇ ਵਜੇ ਕੰਮ ਤੋਂ ਨਿਕਲਦਾ, ਕਿੰਨੇ ਵਜੇ ਉਹਦੀ ਹਾਊਸ ਹੋਲਡ ਇਨਕਮ ਕਿੰਨੀ ਆ, ਤੇ ਉਹ ਕੀ ਸ਼ਾਪ ਕਰਦਾ, ਕਿਹੋ ਜਿਹੀ ਉਹਨੂੰ ਕਿਹੋ ਜਿਹੀ ਆਈਸਕ੍ਰੀਮ ਪਸੰਦ ਆ, ਕੀ ਕੁਛ ਆ, ਹਰੇਕ ਚੀਜ਼। ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਆ ਜਿਹੜੇ ਪ੍ਰਾਈਵੇਸੀ ਜੋ ਸੈਂਸਸ ਦਾ ਚੱਲ ਰਿਹਾ ਸੀ, ਲੋਕੀ ਪ੍ਰਾਈਵੇਸੀ ਦਾ ਕੁਝ ਕਹਿ ਰਹੇ ਸੀ, ਮੈਂ ਕਿਹਾ ਇਹ ਪ੍ਰਾਈਵੇਸੀ ਅੱਜ ਕੱਲ ਕੁਛ ਨਹੀਂ ਰਹਿ ਨਹੀਂ, ਪ੍ਰਾਈਵੇਸੀ ਰਹਿ ਨਹੀਂ ਗਈ। ਪਰ ਅਸੀਂ ਖੁਦ ਛੱਡੀ ਹੋਈ ਹੈ ਪ੍ਰਾਈਵੇਸੀ, ਵਾਲੰਟੀਅਰਲੀ। ਹਾਂਜੀ, ਵਾਲੰਟੀਅਰਲੀ ਦੇ ਰਹੇ ਹਾਂ, ਅਸੀਂ ਖੁਦ ਛੱਡ ਰਹੇ ਹਾਂ। ਅੱਛਾ ਜੀ, ਉਹਦੇ ਬਾਰੇ ਹੁਣ ਕਿਉਂਕਿ ਉਹਦੇ ਅਬਿਊਜ਼ ਦਿਸਣੇ ਸ਼ੁਰੂ ਹੋ ਜਾਂਦੇ ਨੇ ਫਿਰ। ਯਾਨੀ ਕਿ ਕੋਈ ਵੀ ਚੀਜ਼ ਇੱਕ ਸਿੰਪਲ ਜੀ ਗੱਲ ਆ ਜਿਹੜੇ ਮੇਰੇ ਮਾਪਿਆਂ ਨੇ ਮੈਨੂੰ ਸਿਖਾਈ ਸੀਗੀ, ਹਰ ਕਿਸੇ ਨੂੰ ਆਪਣੇ ਬੱਚੇ ਨੂੰ ਦੱਸਣੀ ਚਾਹੀਦੀ ਆ ਕਿ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਕਦੀ ਨਹੀਂ ਹੁੰਦੀ। ਜੇ ਤੁਹਾਨੂੰ ਇੱਕ ਤਰੀਕੇ ਨਾਲ ਪ੍ਰਾਈਸ ਨਹੀਂ ਪੇਗੀ ਕਿਸੇ ਹੋਰ ਤਰੀਕੇ ਨਾਲ ਕਰ ਦੋਗੇ। ਜੋ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ, ਮੈਂ ਤੇ ਕੁਝ ਚੀਜ਼ ਵੇਖੀ ਹੈ ਕਿ ਸਿਰਫ ਮਾਂ ਦੇ ਪਿਆਰ ਤੋਂ ਬਾਅਦ ਹੋਰ ਕੋਈ ਜ਼ਿੰਦਗੀ ਦੇ ਵਿੱਚ ਹੀ ਫ੍ਰੀ ਹੈ ਨਹੀਂ ਜੀ। ਤੇ ਤੁਹਾਨੂੰ ਭੁਲੇਖੇ ਹੀ ਹੁੰਦੇ ਆ। ਤੇ ਅਗਲੇ ਜਿਨ੍ਹਾਂ ਨੇ ਪੈਸੇ ਬਣਾਉਣੇ ਹੁੰਦੇ ਆ ਉਹਨਾਂ ਨੂੰ ਬੜੇ ਤਰੀਕੇ ਹੁੰਦੇ ਵੀ ਤੁਹਾਨੂੰ ਉਹਨਾਂ ਕਹਿਣਾ ਲਓ ਜੀ ਆਹ ਤੁਹਾਨੂੰ ਫ੍ਰੀ ਦਿੰਦੇ ਆ, ਆਹ ਫੜੋ ਜੀ। ਨਾਲੇ ਅਮਰੀਕਾ 'ਚ ਤੇ ਲੋਕਾਂ ਨੂੰ ਮਾਰਕੀਟਿੰਗ ਕਰਨੀ ਬਹੁਤ ਆਉਂਦੀ ਹੈ ਨਾ, ਨੰਬਰ 1 ਹੈ ਦੁਨੀਆ ਦੇ ਵਿੱਚ। ਤੇ ਇੱਦਾਂ ਤੁਹਾਨੂੰ ਦੱਸਦੇ ਆ ਵੀ ਸਭ ਕੁਝ ਆ ਫ੍ਰੀ ਹੈ, ਚੁੱਕ ਲਓ ਫ੍ਰੀ। ਹਾਂਜੀ, ਅੱਛਾ। ਸੋ ਇਟਸ ਅ ਵੈਰੀ ਇੰਪੋਰਟੈਂਟ ਟਾਪਿਕ। ਔਰ ਇਹਦਾ ਟਾਪਿਕ ਇੱਕ ਕੰਪਲੈਕਸ ਹੈ ਕਿ ਐਵੇਂ ਕੋਈ ਬੰਦਾ ਇਹਨੂੰ ਡਿਸਾਈਡ ਨਹੀਂ ਕਰ ਸਕਦਾ। ਕਿਉਂਕਿ ਅਗਰ ਤੁਸੀਂ ਇਹਨਾਂ ਕੰਪਨੀਆਂ ਉੱਤੇ ਇੰਨਾ ਜ਼ੋਰ ਲਾ ਦਿਓ ਵੀ ਉਹਨਾਂ ਨੂੰ ਸਭ ਕੁਝ ਉਹਨਾਂ ਦਾ ਬਿਜ਼ਨਸ ਹੀ ਬੰਦ ਕਰ ਦਿਓ ਤਾਂ ਵੀ ਗੱਲ ਚੰਗੀ ਨਹੀਂ। ਕਿਉਂਕਿ ਦੇ ਆਰ ਗਿਵਿੰਗ ਗੁੱਡ ਸਰਵਿਸ। ਫ੍ਰੀ ਈਮੇਲ ਮਿਲ ਰਹੀ ਹੈ, ਤੁਹਾਨੂੰ ਫ੍ਰੀ ਮੈਪਸ ਮਿਲ ਰਹੇ ਨੇ, ਡਾਇਰੈਕਸ਼ਨਾਂ ਮਿਲ ਰਹੀਆਂ ਨੇ, ਤੁਹਾਨੂੰ ਕਮਿਊਨੀਕੇਸ਼ਨ WhatsApp ਦੇ ਨਾਲ ਤੁਸੀਂ ਕਾਲਾਂ ਕਰ ਰਹੇ ਹੋ ਇੰਟਰਨੈਸ਼ਨਲ, ਜਿਹੜੇ ਪਹਿਲਾਂ ਪੈਸੇ ਪੇ ਕਰਦੇ ਸੀ ਹੁਣ ਫ੍ਰੀ ਹੋ ਰਹੀਆਂ ਨੇ। ਅਮੇਜ਼ਿੰਗ ਗੱਲ ਆ, ਕਿੰਨੀ ਸੋਹਣੀ ਸਰਵਿਸ ਮਿਲ ਰਹੀ ਹੈ। ਜੇ ਇਹਨਾਂ ਨੂੰ ਬਿਲਕੁਲ ਬੰਦ ਹੀ ਕਰ ਦਈਏ ਤਾਂ ਵੀ ਗੱਲ ਠੀਕ ਨਹੀਂ। ਜੇ ਹੁਣ ਇਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਤਰ੍ਹਾਂ ਡੇਟਾ ਦਾ ਕਰੀ ਜਾਣ ਤਾਂ ਵੀ ਗੱਲ ਠੀਕ। ਸੋ ਇਹਨੂੰ ਕੋਈ ਆਮ ਬੰਦਾ ਥੋੜ੍ਹੀ ਕੀਤਿਆਂ ਸੋਲਵ ਨਹੀਂ ਕਰ ਸਕਦਾ। ਇਹ ਵੱਡੇ ਜਿਹੜੇ ਬ੍ਰੇਨ ਨੇ, ਲੋਕੀ ਸਿਆਣੇ ਨੇ, ਉਹ ਵੀ ਇਹਨੂੰ ਫਿਗਰ ਆਊਟ ਕਰਨ 'ਚ ਲੱਗੇ ਹੋਏ ਨੇ ਤੇ ਉਲਝੇ ਹੋਏ ਨੇ ਸਾਰੇ। ਕੈਲੀਫੋਰਨੀਆ ਨੇ ਪਿਛਲੇ 2 ਸਾਲਾਂ 'ਚ ਇਹਨਾਂ ਨੇ ਨਵੀਂ ਡਿਵੈਲਪ ਕੀਤੀ ਪਾਲਿਸੀ ਤੇ ਲਾਗੂ ਕੀਤੀ, ਜਿਹੜੀ ਕਿ ਸ਼ੁਰੂ ਇਸੇ ਸਾਲ ਦੇ ਸ਼ੁਰੂ ਤੇ ਪਹਿਲੇ 2-3 ਸਾਲ ਲੱਗੇ ਰਹੇ। ਕੈਲੀਫੋਰਨੀਆ ਇਸ ਕੰਮ ਦੇ ਵਿੱਚ ਸਾਰੀ ਦੁਨੀਆ 'ਚੋਂ ਐਡਵਾਂਸ ਆ। ਇੱਕ ਕੋਈ ਯੂਰਪ ਦੇ ਵਿੱਚ ਉਹਨਾਂ ਨੇ ਪਾਲਿਸੀ ਪਹਿਲਾਂ ਲਾਗੂ ਕਰਤੀ ਸੀ ਕੈਲੀਫੋਰਨੀਆ ਤੋਂ, ਤੇ ਮੁੜ ਕੇ ਕੈਲੀਫੋਰਨੀਆ ਨੇ, ਪਰ ਕਿਉਂ ਕੈਲੀਫੋਰਨੀਆ ਆਪਣਾ ਹਾਈਟੈਕ ਸਟੇਟ ਆ, ਸਭ ਕੁਝ ਇੱਥੋਂ ਦੀਆਂ ਕੰਪਨੀਆਂ ਤੇ
ਸੋ ਦੇ ਆਰ ਵੈਲ ਅਹੈਡ ਤੇ ਇਹਨਾਂ ਨੇ ਕਾਫੀ ਕੋਸ਼ਿਸ਼ ਕਰਕੇ ਸਟੇਟ ਗਵਰਨਮੈਂਟ ਦੇ ਵਿੱਚ ਇਹ ਆਮ ਸਿਟੀਜ਼ਨ ਸਨ ਬੜੇ ਸਿਆਣੇ ਲੋਕ ਇੱਥੋਂ ਸੈਨ ਫ੍ਰਾਂਸਿਸਕੋ ਬੇ ਏਰੀਆ ਦੇ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਵੀ ਇਹ ਗੱਲ ਠੀਕ ਇਦੋਂ ਪਹਿਲਾਂ ਕਿ ਕੰਮ ਹੋਰ ਖਰਾਬ ਹੋ ਜਾਏ ਤੇ ਮੁੜ ਕੇ ਗਵਰਨਮੈਂਟ ਬਿਲਕੁਲ ਹੀ ਇਹਨਾਂ ਕੰਪਨੀਆਂ ਨੂੰ ਸ਼ਟ ਡਾਊਨ ਕਰਨ ਲੱਗ ਪਏ ਵੀ ਆਪਾਂ ਕੋਈ ਤਰੀਕੇ ਦੇ ਨਾਲ ਕੋਈ ਸਿਆਣੇ ਜਿਹੇ ਲਾਅ ਬਣਾ ਲਈਏ ਤੇ ਇਹਨਾਂ ਨੇ ਕੈਲੀਫੋਰਨੀਆ ਡੇਟਾ ਪ੍ਰਾਈਵੇਸੀ ਲਾਅ ਲਾਗੂ ਕੀਤਾ। ਅੱਛਾ ਉਹ ਹੋ ਗਿਆ ਜਿੱਦਾਂ ਹੋਣਾ ਚਾਹੀਦਾ ਯਾਨੀ ਕਿ ਡਿਸਕਸ਼ਨ ਦੇ ਨਾਲ ਕੰਪਨੀਆਂ ਵੀ ਵਿੱਚ ਇਨਵੋਲਵ ਸੀਗੀਆਂ ਕਿਉਂਕਿ ਇੱਕ ਬੰਨੇ ਕੰਪਨੀਆਂ ਨੇ ਦੂਜੇ ਬੰਨੇ ਪ੍ਰਾਈਵੇਸੀ ਵਾਲੇ ਲੋਕ ਜਿਹੜੇ ਨੇ ਉਹ ਤੀਜੇ ਪੋਲੀਟਿਸ਼ੀਅਨ ਚੌਥੇ ਲਾਇਰ ਦੇ ਹੱਥਾਂ ਹੀ ਹੁੰਦੇ ਆ ਤੇ ਇਹਨਾਂ ਨੇ ਕਰ ਲਿਆ ਬੜਾ ਚਿਰ ਲਾ ਕੇ ਸਭ ਕੁਝ। ਪਰ ਹੁਣ ਕੁਐਸਚਨ ਉੱਠਦਾ ਵੀ ਆਹ ਫਿਰ ਕਿੱਦਾਂ ਆ ਗਈ ਪ੍ਰੋਪੋਜੀਸ਼ਨ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਵੀ ਉਹ ਜਿਹੜਾ ਲੋਕਾਂ ਨੇ ਕੀਤਾ ਜਿਹੜਾ ਉਹ ਚ ਮੇਨ ਬੰਦਾ ਸੀ ਜਿਹਨੇ ਉਹ ਸ਼ੁਰੂ ਕੀਤਾ ਸੀ ਜਦੋਂ ਅਖੀਰ ਤੇ ਉਹ ਕੋਈ ਕੰਪਰੋਮਾਈਜ਼ ਹੋਣਾ ਸੀ ਨਾ ਜੋ ਸਾਰੀਆਂ ਧਿਰਾਂ ਬੈਠੀਆਂ ਤੇ 2 ਸਾਲ ਲਾਏ ਉਹਨਾਂ ਨੇ ਉਹ ਜਿਹੜਾ ਕੰਪਰੋਮਾਈਜ਼ ਲਾਅ ਬਣਿਆ ਉਹਨੂੰ ਪਸੰਦ ਨਹੀਂ ਉਹ ਕਹਿੰਦਾ ਵੀ ਇਹ ਇਨਫ ਨਹੀਂਗਾ। ਹੁਣ ਮੈਂ ਕੋਸ਼ਿਸ਼ ਕਰ ਸਕਦਾ ਲੇਕਿਨ ਮੇਰੇ ਕੋਲ ਵੀ ਡਿਸਕ੍ਰਾਈਬ ਪੂਰਾ ਨਹੀਂ ਹੋਣਾ ਵੀ ਕਿਹੜੀਆਂ ਗੱਲਾਂ ਇੰਨੀ ਲੰਮੀਆਂ ਚੌੜੀਆਂ ਗੱਲਾਂ ਨੇ ਐਡੀ ਕੰਪਲੈਕਸ ਪ੍ਰੋਪੋਜੀਸ਼ਨ ਹੈ ਇਹ। ਇੱਕ ਬੰਨੇ ਤੇ ਇਹਨੇ ਇਹ ਹੋਰ ਪਾ ਰਹੀ ਹੈ ਭਾਰ ਕੰਪਨੀਆਂ ਉੱਤੇ ਦੂਜੇ ਬੰਨੇ ਕਈ ਚੀਜ਼ਾਂ ਇਹ ਸਗੋਂ ਘਟਾ ਰਹੀ ਹੈ ਕੰਪਨੀਆਂ। ਸੋ ਦੇयर इज नो ਵੇ ਟੂ ਸੇ ਕਿ ਸਿਰਫ ਇਹ ਟਾਈਟ ਹੀ ਹੋ ਰਹੀ ਹੈ ਕਿ ਜਾਂ ਲੂਜ਼। ਅੱਛਾ ਜਿਹੜੇ ਇਹਦੇ ਬੰਦੇ ਅਗੇਂਸਟ ਨੇ ਉਹ ਕੰਪਨੀਆਂ ਨਹੀਂ ਗਈਆਂ ਜਿਹੜੇ ਇਹਦੇ ਅਗੇਂਸਟ ਨੇ ਉਹ ਉਹੀ ਬੰਦੇ ਨੇ ਜਿਹੜੇ ਉਹਦੇ ਨਾਲ ਸੀਗੇ ਹੁਣ ਉਹਦੇ ਅਗੇਂਸਟ ਉਸ ਬੰਦੇ ਦੇ ਜਿਨ੍ਹਾਂ ਨੇ ਲਾਅ ਖੁਦ ਬਣਾਇਆ ਸੀਗਾ ਅੱਧੇ ਉਹਨਾਂ ਚੋਂ ਇਹਦੇ ਅਗੇਂਸਟ ਨੇ ਤੇ ਅੱਧੇ ਇਹ ਨਵੀਂ ਪ੍ਰੋਪੋਜੀਸ਼ਨ। ਹੁਣ ਮੈਂ ਜਦੋਂ ਵੇਖਣਾ ਸਾਰੀ ਸਮਝ ਕੇ ਮੈਂ ਕਹਿੰਦਾ ਵੀ ਆਮ ਬੰਦਾ ਕਿਵੇਂ ਸਮਝ ਸਕਦਾ ਇਹ ਗੱਲ ਨੂੰ? ਤੁਸੀਂ ਆਪੇ ਹੀ ਜਿਹੜੇ ਖੁਦ ਪ੍ਰਾਈਵੇਸੀ ਵਾਲੇ ਬੰਦੇ ਆ ਤੁਸੀਂ ਖੁਦ ਅਗਰੀ ਨਹੀਂ ਕਰ ਰਹੇ ਤੁਹਾਡੇ ਡਿਸਐਗਰੀਮੈਂਟ ਕਰਕੇ ਇਹ ਪ੍ਰੋਪੋਜੀਸ਼ਨ ਬੈਲਟ ਤੇ ਪੈ ਗਈ ਤੇ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਡਿਸਾਈਡ ਕਰਾਂ ਤੇ ਐਡਾ ਕੰਪਲੈਕਸ ਇਸ਼ੂ ਤੇ ਤੁਸੀਂ ਖੁਦ ਅਗਰੀ ਨਹੀਂ ਕਰ ਰਹੇ ਦੋ ਜਣੇ। ਸੋ ਦੈਟਸ ਆਲ ਆਈ ਹੈਵ ਟੂ ਸੇ। ਜੇਕਰ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਨਹੀਂ ਜੀ ਜਿੱਦਾਂ ਵੀ ਹੈਗਾ ਹੋਰ ਟਾਈਟ ਕਰ ਦਿਓ ਡੇਟਾ ਸਾਡਾ ਬਹੁਤ ਪ੍ਰਾਈਵੇਟ ਹੋਣਾ ਚਾਹੀਦਾ ਦੈਨ ਵੋਟ ਯੈਸ ਵੀ ਹੋਰ ਸਖਤੀ ਹੋ ਜਾਵੇ। ਹਾਲਾਂਕਿ ਕਈ ਚੀਜ਼ਾਂ ਲੂਜ਼ ਹੋ ਜਾਣਗੀਆਂ ਜਿਹੜੇ ਅਗੇਂਸਟ ਨੇ ਉਹ ਕਹਿੰਦੇ ਸਗੋਂ ਇਹਨਾਂ ਨੇ ਵੱਡੀਆਂ ਕੰਪਨੀਆਂ ਦੇ ਨਾਲ ਰਲ ਕੇ ਇਹਨੂੰ ਲੂਜ਼ ਕਰਕੇ ਖਰਾਬ ਕਰ ਰਹੇ ਨੇ ਉਹ ਕਹਿੰਦੇ ਹੀ ਟਾਈਟ ਕਰ ਰਹੇ। ਜੇਕਰ ਤੁਸੀਂ ਬਿਲੀਵ ਕਰਦੇ ਆ ਵੀ ਨਹੀਂ ਐਡੀ ਜਿਹੜੀ ਕੰਪਲੈਕਸ ਚੀਜ਼ ਹੈ ਮੈਂ ਤਾਂ ਇਹ ਕਹਾਂਗਾ ਕਿ ਜਿਹੜਾ ਮੇਰੇ ਲਈ ਤਾਂ ਵੱਡਾ ਕਾਰਨ ਇਹ ਹੋਵੇਗਾ ਵੀ ਐਡੀ ਕੰਪਲੈਕਸ ਚੀਜ਼ ਹੋਣੀ ਨਹੀਂ ਚਾਹੀਦੀ ਹੈ ਤੇ ਮੈਂ ਤਾਂ ਪਰਸਨਲੀ ਨੋ ਤਾਂ ਕਰ ਰਿਹਾ। ਟੇਕ ਇਟ ਬੈਕ ਵਰਕ ਇਟ ਆਊਟ ਤੇ ਇਹਨੂੰ ਜਾ ਕੇ ਸਟੇਟ ਦੇ ਲਾਅ ਸੈਕਰਮੈਂਟੋ ਜਾ ਕੇ ਪ੍ਰੋਪਰਲੀ ਪਾਸ ਕਰੋ ਤੇ ਐਡੀ ਕੰਪਲੈਕਸ ਵੋਟਰਾਂ ਦੇ ਮੱਥੇ ਨਾ ਮਾਰੋ ਮੇਰਾ ਤਾਂ ਇਹ ਖਿਆਲ ਹੈ। ਹਾਂਜੀ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਇਹਦੇ ਵਿੱਚ ਕਿ ਜਿਹੜੀਆਂ ਆ ਹੁੰਦੀਆਂ ਵਾ ਪ੍ਰਪੋਜ਼ਲ ਹੁੰਦੇ ਨੇ ਤੇ ਇਹ ਹੁਣ ਪਾਸ ਵੋਟਰ ਤੋਂ ਨਹੀਂ ਇੰਨਾ ਪੈਸਾ ਲਾ ਕੇ ਇਹਦੇ ਕਾਸਟ ਬਹੁਤ ਪੈਸਾ ਇੱਥੇ ਲੱਗਦਾ ਪ੍ਰਿੰਟ ਤੇ ਫਿਰ ਇਹਨਾਂ ਨੂੰ ਗਾਂ ਸਾਈਨ ਕਰਕੇ ਜਦੋਂ ਪਹੁੰਚਦੇ ਆ ਤੇ ਬਾਕੀ ਜਦੋਂ ਇਹ ਬੈਲਟ ਤੇ ਪਹੁੰਚਦੇ ਉਹ ਬਹੁਤ ਪੈਸਾ ਲੱਗਦਾ ਇਹਦੇ ਵਿੱਚ ਤੇ ਉਹ ਜਦੋਂ ਇਹ ਪਹੁੰਚ ਜਾਂਦੇ ਹਾਂਜੀ ਜਦੋਂ ਪਹੁੰਚ ਜਾਂਦੇ ਆ ਉਸ ਤੋਂ ਬਾਅਦ ਵਿੱਚ ਵੀ ਜੇ ਇਹ ਜੋ ਪ੍ਰੋਪੋਜੀਸ਼ਨ ਨੇ ਉਹ ਜਿਹੜਾ ਗਵਰਨਰ ਆ ਉਹਦੇ ਅਨੁਕੂਲ ਨਾ ਹੋਵੇ ਉਹਨੂੰ ਵੀਟੋ ਕਰ ਸਕਦਾ ਰਾਈਟ? ਮੈਂ ਗਲਤ ਨਾ ਹੋਵਾਂ ਕੌਣ ਵੀਟੋ ਕਰ ਸਕਦਾ? ਕੋਰਟ? ਗਵਰਨਰ ਜਿਹੜਾ ਸਟੇਟ ਦਾ ਗਵਰਨਰ ਆ ਉਹ ਵੀਟੋ ਵੀ ਕਰ ਸਕਦਾ ਹੈ? ਨਹੀਂ ਕੈਲੀਫੋਰਨੀਆ ਦੇ ਪ੍ਰੋਪੋਜੀਸ਼ਨ ਨੂੰ ਜਿਹੜੀ ਇਹ ਇੱਕ ਵੱਖਰਾ ਰਾਹ ਹੈ ਤੇ ਨਾ ਤੇ ਲੈਜਿਸਲੇਚਰ ਕੋ ਕਰ ਸਕਦੀ ਹੈ ਤੇ ਨਾ ਹੀ ਕਰ ਸਕਦਾ ਗਵਰਨਰ। ਇਹਦਾ ਰਾਹ ਇੱਕੋ ਹੀ ਹੈ ਵੀ ਇਹਨੂੰ ਦੀ ਕੋਰਟ 'ਚ ਲਿਜਾ ਕੇ ਤੇ ਇਹਨੂੰ ਬਲੌਕ ਕਰ ਸਕਦੇ ਆ ਤੇ ਕੋਰਟ ਰੋਕ ਸਕਦਾ ਹੈ ਪ੍ਰੋਪੋਜੀਸ਼ਨ ਪਰ ਲੈਜਿਸਲੇਚਰ ਤੇ ਗਵਰਨਰ ਇਹ ਨਹੀਂ ਕਰ ਸਕਦੇ। ਇਹ ਡਾਇਰੈਕਟ ਡੈਮੋਕ੍ਰੇਸੀ ਨੂੰ ਟੋਟਲੀ ਬਾਈਪਾਸ ਕਰ ਰਹੇ ਉਹਨਾਂ ਨੇ। ਸੋ ਤਾਂ ਕਰਕੇ ਬੜੀਆਂ ਜ਼ਰੂਰੀ ਚੀਜ਼ਾਂ ਨੇ ਤੇ ਇਹਨਾਂ ਦੇ ਮੈਂ ਤੇ ਆਪਣੀ ਜ਼ਿੰਦਗੀ 'ਚ ਇਹ ਵੇਖਿਆ ਕਿ ਜਿਹੜੀ ਚੀਜ਼ਾਂ ਤੇ ਨਾ ਸਿੰਪਲ ਨੇ ਜਿਵੇਂ ਆਪਾਂ ਗੱਲ ਕਰ ਰਹੀ ਵੀ 17 ਸਾਲ ਦੇ ਬੰਦੇ ਨੂੰ ਵੋਟ ਹੋਣੀ ਚਾਹੀਦੀ ਇਟਸ ਸਿੰਪਲ ਕੁਐਸਚਨ ਹਰ ਬੰਦੇ ਨੂੰ ਸਮਝ ਲੱਗ ਜਾਂਦੀ ਤੇ ਪਰ ਜਿਹੜੀਆਂ ਐਡੀਆਂ ਕੰਪਲੈਕਸ ਗੱਲਾਂ ਨੇ ਦੂਜੀ ਆਪਾਂ ਜਿਹੜੀ ਪ੍ਰੋਪੋਜੀਸ਼ਨ ਦੀ ਗੱਲ ਕੀਤੀ ਸੀ ਲਾਸਟ ਟਾਈਮ ਉਹ ਪਹਿਲਾਂ 209 ਨੂੰ ਹੁਣ ਰੋਲ ਬੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੀ ਰਿਜ਼ਰਵੇਸ਼ਨ ਸਿਸਟਮ ਹੋਣਾ ਚਾਹੀਦਾ। ਉਹ ਇੱਕ ਬੜੀ ਬਹੁਤ ਹੀ ਅਹਿਮੀਅਤ ਵਾਲੀ ਗੱਲ ਆ ਤੇ ਉਹਦੇ ਤੇ ਸੈਕਰਮੈਂਟੋ ਅਗਰ ਨਹੀਂ ਅਗਰੀ ਕਰ ਸਕਦਾ ਤੇ ਅਗਰ ਕੌਮ ਕਵੇ ਵੀ ਇਹ ਏਡੀ ਜ਼ਰੂਰੀ ਚੀਜ਼ ਹੈ ਅਸੀਂ ਚਾਹੁੰਦੇ ਇਹਦੇ ਬਾਰੇ ਕੋ ਕਰੋ ਤੇ ਅਖੀਰ ਉਹਨੂੰ ਕੌਮ ਕੋਲ ਲਿਆਂਦਾ ਜਾਵੇ ਲੇਕਿਨ ਗੱਲ ਹੋਵੇ ਬੜੀ ਸਿੰਪਲ ਵੀ ਕੀ ਰਿਜ਼ਰਵੇਸ਼ਨ ਹੋਣੀ ਚਾਹੀਦੀ। ਮੈਂ ਕਿਹਾ ਹਰ ਕੋਈ ਬੰਦਾ ਉਸ ਚੀਜ਼ ਨੂੰ ਸਮਝ ਲੈਂਦਾ ਥੋੜਾ ਸੋਚਣ ਦੀ ਲੋੜ ਇਹਨੂੰ ਹੈਗੀ ਆ ਵੀ ਦੋਵੇਂ ਪੱਖ ਵੇਖ ਲਓ ਸੋਚ ਲਓ ਥੋੜਾ ਜਿਹਾ ਲੋਕਾਂ ਨਾਲ ਕੋਈ ਗੱਲ ਕਰ ਲਓ ਲੇਕਿਨ ਉਹ ਏਡੀ ਆਹ ਜਿਹੜੀ ਚੀਜ਼ ਹੈ ਇਹ ਏਡੀ ਟੈਕਨੀਕਲ ਚੀਜ਼ ਇਹਨੂੰ ਆਮ ਮੇਰਾ ਕਰੀਅਰ ਸਾਰਾ ਇੰਜੀਨੀਅਰਿੰਗ ਦਾ ਰਿਹਾ ਇਸੇ ਚੀਜ਼ ਮੈਂ ਕੰਮ ਕੀਤਾ ਸਾਰੀ ਉਮਰ ਤੇ ਮੈਂ ਇਹਨੂੰ ਪੜ੍ਹ ਕੇ ਤੇ ਮੈਂ ਕਿਹਾ ਵੀ ਹਾਂ ਆਹ ਗੱਲ ਓਕੇ ਇੱਧਰਲੇ ਬੰਨੇ ਯੈਸ ਇੱਧਰ ਨੋ ਯੈਸ ਨੋ ਐਟ ਦੀ ਐਂਡ ਇਟ ਕੁਡ ਬੀ ਯੈਸ ਔਰ ਕੁਡ ਬੀ ਨੋ ਆਈ ਡੋਂਟ ਨੋ ਨਹੀਂ ਐਟ ਦੀ ਐਂਡ ਇਟਸ ਆਈ ਡੋਂਟ ਨੋ ਹਾਂਜੀ ਇਹ ਬਿਲਕੁਲ ਠੀਕ ਹੈ ਜੀ। ਇਹ ਗੱਲਾਂ ਉਹੀ ਗੱਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਇੰਨੀ ਕੰਪਲੈਕਸ ਪ੍ਰੋਪੋਜੀਸ਼ਨਸ ਹੈਗੀਆਂ ਤੇ ਇਹ ਜਿਹੜੀਆਂ ਵਕੀਲਾਂ ਤੋਂ ਜਿਹੜੇ ਉਹਨਾਂ ਨੇ ਪਹਿਲਾਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਆ
ਜਿਹੜੀਆਂ ਵਕੀਲਾਂ ਤੋਂ, ਜਿਹੜੇ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਤੋਂ ਨਹੀਂ ਹੋਈ, ਇਹ ਲੋਕਾਂ ਵਿੱਚ ਕਿਉਂ ਜਾ ਰਹੇ ਆ? ਕਿਉਂਕਿ ਫਿਰ ਦੇ ਨਾਲ ਹਾਂਜੀ, ਕਿਉਂਕਿ ਜਿਹੜੇ ਪੋਲੀਟੀਸ਼ੀਅਨ ਜਿਹੜੇ ਤੁਸੀਂ ਇਲੈਕਟ ਕੀਤੇ ਆ, ਉਹਨਾਂ ਨੂੰ ਪੁੱਛੋ ਕਿ ਤੁਸੀਂ ਇਹ ਰਿਸਪੋਂਸਿਬਿਲਿਟੀ ਕਿਉਂ ਨਹੀਂ ਲੈਂਦੇ? ਦੇ ਆਰ ਪਲੇਇੰਗ ਦ ਪੋਲੀਟੀਕਲ, ਉਹੀ ਕਹਿ ਰਹੇ ਨੇ ਕਿ ਅਸੀਂ ਰਿਸਪੋਂਸਿਬਿਲਿਟੀ ਕੋਈ ਨਹੀਂ ਲੈਣੀ, ਸਾਨੂੰ ਵੋਟਾਂ ਪਾ ਦਿਓ। ਸੰਦੀਪ ਸਿੰਘ, ਉਹ ਵੀ ਇਲੈਕਸ਼ਨ ਦੇ ਵਿੱਚ ਵੋਟਾਂ ਲੈਣ ਵਾਲਾ ਕੰਮ ਉਧਰ ਨੂੰ ਹੀ ਉਲਟ ਜਾਂਦੇ ਆ। ਤੁਸੀਂ ਹੁਣ ਦੇਖ ਲਓ ਕੀ ਹੋਇਆ ਪਿਛਲੇ 3-4 ਮਹੀਨਿਆਂ ਦੇ ਵਿੱਚ, ਠੀਕ ਆ? ਉੱਥੇ ਪੋਲੀਟੀਸ਼ੀਅਨਾਂ ਨੇ ਕੀ ਕੀਤਾ? ਪੋਲੀਟੀਸ਼ੀਅਨ ਤੇ ਬੋਲੇ ਹੀ ਨਹੀਂ ਗਏ, ਉਹ ਵੀ ਵੋਟਾਂ ਵੱਲ ਨੂੰ ਉਲਟ ਗਏ ਵੀ ਸ਼ਾਇਦ ਸਾਨੂੰ ਇੱਧਰੋਂ ਵੋਟਾਂ ਪੈ ਜਾਣ, ਸ਼ਾਇਦ ਸਾਨੂੰ ਇੱਧਰੋਂ ਵੋਟਾਂ ਪੈ ਜਾਣ। ਹਾਂ 'ਚ ਹਾਂ ਮਿਲਾਉਂਦੇ ਗਏ ਆ। ਔਰ ਦੂਸਰੀ ਗੱਲ ਇਹਦੇ ਨਾਲੇ ਵੀ ਹੈ, ਇੱਕ ਤੇ ਵੋਟਾਂ ਤੇ ਯਾਨੀ ਕਿ ਇਹ ਤਾਂ ਆਪਾਂ ਨੂੰ ਹਮੇਸ਼ਾ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੋਲੀਟੀਸ਼ੀਅਨ ਇੱਕੋ ਚੀਜ਼ ਮੈਟਰ ਕਰਦੀ ਹੈ, ਮੈਨੂੰ ਵੋਟਾਂ ਕਿਵੇਂ ਮਿਲਣੀਆਂ, ਨਹੀਂ ਮੇਰੀ ਜੌਬ ਕਿਵੇਂ, ਦੈਟਸ ਆਲ ਦੇ ਕੇਅਰ ਜੀ। ਤੇ ਪਰ ਉਹਦਾ ਹੀ ਇੱਕ ਹੋਰ ਹਿੱਸਾ ਆ, ਉਹ ਹੈ ਮਨੀ ਜੀ, ਕਿਉਂਕਿ ਮਨੀ ਬਗੈਰ ਅਮਰੀਕਾ 'ਚ ਇਲੈਕਸ਼ਨ ਕਿਤੇ ਵੀ ਨਹੀਂ ਜਿੱਤ ਸਕਦੇ, ਲੇਕਿਨ ਅਮਰੀਕਾ 'ਚ ਬਹੁਤ ਵੱਡੀ ਮਨੀ ਬੜੀ ਹੋਈ ਪਾਰਟੀ ਦੇ ਵਿੱਚ। ਬਿਲਕੁਲ ਰਵੀ ਜੀ, ਸੰਦੀਪ ਜੀ, ਆਪਾਂ ਇੱਕ ਬ੍ਰੇਕ ਦਾ ਟਾਈਮ ਹੁੰਦਾ, ਬ੍ਰੇਕ ਲੈ ਕੇ ਵਾਪਸ ਆਉਂਦੇ ਆ ਤੇ ਉਸ ਤੋਂ ਬਾਅਦ ਆਪਣੀ ਇੱਦਾਂ ਹੀ ਗੱਲਬਾਤ ਅੱਗੇ ਚੱਲਦੀ ਰਹੂਗੀ। ਆਉਂਦੇ ਵਾਪਸ ਇੱਕ ਬ੍ਰੇਕ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਵਿਚਰ ਦਾ ਵਿਰਸਾ, ਜਿਸ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਕਰਕੇ ਅਸੀਂ ਉਸ ਦੀ ਗੱਲਬਾਤ ਕਰ ਰਹੇ ਹਾਂ। ਉਹਦੇ ਵਿੱਚ ਪ੍ਰੋਪੋਜੀਸ਼ਨਾਂ ਹੋਣੀਆਂ, ਉਹਦੇ ਵਿੱਚ ਹੋਰ ਬੜਾ ਕੁਛ ਹੈ ਲੁਕਵੇਂ ਛਿਪਵੇਂ ਢੰਗ ਦੇ ਨਾਲ, ਉਹ ਤੁਹਾਡੇ ਨਾਲ ਗੱਲਬਾਤ ਅਸੀਂ ਸਾਂਝੀ ਕਰ ਰਹੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਰਵੀ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਸੰਦੀਪ ਸਿੰਘ ਜੀ। ਹਾਂਜੀ, ਦੁਬਾਰਾ ਤੋਂ ਸਾਰਿਆਂ ਨੂੰ ਜੀ। ਹਾਂਜੀ, ਆਪਾਂ ਨਾ ਇੱਕ ਕਾਲਰ ਜੁੜੇ ਹੋਏ ਨੇ, ਗੱਲ ਕਰਦੇ ਹਾਂ। ਗੁਰਦੀਪ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਅਚਾਨਕ ਅੱਜ ਸਮਾਂ ਮਿਲਿਆ ਤਾਂ ਸੁਣ ਰਹੀ ਹਾਂ, ਕਿਉਂਕਿ ਮੈਂ ਇਲੈਕਸ਼ਨ ਵਿੱਚ ਐਜ਼ ਏ ਇਲੈਕਸ਼ਨ ਕਲਰਕ ਜੁਆਇਨ ਕੀਤਾ ਹੈਗਾ ਤੇ ਰੋਜ਼ ਪ੍ਰਚਾਰ ਵੀ ਸੁਣ ਰਹੀ ਹਾਂ। ਮੈਂ ਤਾਂ ਇੱਕ ਸਿਰਫ ਦਰਮਿਆਨੇ ਜਿਹੇ ਜਿੱਦਾਂ ਨਾਗਰਿਕ ਦੀ ਹੈਸੀਅਤ ਤੋਂ ਗੱਲ ਕਰਦੀ ਹਾਂ ਕਿ ਜਿਹੜੀਆਂ ਇਹ ਟੈਕਨੀਕਲ ਗੱਲਾਂ ਹੈਗੀਆਂ ਆ ਨਹੀਂ ਸਾਨੂੰ ਪਤਾ ਹੈਗੀਆਂ, ਪਰ ਜੇ ਕੁਛ ਇੱਦਾਂ ਦੀ ਅਸੀਂ ਇੱਕ ਸਹੂਲਤ ਬਣਾ ਸਕੀਏ ਕਿ ਜਿਹਦੇ ਨਾਲ ਸਾਡੀ ਅਵੇਅਰਨੈਸ ਵੀ ਹੋਰ ਥੋੜ੍ਹੀ ਜਿਹੀ ਵੱਧ ਜਾਵੇ ਵੋਟਰਾਂ ਦੇ ਵਿੱਚ, ਤੇ ਜਾਂ ਫਿਰ ਅਸੀਂ ਉਹਨਾਂ ਨੂੰ ਸਿੱਧੇ ਢੰਗ ਨਾਲ ਤਾਂ ਨਹੀਂ ਕਹਿ ਸਕਦੇ ਹੈਗੇ ਕਿ ਤੁਸੀਂ ਏਦਾਂ ਕਰੋ ਜਾਂ ਉੱਦਾਂ ਕਰੋ, ਪਰ ਜੇ ਕੁਛ ਇੱਦਾਂ ਦਾ ਵੀ ਅਸੀਂ ਕੋਈ ਮਾਧਿਅਮ ਬਣਾ ਸਕੀਏ ਕਿ ਉਹਨਾਂ ਨੂੰ ਅਸੀਂ ਹੋਰ ਅਵੇਅਰਨੈਸ ਕਰਾ ਕੇ ਤਾਂ ਅਸੀਂ ਜਿਹੜੀ ਬਿਲਕੁਲ ਸਹੀ ਹੈਗੀ ਆ ਮੈਜਰ ਹੈਗੀ ਆ ਜਾਂ ਜਿਹੜਾ ਸਹੀ ਪੁਆਇੰਟ ਸਾਨੂੰ ਯੈਸ ਜਾਂ ਨੋ ਸਿਲੈਕਟ ਕਰਨਾ, ਵੀ ਅਸੀਂ ਉਹਨਾਂ ਨੂੰ ਹੋਰ ਡੂੰਘੇ ਢੰਗ ਨਾਲ ਡਾਇਰੈਕਟ ਕਰ ਦਈਏ, ਨਾਟ ਕਿ ਰੀਡਾਇਰੈਕਟ। ਕਿਉਂਕਿ ਮੈਂ ਇੱਕ ਕਮਿਊਨਿਟੀ ਵਿੱਚ ਰਹਿੰਦੀ ਹਾਂ, ਇੱਥੇ ਮੇਰੇ ਆਲੇ ਦੁਆਲੇ 10 ਤੋਂ 15 ਪਰਿਵਾਰ ਇੱਦਾਂ ਦੇ ਹੈਗੇ ਆ, ਚਲੋ ਜਿਨ੍ਹਾਂ ਨੂੰ ਅਸੀਂ ਸਿਆਣੇ ਕਹਿ ਸਕਦੇ ਹਾਂ ਜਾਂ ਥੋੜ੍ਹਾ ਐਜੂਕੇਸ਼ਨ ਜਾਂ ਅਵੇਅਰਨੈਸ ਦਾ ਹੈਗਾ, ਤਾਂ ਉਹ ਸਾਰੇ ਆਪਾਂ ਇੱਕ ਦੂਜੇ ਨੂੰ ਰੋਜ਼ ਵਿਚਰਦੇ ਹੈਗੇ, ਪੁੱਛਦੇ ਹਾਂ। ਤਾਂ ਮੈਂ ਉਹਨਾਂ ਵੱਲ ਦੇਖਦੀ ਹਾਂ ਕਿਉਂਕਿ ਮੈਂ ਪਹਿਲੀ ਵਾਰ ਇਲੈਕਸ਼ਨ ਵਿੱਚ ਵੋਟ ਪਾ ਰਹੀ ਹਾਂ, ਤੇ ਪਰ ਇਹ ਕੁਛ ਇੱਕ ਗੁੰਝਲ ਜਿਹੀ ਹੈਗੀ ਆ, ਸ਼ਾਇਦ ਮੈਂ ਉੱਪਰਲੀ ਨਹੀਂ ਵੀ ਕਹਿ ਸਕਦੀ ਹਾਂ, ਪਰ ਅੰਦਰ ਖਾਤੇ ਤੁਸੀਂ ਇਸ ਗੱਲ ਨੂੰ ਅੰਡਰਸਟੈਂਡ ਕਰ ਸਕਦੇ ਆ ਕਿ ਸਾਨੂੰ ਇਹਨੂੰ ਥੋੜ੍ਹਾ ਹੋਰ ਪ੍ਰੋਗਰਾਮ ਨੂੰ ਜਾਂ ਇਲੈਬੋਰੇਟ ਕੀਤਾ ਜਾਵੇ ਜਾਂ ਉਹਨਾਂ ਨੂੰ ਦੱਸਿਆ ਜਾਵੇ, ਜਾਂ ਜਿੱਦਾਂ ਮੇਰਾ ਇੱਕ ਪੰਜਾਬੀ ਚ ਲਹਿਜਾ ਹੈ ਵੀ ਅਸੀਂ ਤਾਂ ਭਾਈ ਨਕਲ ਮਾਰਨੇ ਵਾਲੇ ਹੈਗੇ ਆ, ਸਾਨੂੰ ਤੁਸੀਂ ਦੱਸੋ ਸਹੀ। ਸ਼ਾਇਦ ਮੈਂ ਏਦਾਂ ਗੱਲ ਮੁਕਾ ਸਕਦੀ ਹਾਂ ਨੇੜੇ ਹੀ, ਹਨਾ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤਾਂ ਜਾਂ ਫਿਰ ਪ੍ਰੋਗਰਾਮ ਨੂੰ ਹੋਰ ਥੋੜਾ ਜਿਹਾ ਕੀਤਾ ਜਾਵੇ। ਕੋਈ ਨਹੀਂ, ਤੁਹਾਡੀ ਇੱਛਾ ਸਮਝ ਗਏ ਅਸੀਂ। ਥੈਂਕ ਯੂ, ਯੂ ਆਰ ਫਾਈਨ। ਓਕੇ, ਆਈ ਐਮ ਡਨ। ਮੇਰਾ ਮੈਸੇਜ ਪਹੁੰਚ ਗਿਆ ਤੁਹਾਡੇ ਤੱਕ। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਜੀ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਐਕਸਪਲੇਨ ਤਾਂ ਅਸੀਂ ਤਾਂ ਹੀ ਕਰਦੇ ਹਾਂ ਵੀ ਤੁਸੀਂ ਜੈਸ ਨੂੰ ਸਮਝ ਸਕੋ ਜੀ। ਅਸੀਂ ਕਦੀ ਨਹੀਂ ਕਿਹਾ ਕਿਸੇ ਨੂੰ ਵੀ ਵੋਟ ਇਹਨੂੰ ਪਾਉਣੀ ਆ। ਫਿਰ ਵੀ ਕਈ ਵਾਰੀ ਆਮ ਜਿਹੜਾ ਮੀਡੀਆ ਆ ਉਹ ਕੀ ਕਰਦਾ ਆ, ਉਹ ਸਾਈਡਾਂ ਲੈ ਰਿਹਾ, ਬਹੁਤ ਜ਼ਿਆਦਾ ਸਾਈਡਸ ਲੈ ਰਿਹਾ ਹੈ। ਲੋਕਾਂ ਨੂੰ ਇਹ ਵੀ ਲੱਗਦਾ ਹੈਗਾ ਵੀ ਜੇ ਇੱਕ ਪਾਸੇ ਦੀ ਗੱਲ ਹੋ ਰਹੀ ਹੈ ਤੁਸੀਂ ਕਿਉਂ ਨਹੀਂ ਕਰਦੇ, ਤੁਸੀਂ ਦੂਜੇ ਪਾਸੇ ਦੀ ਕਿਵੇਂ ਗੱਲ ਕਰ ਰਹੇ ਆ। ਲੋਕਾਂ ਨੂੰ ਇਹ ਵੀ ਲੱਗ ਰਿਹਾ ਆ। ਅਸੀਂ ਤਾਂ ਸਮਝਾਉਣ ਦੀ, ਸਮਝਣ ਦੀ ਗੱਲ ਕਰ ਰਹੇ ਹਾਂ ਵੀ ਚੱਲ ਕੀ ਰਿਹਾ ਆ, ਹੈ ਕੀ। ਮੈਂ ਨਾ ਤਾਂ ਹਾਂਜੀ, ਮੈਂ ਤੁਹਾਨੂੰ ਦੋਨੋਂ ਪਾਸੇ ਦੀ ਇੱਕ ਨਾ ਛੋਟੀ ਜਿਹੀ ਐਗਜ਼ਾਮਪਲ ਚਲੋ ਦੱਸ ਦਿੰਦਾ ਕਿ ਕਿੱਦਾਂ ਵਾ, ਕਿ ਦੋਨੋਂ ਪਾਸੇ ਦਾ ਕਿੱਦਾਂ ਹੁੰਦਾ। ਹੁਣ ਇੱਕ ਪਾਰਟੀ ਹੈ ਜੀ, ਆਪਾਂ ਚਲੋ ਲੈ ਲੈਂਦੇ ਹਾਂ ਜੀ, ਇੱਕ ਸ਼ੇਰ ਲੈ ਲੈਂਦੇ ਹਾਂ। ਇੱਕ ਪਾਰਟੀ ਹੈ ਜੀ, ਉਹ ਸ਼ੇਰ ਰਹਿ ਰਿਹਾ ਵਾ ਜੰਗਲ ਵਿੱਚ। ਦੂਜਾ ਪਾਰਟੀ ਹੈ ਜੀ, ਉਹ ਸ਼ੇਰ ਰਹਿ ਰਿਹਾ ਚਿੜੀਆ ਘਰ ਵਿੱਚ, ਜ਼ੂ ਵਿੱਚ। ਤੇ ਦੋਨੋਂ ਜਗ੍ਹਾ ਗਵਰਨਮੈਂਟ ਹੈਗੀ ਆ। ਜੰਗਲ ਵਿੱਚ ਵੀ ਗਵਰਨਮੈਂਟ ਆ, ਉੱਥੇ ਗਵਰਨਮੈਂਟ ਆ ਜੀ ਉਹ ਬਾਰਡਰਾਂ ਤੇ ਦੇਖ ਰਹੀ ਹੈ ਜੀ ਕੋਈ ਜਿਹੜਾ ਸ਼ਿਕਾਰੀ ਆ ਉਹ ਨਾ ਜਾਵੇ ਅੰਦਰ ਤੇ ਮਾਰ ਨਾ ਜਾਵੇ। ਪਰ ਗੱਲ ਉੱਥੇ ਜਿਹੜਾ ਸ਼ੇਰ ਆ ਉਹਨੂੰ ਆਪਣੇ ਆਪ
ਆਪਣੀ ਫੂਡ ਲੱਭਣੀ ਪੈਣੀ ਆ, ਆਪਣੇ ਆਪ ਆਪਣਾ ਜਿਹੜਾ ਘਰ ਆ, ਬਾਉਂਡਰੀਜ਼ ਆ, ਆਪਣੇ ਆਪ ਉਹਨੇ ਸਾਰਾ ਆਪਣਾ ਧਿਆਨ ਰੱਖਣਾ। ਜੇ ਬਿਮਾਰ ਹੁੰਦਾ ਉਹਨੂੰ ਇਹ ਦੇਖਣਾ ਪੈਣਾ ਕਿ ਮੈਂ ਗਲਤ ਨਾ ਖਾਵਾਂ, ਠੀਕ ਖਾਵਾਂ, ਸਭ ਕੁਛ। ਉਹਨੂੰ ਕੋਈ ਮੈਡੀਕੇਅਰ ਨਹੀਂ, ਉਹਨੂੰ ਕੋਈ ਹੈਲਥ ਕੇਅਰ ਨਹੀਂ, ਉਹਨੂੰ ਕੋਈ ਸ਼ੈਲਟਰ ਨਹੀਂ, ਉਹਨੂੰ ਕੁਛ ਨਹੀਂ। ਸਿਰਫ ਉੱਥੇ ਗਵਰਨਮੈਂਟ ਇੰਨਾ ਕੰਮ ਕਰ ਰਹੀ ਆ ਕਿ ਉਹਨੂੰ ਬਾਹਰੋਂ ਅਟੈਕ ਨਾ ਹੋਵੇ, ਉਹ ਆਪਣਾ ਆਪ ਨੂੰ ਸੰਭਾਲ ਸਕਦਾ। ਦੂਜਾ ਸ਼ੇਰ ਹੈ ਜੀ, ਉਹਨੂੰ ਹੈਲਥ ਕੇਅਰ ਵੀ ਆ, ਉਹਨੂੰ ਸ਼ੈਲਟਰ ਵੀ ਆ, ਉਹਨੂੰ ਫੂਡ ਵੀ ਦਿਨ 'ਚ 2-3 ਵਾਰੀ ਮਿਲਦਾ, ਪਰ ਉਹ ਇੱਕ ਪਿੰਜਰੇ 'ਚ ਬੰਦਾ। ਉਹ ਜਦੋਂ ਉਹ ਕਹਿੰਦੇ ਆ ਕਿ ਤੂੰ ਆ ਇਸ ਪਾਸੇ ਨਿਕਲਣਾ ਵਾ, ਤੂੰ ਇੱਧਰ ਜਾਣਾ ਵਾ, ਤੂੰ ਇੱਧਰ ਜਾਣਾ ਵਾ, ਉਹ ਉੱਦਾਂ ਕਰਦਾ। ਦੂਜਾ ਸ਼ੇਰ ਆ ਜੀ, ਉਹ ਫਰੀਡਮ ਵਿੱਚ ਜਿਹੜਾ ਜੰਗਲ 'ਚ ਆ, ਉਹ ਜਿੱਦਾਂ ਮਰਜ਼ੀ ਤੁਰਿਆ ਫਿਰਦਾ। ਇਹ ਜਾਂ ਜੀ ਇਹ ਦੋ ਪਾਰਟੀਆਂ ਦਾ ਸਿਸਟਮ। ਹੁਣ ਤੁਸੀਂ ਕਿਹੜਾ ਸ਼ੇਰ ਬਣਨਾ ਵਾ, ਇਹ ਤੁਸੀਂ ਡਿਸਾਈਡ ਕਰਨਾ ਕਿ ਤੁਹਾਨੂੰ ਠੀਕ ਲੱਗਦਾ ਤੁਸੀਂ ਪਿੰਜਰੇ ਵਿੱਚ ਰਹਿ ਕੇ ਤੇ ਆਪਣੇ ਆਲੇ ਦੁਆਲੇ ਸਭ ਕੁਝ ਬੈਨੀਫਿਟਸ ਲੈਣੇ ਨੇ, ਤੇ ਪਰ ਤੁਸੀਂ ਉੱਦਾਂ ਕਰਨਾ ਜਿੱਦਾਂ ਤੁਹਾਨੂੰ ਕਿਹਾ ਗਿਆ, ਉਹ ਤੁਸੀਂ ਰਹੋ। ਦੂਜੇ ਪਾਸੇ ਆ ਕਿ ਠੀਕ ਆ, ਤੁਸੀਂ ਆਪਣੀ ਕਮਾਈ ਕਰਕੇ ਤੇ ਆਪ ਜੋ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਫਰੀਡਮ ਵਿੱਚ ਤੁਸੀਂ ਕਰਨਾ ਚਾਹੁੰਦਾ ਕਿ ਤੁਹਾਨੂੰ ਗਵਰਨਮੈਂਟ ਜਿਹੜੀ ਆ ਠੀਕ ਆ ਬਾਰਡਰਾਂ ਤੇ ਸਿਕਿਉਰਿਟੀ ਰੱਖੇ ਤੇ ਕਿ ਬਾਹਰੋਂ ਤੁਹਾਨੂੰ ਹਮਲਾ ਨਾ ਹੋਵੇ, ਬਾਕੀ ਜਿਹੜੀ ਤੁਸੀਂ ਕਿਰਤ ਕਮਾਈ ਕਰਨੀ ਆ ਉਹ ਤੁਸੀਂ ਫਿਰ ਇੱਕ ਪਾਸੇ ਨੂੰ ਵੋਟ ਪਾਉਣੀ ਆ। ਇਹ ਹੈ ਜੀ ਇੱਥੇ ਦੇ ਦੋ ਪਾਰਟੀ ਸਿਸਟਮ। ਹੁਣ ਤੁਸੀਂ ਡਿਸਾਈਡ ਕਰਨਾ ਤੁਸੀਂ ਸ਼ੇਰ ਕਿਹੜਾ ਬਣਨਾ ਵਾ। ਵੋਟ ਤੁਸੀਂ ਪਾਉਣੀ। ਬੜੀ ਚੰਗੀ ਐਗਜ਼ਾਮਪਲ ਦਿੱਤੀ ਤੁਸੀਂ ਜੀ, ਬੜੀ ਸੋਹਣੀ ਉਦਾਹਰਨ ਆ ਜੀ। ਇਹ ਅਮਰੀਕਨ ਟਰਮਸ 'ਚ ਇਹਨੂੰ ਕਿਹਾ ਜਾਂਦਾ ਬਿਗ ਗਵਰਨਮੈਂਟ ਵਰਸਸ ਸਮਾਲ ਗਵਰਨਮੈਂਟ। ਤੇ ਗਵਰਨਮੈਂਟ ਤੇ ਹੈਗੀ ਆ, ਗਵਰਨਮੈਂਟ ਤੇ ਹੋਣੀ ਆ, ਪਰ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਨੋਰਮਲੀ, ਹਾਂਜੀ ਉਹ ਤੇ ਹੋਣੀ ਆ, ਪਰ ਡੈਮੋਕ੍ਰੈਟਿਕ ਪਾਰਟੀ ਮੋਸਟਲੀ ਵਿਲ ਐਕਸਪੈਂਡ ਦ ਗਵਰਨਮੈਂਟ। ਉਹ ਹਮੇਸ਼ਾ ਗਵਰਨਮੈਂਟ ਵੱਡੀ ਹੋਵੇਗੀ ਜਦੋਂ ਡੈਮੋਕ੍ਰੈਟਸ ਕੰਟਰੋਲ 'ਚ ਹੋਣਗੇ। ਜਿਵੇਂ ਆਪਾਂ ਹੈਲਥ ਕੇਅਰ ਦੀ ਗੱਲ ਕਰਦੇ ਸੀ, ਓਬਾਮਾ ਕੇਅਰ ਦੀ, ਉਹ ਇੱਕ ਬੜੀ ਵੱਡੀ ਐਕਸਪੈਂਸ਼ਨ ਸੀ ਗਵਰਨਮੈਂਟ ਦੀ, ਕਿਉਂਕਿ ਉਦੋਂ ਪਹਿਲਾਂ ਸਾਰੀ ਹੈਲਥ ਕੇਅਰ ਪ੍ਰਾਈਵੇਟ ਸੀਗੀ ਤੇ ਗਵਰਨਮੈਂਟ ਨੇ ਉੱਤੇ ਕਾਫੀ ਕੰਟਰੋਲ ਕਰ ਲਿਆ। ਤੇ ਜਿਹੜੇ ਰਿਪਬਲਿਕਨ ਸਾਈਡ ਆ ਉਹ ਕਹਿੰਦੀ ਹੈ ਕਿ ਨਹੀਂ, ਉਹ ਪ੍ਰਾਈਵੇਟ ਸੈਕਟਰ ਨੂੰ ਕੰਮ ਕਰਨ ਦਿਓ ਤੇ ਜਿਹੜੇ ਐਸੈਂਸ਼ੀਅਲ ਕੰਮ ਨੇ ਸਿਰਫ ਉਹ ਕਰੋ ਤੇ ਗਵਰਨਮੈਂਟ ਛੋਟੀ ਰੱਖੋ। ਇਹ ਇੱਕ ਫੰਡਾਮੈਂਟਲ ਡਿਫਰੈਂਸ ਆ, ਔਰ ਇਹ 'ਚ ਹਰ ਕੋਈ ਬੰਦਾ ਫੀਲ ਕਰ ਸਕਦਾ ਵੀ ਆਫਕੋਰਸ 100% ਤੇ ਨਾ ਉਧਰ ਆ, ਲੇਕਿਨ ਕਿੱਧਰਲੇ ਬੰਨੇ ਤੁਹਾਡਾ ਝੁਕਾਅ ਆ, ਇਹ ਹਰ ਬੰਦੇ ਤੇ ਡਿਪੈਂਡ ਕਰਦਾ। ਮੇਰਾ ਪਰਸਨਲ ਝੁਕਾਅ ਕੰਜ਼ਰਵੇਟਿਵ ਸਾਈਡ ਤੇ ਆ, ਤੇ ਮੈਂ ਤੇ ਸਮਾਲ ਗਵਰਨਮੈਂਟ 'ਚ ਬਿਲੀਵ ਕਰਦਾ। ਤੇ ਜੇਕਰ ਕਿਸੇ ਨੂੰ ਸੋਚਣ ਦੀ ਲੋੜ ਹੈ ਉਹਦੇ ਬਾਰੇ, ਤੁਸੀਂ ਇਹ ਸੋਚ ਸਕਦੇ ਹੋ ਕਿ ਇੰਡੀਆ ਦੇ ਵਿੱਚ ਇੰਡੀਆ ਇਜ਼ ਬਿਗ ਗਵਰਨਮੈਂਟ, ਪੰਜਾਬ ਇਜ਼ ਬਿਗ ਗਵਰਨਮੈਂਟ, ਗਵਰਨਮੈਂਟ ਕੰਟਰੋਲਸ ਐਵਰੀਥਿੰਗ। ਉੱਥੇ ਤੁਸੀਂ ਚੱਲ ਜਾਓ, ਕਹਿੰਦੇ ਜੀ ਇਲੈਕਸ਼ਨ ਆ ਗਈ ਜੀ, MLA ਫਲਾਣਾ ਬਣ ਗਿਆ, ਬਸ ਆਪਣੀਆਂ ਹੁਣ ਘਿਓ 'ਚ ਉਂਗਲਾਂ ਆਪਣੀਆਂ, ਗੱਲ ਹੀ ਕੋਈ ਨਹੀਂ, ਹੁਣ ਆਪਣਾ ਬੰਦਾ ਆ ਗਿਆ। ਤੇ ਜਿਹੜੇ ਵਿਚਾਰੇ ਜਿਹਨਾਂ ਦਾ MLA ਹਾਰ ਜਾਂਦਾ, ਉਹ ਚੁੱਪ ਕਰਕੇ ਬਹਿ ਜਾਂਦੇ ਵੀ ਹੁਣ ਅਗਲੀ ਇਲੈਕਸ਼ਨ ਦੀ ਵੇਖੋ ਕੀ ਬਣਦਾ। ਇਹ ਨਹੀਂ, ਉਹਨਾਂ ਦੀ ਜ਼ਿੰਦਗੀ ਦੇ ਡਾਇਰੈਕਟਲੀ ਅਸਰ ਪੈਂਦਾ ਪਿੰਡ ਦੇ ਲੈਵਲ ਤੇ ਕਿ MLA ਕੌਣ ਹੈ, ਕਿਉਂਕਿ ਉਹ ਇੰਨਾ ਕੋਈ ਕੰਟਰੋਲ ਕਰਦੇ ਆ। ਹੁਣ ਇੱਥੇ ਅਮਰੀਕਾ 'ਚ ਆਪਾਂ ਨੂੰ ਕਿਉਂ ਨਹੀਂ ਫਿਕਰ ਇਲੈਕਸ਼ਨਾਂ ਦਾ, ਆਪਾਂ ਕਹਿੰਦੇ ਵੀ ਇਲੈਕਸ਼ਨ ਹੋ ਗਈ, ਚਲੋ ਠੀਕ ਹੈ ਜੀ, ਉਹ ਫਲਾਣਾ ਆ ਗਿਆ, ਕਿੰਨਾ ਕੁ ਫਰਕ ਪੈਣਾ, ਆਪਣਾ ਗੱਲਾਂ ਕਰਕੇ ਹਟੇ ਆ। ਇਹ ਜ਼ਰੂਰੀ ਗੱਲਾਂ ਨੇ, ਲੇਕਿਨ ਉਹ ਇੰਡੀਆ ਵਾਂਗੂ ਨਹੀਂ ਹੈ ਵੀ ਤੁਹਾਡੀ ਜ਼ਿੰਦਗੀ ਤੇ ਨਹੀਂ ਕੋਈ ਤੁਹਾਨੂੰ ਪਰਮਿਟ ਨਹੀਂ ਮਿਲਣਾ, ਤੁਹਾਨੂੰ ਥਾਣੇਦਾਰ ਭਾਵੇਂ ਤੁਹਾਨੂੰ ਚੁੱਕ ਕੇ ਲੈ ਜਾਵੇ, ਯਾਨੀ ਕਿ ਪੁਲਿਸ ਵੀ ਡਾਇਰੈਕਟਲੀ ਕੰਟਰੋਲ ਕੀਤੀ ਹੋਈ ਹੈ ਪੋਲੀਟੀਸ਼ੀਅਨਾਂ ਦੀ। ਦੈਟਸ ਬਿਗ ਗਵਰਨਮੈਂਟ ਲੀਡਸ ਟੂ ਦੈਟ। ਹਾਂਜੀ, ਦੇਖੋ ਤੁਸੀਂ ਜੀ, ਆਪਾਂ ਨਾ ਇੱਕ ਕਾਲਰ ਵੀ ਜੁੜੇ ਹੋਏ ਨੇ, ਗੱਲ ਕਰ ਲੈਂਦੇ। ਅਰਵਿੰਦ ਸੇਖੋਂ, ਸਤਿ ਸ਼੍ਰੀ ਅਕਾਲ। ਹਾਂਜੀ ਬਲਵਿੰਦਰ ਜੀ, ਤੁਹਾਨੂੰ ਤੇ ਰਵੀ ਤੇ ਸੰਤੂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਅਗੇਨ ਇਲੈਕਸ਼ਨਸ ਦੀ ਗੱਲ ਕਰੂੰਗੀ ਤੇ ਮੇਲ ਇਨ ਬੈਲਟ ਦੀ ਗੱਲ ਕਰਨ ਦੀ ਇੱਕ ਕੋਸ਼ਿਸ਼ ਕਰੂੰਗੀ। ਭਾਵੇਂ ਆਪਣੇ ਕੋਲ ਤੁਸੀਂ ਬਹੁਤ ਸੋਹਣੀ ਜੌਬ ਕਰ ਰਹੇ ਹੋ ਪ੍ਰੋਪੋਜੀਸ਼ਨ ਐਕਸਪਲੇਨ ਕਰਨ ਲਈ, ਤੇ ਬਹੁਤ ਜ਼ਿਆਦੀਆਂ ਪ੍ਰੋਪੋਜੀਸ਼ਨਾਂ ਹੈਗੀਆਂ, ਕਈ ਵਾਰੀ ਥੋੜੀਆਂ ਹੈ। ਇਸ ਵਾਰੀ ਪ੍ਰੋਪੋਜੀਸ਼ਨਾਂ ਦਾ ਵੀ ਬੈਲਟ ਭਰਿਆ ਪਿਆ ਹੈਗਾ ਆ, ਪਰ ਮੈਂ ਸਿਰਫ ਅਗੇਨ ਸਾਰਿਆਂ ਨੂੰ ਇਹੀ ਅਰਜ਼ੋਈ ਕਰਨਾ ਮੰਗਦੀ ਹਾਂ ਵੀ ਇਹਦੇ ਵਿੱਚ ਬਹੁਤਾ ਨਾ ਰੁਲੋ ਤੇ ਬੈਲਟ ਜ਼ਰੂਰ ਪਾਇਓ। ਇਸ ਗੱਲੋਂ ਹੋ ਜਿਓ ਵੀ ਇੰਨੇ ਤਾਂ ਮੈਂ ਕਰਨੇ ਆ, ਉਹਨੂੰ ਕਿਸੇ ਨਾਲ ਗੱਲ ਕਰੋ। ਤੁਸੀਂ ਯੈਸ ਨੋ ਜਿਹੜਾ ਕੁਝ ਵੀ ਹੈ ਉਹ ਪਿਕ ਕਰ ਸਕਦੇ ਆ, ਉਹ ਤੁਸੀਂ ਆਪਣਾ ਸਿਲੈਕਸ਼ਨ ਮੇਕ ਕਰਕੇ ਤੇ ਵੋਟ ਜ਼ਰੂਰ ਪਾਓ। ਇਸੇ ਗੱਲ 'ਚ ਨਾ ਆਪਾਂ ਵੋਟਾਂ ਗਵਾ ਲਈਏ ਵੀ ਕੋਈ ਪ੍ਰੋਪੋਜੀਸ਼ਨਾਂ ਹੀ ਸਮਝਣ ਦੇ ਨਵੰਬਰ 3 ਆ ਜਾਵੇ। ਸਭ ਦੇ ਘਰਾਂ 'ਚ ਪੋਸਟ ਆਫਿਸ ਤੁਹਾਡੀਆਂ ਬੈਲਟਸ ਡਿਲੀਵਰ ਕਰ ਚੁੱਕਾ ਆ। ਇਸ ਵਾਰੀ ਦੀ ਬੈਲਟ ਤੁਸੀਂ ਦੇਖੋਗੇ ਉਹਦੇ ਲਈ ਕੋਈ ਪੋਸਟੇਜ ਨਹੀਂ ਹੈਗੀ, ਕਿਸੇ ਨੂੰ ਸਟੈਂਪ ਦੀ ਵੀ ਲੋੜ ਨਹੀਂ ਹੈਗੀ। ਉਹ ਆਪੋ ਆਪਣਾ ਮਾਰਕ ਕਰੋ ਜਿੱਦਾਂ ਉਹਨਾਂ ਨੇ ਦੱਸਿਆ ਹੋਇਆ ਤੇ ਉਹਨੂੰ ਬੈਲਟ ਨੂੰ ਵਾਪਸ ਪਾ ਦਿਓ। ਦੂਜਾ, ਮੈਂ ਆਪਣੀ ਫੈਮਿਲੀ ਨੂੰ ਐਕਸਪਲੇਨ ਕਰਨਾ ਮੰਗਦੀ ਹਾਂ। ਕਈ ਵਾਰੀ ਜਦੋਂ ਆਪਾਂ ਇੱਕ ਜਣਾ ਸੋਚ ਕੇ ਕਹਿੰਦਾ ਹੈ ਨਾ ਮੈਂ ਇਹ ਸਾਰੀ ਪ੍ਰੋਪਰਟੀ ਨੂੰ ਮੈਂ ਹੀ ਇਕੱਲਾ ਸਮਝ ਲਵਾਂ, ਤਾਂ ਕਈ ਵਾਰੀ ਤਾਂ ਨਹੀਂ ਆਉਂਦੀ। ਅਸੀਂ ਤਾਂ ਇੱਕ ਦਿਨ ਜਿੱਦਾਂ ਫੈਮਿਲੀ ਨਾਲ ਰੱਖ ਲਿਆ, ਬੱਚਿਆਂ ਦੇ ਨਾਲ ਸਾਰਿਆਂ ਨੇ ਬੈਠ ਕੇ, ਜਿਹੜਾ ਮੇਰਾ ਬੇਟਾ ਨਹੀਂ ਵੀ ਵੋਟ ਦੇ ਏਜ ਦਾ, ਉਹਨੂੰ ਵੀ ਵਿੱਚ ਬਿਠਾ ਕੇ
ਸੋਚਿਆ ਸੀ ਕਿ ਆਪਾਂ ਪ੍ਰੋਪੋਜ਼ਲਾਂ ਨੂੰ ਇੱਕ ਦੂਜੇ ਨੂੰ ਐਕਸਪਲੇਨ ਕਰੀਏ, ਤੇ ਪਰ ਹਰੇਕ ਦਾ ਆਪੋ ਆਪਣਾ ਸੀਗਾ ਵੀ ਜਵਾਬ ਜਿਹਨੇ ਯੈਸ ਐਂਡ ਨੋ ਦੇਣਾ ਉਹ ਆਪੋ ਆਪਣਾ ਦੇਵੇ, ਪਰ ਆਪਾਂ ਇੱਕ ਨੂੰ ਐਕਸਪਲੇਨ ਕਰਕੇ ਤੇ ਏਦਾਂ ਕਰਕੇ ਅਸੀਂ ਸਾਰਿਆਂ ਨੇ ਉਹ ਵੋਟਾਂ ਤੱਕ ਮੁਕਾ ਲਿਆ। ਤੇ ਇਹ ਮੈਂ ਸਿਰਫ ਸਾਰਿਆਂ ਨੂੰ ਕਹਿਣਾ ਮੰਗਦੀ ਹਾਂ ਵੀ ਗੱਲਾਂ ਕਰੋ ਪਰ ਵੋਟ। ਥੈਂਕ ਯੂ ਜੀ, ਥੈਂਕ ਯੂ ਜੀ। ਸਿੱਖੋ ਜੀ, ਗੱਲ ਕੀ ਆ ਵੀ ਤੁਹਾਡੇ ਘਰ ਦੀ ਸਿਚੁਏਸ਼ਨ ਹਾਊ ਕਿ ਤੁਸੀਂ ਬੈਠ ਸਕਦੇ ਆ ਜਾਂ ਪੜ੍ਹੇ ਲਿਖੇ ਆ, ਸਾਰਿਆਂ ਦੇ ਘਰ ਦੀ ਸਿਚੁਏਸ਼ਨ ਇਸ ਤਰ੍ਹਾਂ ਨਹੀਂ ਹੁੰਦੀ, ਕਈਆਂ ਨੂੰ ਤਾਂ ਪ੍ਰਪੋਜੀਸ਼ਨਾਂ ਦਾ ਨਹੀਂ ਪਤਾ ਹੁੰਦਾ। ਹਾਂਜੀ, ਬਾਕੀ ਇਹ ਵੀ ਕੀ ਅੱਗੇ ਰਵੀ ਜੀ ਨੇ ਦੱਸਿਆ ਵੀ ਹੋਇਆ ਕਿ ਜੇ ਤੁਸੀਂ ਪ੍ਰੋਪੋਜੀਸ਼ਨ ਨਹੀਂ ਸਮਝ ਆਉਂਦੀ, ਤੁਸੀਂ ਭਾਵੇਂ ਯੈਸ ਨੋ ਕੋਈ ਵੀ ਨਾ ਵੋਟ ਪਾਓ ਕੁਝ ਵੀ ਨਾ ਉਹਦੇ ਉੱਤੇ। ਹਾਂਜੀ, ਜੇ ਤੁਸੀਂ ਸਿਰਫ ਇੱਕ ਕੈਂਡੀਡੇਟ ਨੂੰ ਪੂਰੀ ਬੈਲਟ ਵਿੱਚ ਤੁਸੀਂ ਸਿਰਫ ਪ੍ਰੈਜ਼ੀਡੈਂਟ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਵੋਟ ਪਾਉਣੀ ਆ, ਤੁਸੀਂ ਉਹਨਾਂ ਨੂੰ ਪਾ ਸਕਦੇ ਹੋ, ਪਰ ਵੋਟ ਜ਼ਰੂਰ ਪਾਉਣੀ ਆ। ਜੇ ਤੁਹਾਨੂੰ ਪ੍ਰੋਪੋਜੀਸ਼ਨ ਨਹੀਂ ਸਮਝ ਆਉਂਦੀ ਤੁਸੀਂ ਖਾਲੀ ਛੱਡ ਦਿਓ। ਬਿਲਕੁਲ ਬਿਲਕੁਲ। ਆਪਣਾ ਅਗਲੇ ਕਾਲਰ ਨੇ ਕਰਨਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਜੀ? ਠੀਕ ਹੈ ਜੀ। ਅੱਛਾ, ਤੁਸੀਂ ਜਿਹੜੀ ਭੈਣ ਜੀ ਸਾਰਿਆਂ ਨੇ ਗੱਲ ਕੀਤੀ, ਮੈਂ ਉਹਦੇ ਨਾਲ ਫੁੱਲੀ ਅਗਰੀ ਕਰਦਾ ਰਿਗਾਰਡਿੰਗ ਮੀਡੀਆ ਜਿਹੜੀ, ਉਹਦੇ ਵਿੱਚ ਮੈਂ ਕੁਝ ਐਡ ਕਰਨਾ ਚਾਹੁੰਦਾ ਕਿ ਸਾਨੂੰ ਆਪਾਂ ਸਾਰਿਆਂ ਨੂੰ ਆਊਟ ਆਫ ਦਾ ਬਾਕਸ ਥਿੰਕ ਕਰਨ ਦੀ ਲੋੜ ਆ, ਕਿਉਂਕਿ ਮੀਡੀਆ ਇਜ਼ ਫੁੱਲੀ ਡੂਇੰਗ ਅ ਪ੍ਰੋਪੋਗੈਂਡਾ। ਜਿਹੜਾ ਮਰਜ਼ੀ ਮੀਡੀਆ ਖੋਲ ਕੇ ਵੇਖ ਲਓ, ਕੁਝ ਪ੍ਰੋਪੋਗੈਂਡਾ ਕਰ ਰਿਹਾ ਕਿ ਕਿਸੇ ਤਰ੍ਹਾਂ ਕਿਸੇ ਚੀਜ਼ ਨੂੰ ਸਪਰੈਸ ਕਰਨ ਲਈ ਨਾ। ਨਹੀਂ ਤੇ ਫਰੋਮ 2016 2020 ਤੁਸੀਂ ਮੀਡੀਆ ਦਾ ਰੋਜ਼ ਕੱਢ ਕੇ, ਈਵਨ CNN ਵਰਗੇ ਚੈਨਲਾਂ ਦਾ ਕੱਢ ਕੇ ਵੇਖ ਲਓ, ਦੇ ਆਰ ਡੂਇੰਗ ਪ੍ਰੋਪੋਗੈਂਡਾ ਇੰਸਟੈਡ ਆਫ ਵਰਕਿੰਗ ਔਨ ਰੀਅਲ ਥਿੰਗਸ, ਦੇ ਆਰ ਡੂਇੰਗ ਦੈਟ ਥਿੰਗ, ਹਨਾ। ਤੇ ਆਪਾਂ ਨੂੰ ਆਊਟ ਆਫ ਦਾ ਬਾਕਸ ਥਿੰਕ ਕਰਨ ਦੀ ਲੋੜ ਆ, ਠੀਕ ਹੈ। ਤੇ ਇਹੋ ਚੀਜ਼ਾਂ ਜਿਹੜੀਆਂ ਵੀਰ ਜੀ ਹੁਣੀ ਕਹਿ ਰਹੇ ਸੀਗੇ ਹੁਣੇ ਕਿ ਜਿੱਦਾਂ ਵੀ ਇਹੋ ਚੀਜ਼ਾਂ ਦੇ ਆਪਾਂ ਪਿੱਛੇ ਛੱਡ ਕੇ ਆਏ, ਆਟਾ ਦਾਲ ਸਕੀਮਾਂ ਤੇ ਲਾ ਕੇ ਲੋਕਾਂ ਨੂੰ, ਔਰ ਉਹਦੀ ਇੱਕ ਕਹਿ ਲਓ ਵੀ ਐਕਸਟੈਂਡਡ ਫਾਰਮ ਜਿਹੜੀ ਆ ਵੀ ਇੱਥੋਂ ਬੈਨੀਫਿਟ ਦੇ ਦਿਓ, ਇੱਥੋਂ ਦੇ ਦਿਓ, ਵੋਟ ਬੈਂਕ ਆਪਣਾ ਇਕੱਠਾ ਕਰਨ ਲਈ। ਸੋ ਵੀ ਨੀਡ ਟੂ ਬੀ ਮੋਰ ਮੈਚੁਰ। ਜਿੱਦਾਂ ਹੁਣ ਮੇਰੀ ਬੇਟੀ ਸੀਗੀ ਤੇ ਮੈਨੂੰ ਕਹਿੰਦੀ ਡੈਡ ਤੁਸੀਂ ਕਿਹਨੂੰ ਵੋਟ ਪਾ ਰਹੇ? ਤੇ ਮੈਂ ਕਿਹਾ ਵੀ ਆਮ ਵੋਟਿੰਗ ਫॉर ਡੋਨਾਲਡ ਟਰੰਪ। ਸੋ ਉਹ ਕਹਿੰਦੀ ਕਿ ਵਾਈ ਡੈਡ, ਕਿ ਉਹ ਤੇ ਇੱਦਾਂ। ਮੈਂ ਫਿਰ ਉਹਨੂੰ ਬੈਠ ਕੇ ਸਮਝਾਇਆ, ਬੱਚਿਆਂ ਨੂੰ ਵੀ ਸਮਝਾਉਣ ਦੀ ਲੋੜ ਆ। ਮੈਂ ਕਿਹਾ ਕਿ ਬੇਟਾ ਅਸੀਂ ਇਹ ਚੀਜ਼ਾਂ ਪਿੱਛੇ ਵੇਖ ਕੇ ਆਏ ਆ, ਸਾਨੂੰ ਪਤਾ ਕਿ ਕਿਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ, ਲੋਕਾਂ ਦੇ ਦਿਮਾਗ ਨਾਲ ਕਿੰਨਾ ਖੇਡਿਆ ਜਾਂਦਾ ਆ। ਸੋ ਆਪਾਂ ਨੂੰ ਆਊਟ ਆਫ ਦਾ ਬਾਕਸ ਥਿੰਕ ਕਰਨ ਦੀ ਲੋੜ ਆ, ਐਂਡ ਯੂ ਨੀਡ ਟੂ ਮੇਕ ਸ਼ੋਰ ਕਿ ਜਦੋਂ ਤੁਹਾਡੀ ਵੋਟ ਜਾਣੀ ਆ ਉਹ ਕਿਸੇ ਰੀਜ਼ਨ ਤੇ ਕਾਜ਼ ਕਰਕੇ ਜਾਵੇ। ਜੀ ਸਹੀ ਗੱਲ ਹੈ ਜੀ, ਥੈਂਕ ਯੂ, ਬਹੁਤ ਜ਼ਰੂਰੀ ਗੱਲ ਹੈ ਜੀ। ਅੱਛਾ ਜੀ, ਮੈਂ ਇੱਕ ਗੱਲ ਹੋਰ ਮੈਂਸ਼ਨ ਕਰਨੀ ਚਾਹਾਂਗਾ ਕਿਉਂਕਿ ਆਪਣਾ ਹੁਣ ਟਾਈਮ ਖਤਮ ਹੋ ਜਾਣਾ ਹੈ। ਉਹ ਇਹ ਹੈ ਕਿ ਆਪਾਂ ਸਭ ਜਾਣਦੇ ਆ ਕਿ ਮਰਦਮਸ਼ੁਮਾਰੀ ਚੱਲ ਰਹੀ ਆ, ਸੈਂਸਸ ਜਿਹਨੂੰ ਕਹਿੰਦੇ ਇੰਗਲਿਸ਼, ਉਹਦਾ ਕੱਲ ਅਖੀਰਲਾ ਦਿਨ ਹੈ। ਤੇ ਜੇਕਰ ਕਿਸੇ ਨੇ ਹਾਲੇ ਤੱਕ ਉਹ ਫਾਰਮ ਨਹੀਂ ਭਰਿਆ ਜਾਂ ਆਨਲਾਈਨ ਉਹਨੂੰ ਸਬਮਿਟ ਨਹੀਂ ਕੀਤਾ, ਤੇ ਅੱਜ ਲੇਟੈਸਟ ਕੱਲ ਤੱਕ ਜ਼ਰੂਰ ਉਹਨੂੰ ਪਾ ਦਿਓ, ਨਹੀਂ ਤੇ ਫਿਰ ਮਿਸ ਹੋ ਜੂ। ਬਿਲਕੁਲ ਬਿਲਕੁਲ ਜ਼ਰੂਰੀ ਆ ਜੀ, ਬਹੁਤ ਜ਼ਰੂਰੀ ਆ। ਜਿਹੜੇ ਮਿਸ ਕਰ ਗਏ ਪਲੀਜ਼ ਜ਼ਰੂਰ ਮਰਦਮਸ਼ੁਮਾਰੀ ਵਾਲਾ ਤੁਸੀਂ ਆਨਲਾਈਨ ਜਾ ਕੇ ਵੀ ਕਰ ਸਕਦੇ ਆ। ਹਾਂਜੀ, ਆਨਲਾਈਨ ਸਿਰਫ 10 ਮਿੰਟ ਲੱਗਦੇ ਨੇ। ਤੇ ਜੇ ਤੁਸੀਂ ਤੁਹਾਡਾ ਨੰਬਰ ਨਹੀਂ ਚੇਤੇ ਤੇ ਤੁਸੀਂ ਉੱਥੇ ਕਰ ਸਕਦੇ ਹੋ ਕਿ ਮੇਰੇ ਕੋਲ ਨੰਬਰ ਨਹੀਂ ਵੀ ਅਵੇਲੇਬਲ ਮੇਰਾ, ਤੇ ਤੁਸੀਂ ਉਹ ਦੁਬਾਰਾ ਤੋਂ ਫਿਰ ਫਾਰਮ ਭਰ ਸਕਦੇ ਹੋ। ਜੇ ਤੁਸੀਂ ਉਦੋਂ ਸਿੱਖ ਅਦਰ ਜਿੱਥੇ ਐਥਨਿਕ ਉੱਥੇ ਲਿਖਿਆ ਅਦਰ ਵਿੱਚ ਸਿੱਖ ਨਹੀਂ ਭਰਿਆ, ਉਹਨੂੰ ਤੁਸੀਂ ਕਰੈਕਟ ਵੀ ਕਰ ਸਕਦੇ ਹੋ। ਪਰ ਇਹ ਹੈ ਕਿ ਤੁਸੀਂ ਉਹ ਫਾਰਮ ਜ਼ਰੂਰ ਭਰੋ। ਜੇ ਤੁਹਾਨੂੰ ਤੁਸੀਂ ਘਰ ਨਹੀਂ ਆ ਸਕਦੇ ਅੱਜ, ਜਾਂ ਤੁਹਾਨੂੰ ਨਿਆਣਿਆਂ ਦੇ ਬਰਥਡੇ ਨਹੀਂ ਚੇਤੇ, ਉਹ ਤੁਸੀਂ ਐਸਟੀਮੇਟ ਵੀ ਲਾ ਸਕਦੇ ਹੋ, ਕਿਉਂਕਿ ਉਹ ਬਿਲਕੁਲ ਐਗਜ਼ੈਕਟ ਬਰਥਡੇ ਦੀ ਲੋੜ ਨਹੀਂ ਆ। ਤੇ ਉਹ ਸਿਰਫ ਉਹਨਾਂ ਨੇ ਦੇਖਣੀ ਕਿ ਕਿੰਨੀ ਏਜ ਦੇ, ਕਿਹੜੇ ਗਰੁੱਪ ਦੇ, ਕਿ ਉਹਨਾਂ ਨੇ ਗਰੁੱਪ ਦੇਖਣਾ ਮੋਸਟਲੀ, ਉਹਨਾਂ ਨੇ ਬਿਲਕੁਲ ਐਗਜ਼ੈਕਟ ਡੇਟ ਦੀ ਨਹੀਂ ਲੋੜ। ਉਹ ਤੁਸੀਂ ਪਰ ਉਹ ਫਾਰਮ ਜੀ ਜ਼ਰੂਰ ਭਰੋ, ਕਿਉਂਕਿ ਉਹ ਤੁਹਾਡੇ $2000 ਜਿਹੜਾ ਤੁਹਾਡਾ ਸਾਲ ਦਾ $20,000 ਇੱਕ ਬੰਦੇ ਮਗਰ, ਔਰ ਇੱਕ ਬੱਚੇ ਮਗਰ ਵੀ $20,000 ਜਿਹੜਾ ਉਹ 10 ਸਾਲਾਂ ਵਿੱਚ ਉਹ ਤੁਹਾਡੀ ਕਮਿਊਨਿਟੀ ਨੂੰ ਆਉਣਾ। ਤੇ ਇਸ ਕਰਕੇ ਇਹ ਜਿਹੜੇ ਹੈਗੀ ਆ ਸੈਂਸਸ ਦਾ, ਇਹ ਜ਼ਰੂਰ ਭਰੋ। ਤੇ ਬਸ ਇੰਨਾ ਕਹਾਂਗੇ, ਤੇ ਵੋਟ ਵੀ ਜ਼ਰੂਰ ਪਾਓ। ਤੇ ਮੈਂ ਜੀ ਇਹੀ ਕਹੂੰਗਾ ਕਿ ਵੋਟ ਐਤਕੀ ਜੀ ਤੁਸੀਂ ਆਪ ਪਾਉਣੀ ਆ। ਤੇ ਇਹ ਵੋਟ ਜਿਹੜੀ ਆ ਉਹ ਜਿੱਦਾਂ ਕਹਿ ਕੇ ਗਏ ਕਿ ਜੇ ਆਪਣਾ ਜੇ ਤੁਹਾਨੂੰ ਨਹੀਂ ਸਮਝ ਲੱਗਦੇ ਆ ਜਿੰਨੇ ਵੀ ਆ ਪ੍ਰਪੋਜ਼ਲ ਹੈਗੇ ਆ, ਤੇ ਤੁਸੀਂ ਉੱਥੇ ਭਾਵੇਂ ਕੁਛ ਨਾ ਭਰੋ, ਉਹਨੂੰ ਖਾਲੀ ਛੱਡ ਦਿਓ। ਪਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਤੇ ਜ਼ਰੂਰ ਭਰੋ ਕਿ ਤੁਸੀਂ ਕਿਹੜੇ ਨੂੰ ਪਸੰਦ ਕਰਦੇ ਹੋ, ਤੇ ਕਿੰਨੇ ਕੰਮ ਕੀਤੇ ਆ, ਤੇ ਕਿਹੜੇ ਤੁਹਾਡੇ ਨਿਆਣਿਆਂ ਦੀ ਫਿਊਚਰ ਲਈ ਕਿਹੜੀ ਪਾਰਟੀ ਤੁਹਾਨੂੰ ਠੀਕ ਰਹੂਗੀ, ਤੁਹਾਡੇ ਧਰਮ ਦੀ, ਤੁਹਾਡੀ ਫਿਊਚਰ ਲਈ ਜਿਹੜੀ ਪਾਰਟੀ ਕਿਹੜੀ ਠੀਕ ਰਹੂਗੀ, ਤੇ ਉਹ ਲਈ ਤੁਸੀਂ ਵੋਟ ਪਾਉਣੀ ਆ। ਵੋਟ ਜ਼ਰੂਰ ਪਾਓ ਜੀ ਐਤਕੀ। ਤੇ ਬਸ ਇੰਨੀਆਂ ਬੇਨਤੀਆਂ ਸੀ ਜੀ। ਚੜ੍ਹਦੀ ਕਲਾ ਚ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਰਵੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਆ, ਇੰਨਾ ਟਾਈਮ ਕੱਢ ਕੇ ਆਉਂਦੇ ਹੋ ਤੁਸੀਂ। ਥੈਂਕ ਯੂ ਜੀ। ਤੇ ਫਿਰ ਸੋਮਵਾਰ ਨੂੰ ਅਸੀਂ ਅਗਲੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ ਜੀ। ਥੈਂਕ ਯੂ। ਅਤੇ ਜੀ ਸਰੋਤਿਓ, ਇਲੈਕਸ਼ਨ ਆ, ਇਲੈਕਸ਼ਨ ਕਰਕੇ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ, ਪ੍ਰਪੋਜੀਸ਼ਨਾਂ ਦੀ ਕੀਤੀ ਆ, ਇਹ ਵੀ ਬਹੁਤ ਜ਼ਰੂਰੀ ਸੀਗੀ। ਕਈਆਂ ਲੋਕਾਂ ਦੇ ਕੋਲ ਕੋਈ ਵੀ ਗੱਲ ਕਰਨੇ ਨੂੰ ਨਹੀਂ ਹੁੰਦਾ, ਕੋਈ ਵੀ ਐਕਸਪਲੇਨ ਕਰਨੇ ਨੂੰ ਨਹੀਂ ਹੁੰਦਾ, ਇੱਕ ਮੀਡੀਆ ਹੀ ਹੁੰਦਾ
ਜਿਸ 'ਤੇ ਤੁਸੀਂ ਕਰ ਸਕਦੇ ਆ। ਵੈਸੇ ਇਹਨਾਂ ਦੀਆਂ YouTube ਬਣਾ ਦਿੱਤੀਆਂ ਜਾਂਦੀਆਂ, ਉਹ ਵੀ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ 'ਤੇ ਜਾ ਕੇ ਦੁਆਰਾ ਸੁਣ ਸਕਦੇ ਆ। ਜੋ ਤੁਹਾਨੂੰ ਸਮਝ ਲੱਗਦੀ ਹੈ ਯੈਸ ਨੋ ਉਹ ਤੁਸੀਂ ਕਰ ਸਕਦੇ ਆ। ਜੇ ਬਿਲਕੁਲ ਸਮਝ ਵੀ ਨਹੀਂ ਲੱਗੀ, ਕਿਸੇ ਨੇ ਸੁਣਿਆ ਨਹੀਂ, ਕਿਸੇ ਨੂੰ ਕੁਛ ਨਹੀਂ ਲੱਭਿਆ, ਅਤੇ ਉਹ ਖਾਲੀ ਵੀ ਛੱਡ ਸਕਦੇ ਆ, ਅਨਡਿਸਾਈਡਡ ਰਹਿ ਜਾਂਦੀ ਆ ਉਹ ਚੀਜ਼। ਅਤੇ ਪਰ ਵੋਟ ਆ ਤੁਸੀਂ ਜ਼ਰੂਰ ਪਾਉਣੀ ਆ। ਇਹ ਇਸ ਤਰ੍ਹਾਂ ਨਹੀਂ ਦੇਖਣਾ ਵੀ ਜਿਸ ਤਰ੍ਹਾਂ ਆਪਾਂ ਜਿੱਥੋਂ ਆਏ ਆ ਪੰਜਾਬ ਦੇ ਵਿੱਚ ਜਿੱਦਾਂ ਵੋਟਾਂ ਪੈਂਦੀਆਂ ਸੀਗੀਆਂ ਵੀ ਹਾਂ ਸਾਨੂੰ ਫਲਾਣੇ ਨੇ ਆਹ ਦਿੱਤਾ ਤਾਂ ਉੱਥੇ ਵੋਟ ਪਾਉਣੀ ਆ, ਫਲਾਣੇ ਨੇ ਸਾਨੂੰ ਆਹ ਦੇਣਾ, ਉਹ ਨਹੀਂ। ਪੂਰੇ ਦੇਸ਼ ਦਾ ਸੋਚ ਕੇ ਕਿ ਦੇਸ਼ ਦੇ ਲਈ ਕਿਹੜਾ ਬੰਦਾ ਚੰਗਾ ਆ, ਉਹਦੇ ਲਈ ਤੁਸੀਂ ਜ਼ਰੂਰ ਸੋਚ ਕੇ ਵੋਟ ਪਾਉਣੀ ਆ। ਵੋਟ ਪਾਉਣੀ ਜ਼ਰੂਰ ਆ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।